ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਅੱਜ ਦੇ ਇੰਡੋਜ਼ ਪ੍ਰਾਈਮ ਦੇ ਵਿੱਚ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਆਸਟ੍ਰੇਲੀਆ ਤੋਂ, ਅਤੇ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਬ੍ਰਿਸਬੇਨ ਆਸਟ੍ਰੇਲੀਆ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਉੱਤੇ, ਉੱਥੇ ਹੀ ਕੁਛ ਕੁ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ ਕਿ ਸਮਾਜ ਦੇ ਵਿੱਚ ਕਿਸ ਪੱਖ ਤੋਂ ਨਿਘਾਰ ਆ ਰਿਹਾ ਆ, ਜਿਵੇਂ ਕਿ ਸਹਿਣਸ਼ੀਲਤਾ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇਕਰ ਖਬਰਾਂ 'ਤੇ ਝਾਤ ਮਾਰੀਏ ਤਾਂ ਉਹਨਾਂ ਦੇ ਵਿੱਚ ਆਪ ਦੇ ਵਿਧਾਇਕਾਂ ਵੱਲੋਂ ਦਿੱਤੇ ਗਏ ਬਿਆਨ ਜੋ ਕਿ ਪੰਜਾਬ ਦੇ ਲੋਕਾਂ ਦੇ ਬਾਬਤ, ਅਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਡਾਕਟਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਬਤ, ਅਤੇ ਨਾਲ ਦੀ ਨਾਲ ਗੁਲਾਬ ਚੰਦ ਕਟਾਰੀਆ ਜੋ ਕਿ ਪੰਜਾਬ ਦੇ ਰਾਜਪਾਲ ਨੇ, ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਪੈਦਲ ਯਾਤਰਾ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ। ਹਰਜੀਤ ਲਸਾੜਾ ਜੀ, ਆਪ ਜੀ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਗੁਰਸੇਵਕ ਸਿੰਘ ਜੀ, ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢ ਕੇ ਆਉਂਦੇ ਹੋ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਪ੍ਰੋਗਰਾਮ ਦੇ ਵਿੱਚ ਜੀ। ਠੀਕ ਹੈ ਜੀ, ਫਿਰ ਚੱਕ ਲਓ, ਫਿਰ ਪੂਣੀਆਂ ਫਿਰ ਕਰ ਦਈਏ ਕਾਰਵਾਈ। ਬਿਲਕੁਲ ਬਿਲਕੁਲ, ਕਾਰਵਾਈ ਸਟੂਡੀਓ 'ਚ ਤਾਂ ਕੀ ਕਰਨੀ ਆ, ਕਿਉਂਕਿ ਕਾਰਵਾਈ ਪੰਜਾਬ ਦੇ ਵਿੱਚ ਹੋ ਰਹੀ ਆ। ਅਤੇ ਤੁਹਾਨੂੰ ਦੱਸਦਾ ਚੱਲਾਂ, ਪੰਜਾਬ ਦੇ ਸਿਆਸਤਦਾਨ ਪੰਜਾਬ ਲਈ ਬਹੁਤ ਚਿੰਤਤ ਹੋ ਗਏ ਨੇ ਅੱਜ ਕੱਲ੍ਹ। ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਬਹੁਤ ਚਿਰ ਤੋਂ ਹੋ ਰਿਹਾ, ਪਰ ਇਹ ਚਿੰਤਾ ਪਤਾ ਨਹੀਂ ਕਦੋਂ ਅਸਲ ਚਿੰਤਾ ਬਣਨੀ ਹੈ। ਜਿੱਥੇ ਉਹ ਪੰਜਾਬ ਲਈ ਚਿੰਤਤ ਹੋਏ ਆ, ਮੈਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਹੋਰ ਸਿਆਸੀ ਪਾਰਟੀਆਂ ਉਹਨਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੋਣਾ, ਕਿਉਂਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਜੀ ਇੱਕ ਪੈਦਲ ਯਾਤਰਾ ਕਰ ਰਹੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜੀ। ਸੋ ਉਸ ਪੈਦਲ ਯਾਤਰਾ ਦੇ ਵਿੱਚ ਜਿਹੜਾ ਉਹਨਾਂ ਦਾ ਸਾਥ ਦੇ ਰਹੇ ਨੇ ਪੰਜਾਬ ਦੇ ਪੂਰਵ ਮੰਤਰੀ ਸੁਖਬੀਰ ਸਿੰਘ ਬਾਦਲ ਜੀ, ਜੀ ਅਤੇ ਉਹਨਾਂ ਦੇ ਨਾਲ ਨਾਲ ਡੇਰੇ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ, ਜੀ ਉਹ ਸਾਥ ਦੇ ਰਹੇ ਨੇ ਇਸ ਪੈਦਲ ਯਾਤਰਾ ਦੇ ਵਿੱਚ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪੈਦੀ ਸੱਟੇ ਦਾ ਵੈਸੇ ਚੰਗਾ ਲੱਗਦਾ ਗੁਰਸੇਵਕ ਵੀ ਰਾਜਪਾਲ ਜਿਹੜਾ ਆ, ਉਹ ਜਿਹੜਾ ਗਵਰਨਰ ਆ, ਵੀ ਸੂਬੇ ਦੇ ਲਈ ਬੜਾ ਫਿਕਰਮੰਦ ਆ ਜੀ। ਚੰਗਾ ਤਾਂ ਬਹੁਤ ਲੱਗਦਾ ਆ, ਪਰ ਉੱਥੇ ਫਿਰ ਇਹ ਵੀ ਦੇਖਣਾ ਪੈਂਦਾ ਹੈ, ਖਾਸ ਕਰਕੇ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਸਟੇਟ ਦੇ ਵਿੱਚ, ਜਾਂ ਇੱਧਰ ਪੰਜਾਬ ਦੀ ਸਟੇਟ ਹੋਵੇ ਜਾਂ ਪੱਛਮੀ ਬੰਗਾਲ ਹੋਵੇ, ਕਿਉਂਕਿ ਇਹ BJP ਦਾ ਡਬਲ ਇੰਜਨ ਦਾ ਇੱਥੇ ਚੱਲਦਾ ਨਹੀਂ ਹੈਗਾ। ਸੋ ਜਿਹੜੇ ਹੁਣ ਦੀ ਕਹਿ ਲਓ ਵੀ ਹਿਸਾਬ ਕਿਤਾਬ ਚੱਲਦਾ ਰਾਜਨੀਤੀ ਦਾ, ਉਹਦੇ ਵਿੱਚ ਇਹੀ ਆ ਵੀ ਕੇਂਦਰ ਫਿਰ ਜਿਹੜੇ ਇਹ ਗਵਰਨਰ ਲਾਉਂਦਾ ਨਾ, ਇਹ ਫਿਰ ਆਪਣੇ ਹਿਸਾਬ ਦੇ ਨਾਲ ਕੰਮ ਔਖਾ ਕਰਦੇ ਸੂਬਿਆਂ ਦਾ। ਹੁਣ ਪੰਜਾਬ ਚੰਡੀਗੜ੍ਹ ਵਾਂਗੂ ਯੂਟੀ ਤਾਂ ਹੈ ਨਹੀਂ ਗੀ ਵੀ ਜਿੱਥੇ ਗਵਰਨਰ ਬਿਨਾਂ CM ਨੂੰ ਦੱਸੇ ਪੁੱਛੇ ਸਾਰਾ ਕੁਛ ਆਪਣੇ ਆਪ ਹੀ ਕਰੀ ਜਾਵੇ। ਜੇ ਪੰਜਾਬ ਦੇ ਵਿੱਚ ਤੁਸੀਂ ਇਹੋ ਜਿਹਾ ਕੁਛ ਕਰਨਾ ਆ, ਚੰਗੀ ਮਨਸ਼ਾ ਦੇ ਨਾਲ ਕਰਨਾ ਤਾਂ ਉਹਦਾ ਵੈਲਕਮ ਆ, ਲੇਕਿਨ ਜੇ ਤੁਸੀਂ ਇਹ ਚੀਜ਼ਾਂ ਸੂਬੇ ਦੇ ਮੁਖੀ CM ਨੂੰ ਬਿਨਾਂ ਦੱਸੇ ਪੁੱਛੇ ਕਰਦੇ ਹੋ ਤਾਂ ਉਹਦੇ ਵਿੱਚ ਵੀ ਥੋੜ੍ਹੇ ਜਿਹੇ ਨਾ ਤੌਖਲੇ ਖੜ੍ਹੇ ਹੁੰਦੇ, ਥੋੜ੍ਹੇ ਕਿ ਜ਼ਿਆਦਾ ਤੌਖਲੇ ਖੜ੍ਹੇ ਹੁੰਦੇ ਆ, ਵੀ ਕੁਛ ਨਾ ਕੁਛ ਦਾਲ ਇਹਦੇ ਵਿੱਚ ਜਿਹੜੀ ਪੱਕ ਰਹੀ ਆ, ਉਹ ਕੁਛ ਨਾ ਕੁਛ ਤਾਂ ਉਹਦੇ ਵਿੱਚ ਮਿਲਾਵਟ ਹੈਗੀ ਆ, ਕਾਲੀ ਹੈਗੀ ਆ। ਇੱਥੇ ਮੈਂ ਦੱਸਦਾ ਚੱਲਾਂ ਤੁਹਾਨੂੰ ਗੱਲਬਾਤ 'ਚ, ਕਿਉਂਕਿ ਜੇਕਰ ਇਨੀ ਨਸ਼ਿਆਂ ਦੇ ਵਿਰੁੱਧ ਪੈਦਲ ਯਾਤਰਾ ਕੱਢ ਰਿਹਾ ਜੀ ਪੰਜਾਬ ਦੇ ਵਿੱਚ ਵੀ, ਕਿਉਂਕਿ ਪੰਜਾਬ ਇੱਕ ਬੈਨਰ ਸੂਬਾ ਆ, ਉੱਥੇ ਬੈਨਰ ਬਹੁਤ ਮਿਲਦੇ ਆ ਤੁਹਾਨੂੰ। ਤੁਸੀਂ ਪੰਜਾਬ ਜਾ ਕੇ ਆਏ ਹੋ, ਤੁਸੀਂ ਦੇਖਿਆ ਹੋਣਾ ਕਿ ਹਰ ਮੋੜ 'ਤੇ, ਹਰ ਰੋਡ 'ਤੇ, ਏਅਰਪੋਰਟ 'ਤੇ ਵੀ ਬੈਨਰ ਹੋਣਗੇ, ਕਿਉਂਕਿ ਤੁਹਾਨੂੰ ਸੂਚਿਤ ਕਰਦੇ ਨੇ। ਤੁਹਾਨੂੰ ਉਹਨਾਂ ਤੋਂ ਪਤਾ ਚੱਲਿਆ ਹੋਏਗਾ ਕਿ ਪੰਜਾਬ ਦੇ CM ਵੱਲੋਂ ਵੀ, ਮੌਜੂਦਾ CM ਵੱਲੋਂ ਵੀ ਪੰਜਾਬ ਦੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਆ। ਸੋ ਉਹ ਵੀ ਇੱਕ ਮੁਹਿੰਮ ਚਲਾ ਰਹੇ ਨੇ, ਰਾਜਪਾਲ ਜੀ ਵੀ ਇੱਕ ਮੁਹਿੰਮ ਚਲਾ ਰਹੇ ਨੇ। ਸੋ ਰਿਲੇਟ ਕਿੱਦਾਂ ਕਰਦੇ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਪਹਿਲਾਂ ਜਿੱਦਾਂ ਕਿਹਾ ਸੀ ਨਾ ਵੀ ਡਬਲ ਇੰਜਨ ਸਰਕਾਰ ਤਾਂ ਹੈ ਨਹੀਂ ਗੀ। ਹਾਂਜੀ। ਸੂਬੇ 'ਚ ਸਰਕਾਰਾਂ ਆਮ ਆਦਮੀ ਪਾਰਟੀ ਦੇ, ਉੱਧਰ ਕੇਂਦਰ 'ਚ BJP ਬੈਠੀ ਆ। ਸੋ ਹੁਣ ਤੱਕ ਜਿੰਨੇ ਕੁ ਵੀ ਗਵਰਨਰ ਆਏ ਆ, ਉਹ ਸਾਰਾ ਕਲੇਸ਼ੇ ਪੈਂਦਾ ਰਿਹਾ। ਗਵਰਨਰ ਆਪਣੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਵੀ ਕੰਮ ਕਰਦੇ ਦੇਖੇ ਗਏ ਆ। ਹੁਣ ਇਹਦੇ ਵਿੱਚ ਮੈਂ ਚਲੋ ਇਹ ਤਾਂ ਨਹੀਂ ਕਹੂੰਗਾ ਵੀ ਇਹਨਾਂ ਨੇ ਬਾਹਰ ਨਿਕਲ ਕੇ ਕੰਮ ਕੀਤਾ, ਪਰ ਫਿਰ ਵੀ ਥੋੜ੍ਹੇ ਸਮੀਕਰਨਾਂ ਜੋੜਨੀਆਂ ਪੈਣੀਆਂ। ਤੁਸੀਂ ਨਾਲ ਕਿਹਾ ਵੀ ਇਹਨਾਂ ਦੇ ਨਾਲ ਉਹ ਪੈਦਲ ਯਾਤਰਾ ਦੇ ਵਿੱਚ, ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦੇਵਾਂ ਵੀ ਇਹ ਬੜਾ ਨਾ ਭੁਲੇਖਾ ਬਹੁਤ ਹੁੰਦਾ। ਪੈਦਲ ਯਾਤਰਾ ਲੋਕਾਂ ਨੂੰ ਲੱਗਦਾ ਫਿਰ 3-4 ਦਿਨ ਨਹੀਂ ਪੈਦਲ ਕਿਤੇ ਤੁਰ ਕੇ ਜਾਣਾ ਆ, ਇਹ ਕੁਛ ਕੁ ਮੀਟਰਾਂ ਦੀ ਹੁੰਦੀ ਆ। ਅੱਛਾ ਜੀ। ਸਿਰਫ ਉਹ ਡਰਾਮਾ ਜਿਹਾ ਕਰਨਾ ਹੁੰਦਾ, ਕੁਛ ਕੁ ਮੀਟਰ ਤੁਰ ਕੇ ਬਾਅਦ ਨਹੀਂ ਖਾ ਪੀ ਕੇ ਘਰ ਨੂੰ ਚੱਲ ਜਾਣਾ। ਉਹਨੂੰ ਇਹ ਪੈਦਲ ਯਾਤਰਾ ਦਾ ਨਾਂ ਦੇ ਦਿੰਦੇ ਆ ਵੀ ਖਰੇ ਲੋਕਾਂ ਨੂੰ ਐਂ ਹੁੰਦਾ ਖਰੇ ਇਹਨਾਂ ਨੇ ਨੰਗੇ ਪੈਰ ਉੱਥੇ ਕਿੱਥੇ ਮਤਲਬ ਕਿ ਠੰਡਾਂ ਜਾਂ ਸਰਦੀਆਂ ਜਾਂ ਗਰਮੀਆਂ ਦੇ ਵਿੱਚ ਕੁਛ ਕਰਨਾ ਆ। ਉਹ ਹੁੰਦਾ ਕੱਖ ਨਹੀਂ ਹੈਗਾ, ਜਸਟ ਕਪਲ ਆਫ ਮੀਟਰਸ ਹੁੰਦੇ ਨੇ, ਉਹ ਬਸ ਸ਼ਕਤੀ ਪ੍ਰਦਰਸ਼ਨ ਜਿਹਾ ਕਰਨਾ ਹੁੰਦਾ। ਪਹਿਲੀ ਗੱਲ ਤਾਂ ਇਸ ਜੇ ਸੂਬਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਸੀਗਾ,
ਠੀਕ ਹੈ, ਉਹ ਆਪਣੇ ਹਿਸਾਬ ਨਾਲ ਕਰੀ ਜਾ ਰਹੇ, ਉਹ 'ਚ ਕਾਮਯਾਬੀ ਹੈ ਜਾਂ ਨਹੀਂ ਹੈ ਉਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ, ਜਾਂ ਸਰਕਾਰਾਂ ਦੇ ਕੀ ਦਾਅਵੇ ਨੇ ਉਹ ਵੀ ਸਾਰਿਆਂ ਨੂੰ ਜਾਣੀ ਨੇ। ਇਹਦੇ ਵਿੱਚ ਆਪਾਂ ਉਸ ਵਿਸ਼ੇ 'ਚ ਨਹੀਂ ਆਉਂਦੇ ਹੈਗੇ। ਲੇਕਿਨ ਅਗਰ ਗਵਰਨਰ ਤੁਹਾਨੂੰ ਇਹ ਕਵੇ ਕਿ ਮੈਂ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਚਲਨ ਚੱਲਣ ਡਿਆ ਆ, ਵੀ ਮੈਂ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਘੁੰਮੂੰਗਾ ਤਾਂ ਕਿ ਮੈਂ ਉੱਥੇ ਦਾ ਸਰਵੇਖਣ ਕਰਾਂ ਅਤੇ ਨਾਲ ਦੀ ਨਾਲ ਲੋਕਾਂ ਨੂੰ ਸੁਨੇਹਾ ਦੇਵਾਂਗੇ ਆਪਾਂ ਨੇ ਇਹ ਤੋਂ ਨਿਜਾਤ ਪਾਉਣੀ ਆ। ਇਹਦਾ ਮਤਲਬ ਤੁਸੀਂ ਇੱਕ ਸਿੱਧਾ ਕਲੈਸ਼ ਕਰ ਰਹੇ ਹੋ, ਕਿਉਂਕਿ ਤੁਹਾਡੀ ਜਿਹੜੀ ਉਹ ਯਾਤਰਾ ਆ ਉਹਦੇ ਵਿੱਚ ਨਾ ਤਾਂ ਕਾਂਗਰਸ ਦਾ ਹੈ ਕੋਈ ਲੀਡਰ ਵੱਡਾ, ਅਤੇ ਨਾ ਹੀ CM ਸਾਹਿਬ ਉੱਥੇ ਹੈਗੇ ਆ। ਹਾਂ, ਕੋਈ SP ਜਾਂ DSP ਵਗੈਰਾ ਹੋ ਸਕਦੇ, ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਤਾਂ ਗਵਰਨਰ ਨੂੰ ਦੇਣੇ ਹੀ ਪੈਣੇ ਆ। ਪਰ CM ਸਾਹਿਬ ਨਾਲ ਤੁਸੀਂ ਆਪਸ ਵਿੱਚ ਬੈਠ ਕੇ ਵੀ ਗੱਲ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ, ਪਲੱਸ ਉਹਨਾਂ ਨੂੰ ਸ਼ਾਇਦ ਤੁਸੀਂ ਨਿਉਂਦਾ ਵੀ ਨਾ ਦਿੱਤਾ ਹੋਵੇ, ਕਿਉਂਕਿ ਉੱਥੇ ਦੇਖਣ ਨੂੰ ਤਾਂ ਮਿਲੇ ਨਹੀਂ ਹੈਗੇ। ਹੁਣ ਜਦੋਂ ਇਸ ਤਰ੍ਹਾਂ ਦੀਆਂ ਤੁਸੀਂ ਸਥਿਤੀਆਂ ਪੈਦਾ ਕਰਦੇ, ਇਹਦਾ ਮਤਲਬ ਇੱਕ ਪਾਸੇ ਤਾਂ ਸਾਨੂੰ ਇਹ ਦੇਖਣ ਨੂੰ ਫਿਰ ਲੱਗਦਾ ਕਿ ਇਹਦਾ ਕੋਈ ਤੁਸੀਂ ਸਿਆਸੀ ਲਾਹਾ ਤਾਂ ਨਹੀਂ ਲੈਣ ਡਏ ਹੈਗੇ। ਸੋ ਆਪਾਂ ਉੱਧਰ ਨੂੰ ਥੋੜ੍ਹਾ ਜਿਹਾ ਦੇਖਦੇ ਹਾਂ ਵੀ ਇਹਦੇ ਪਿੱਛੇ ਫਿਰ ਸਿਆਸੀ ਹਲਚਲਾਂ ਕੀ ਹੋ ਸਕਦੀਆਂ ਆ। ਤੁਸੀਂ 3 ਬੰਦਿਆਂ ਦੇ ਨਾਮ ਲਾਏ ਆ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਣੀ, ਬਿਲਕੁਲ ਠੀਕ ਹੈ ਜੀ। ਉਹ ਇੱਕ ਧਾਰਮਿਕ ਡੇਰੇ ਦੇ ਮੁਖੀ ਨੇ, ਉਹ ਕੋਈ ਰਾਜਨੀਤਿਕ ਹਸਤੀ ਨਹੀਂ ਹੈਗੀ, ਲੇਕਿਨ ਉਹ ਸਿਰਕੱਢ ਚਿਹਰਿਆਂ ਦੇ ਵਿੱਚ ਪਹਿਲੇ ਨੰਬਰ 'ਤੇ ਉੱਥੇ ਆ। ਫਿਰ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਹੋਣੀ ਹੈਗੇ ਉੱਥੇ, ਬਿਲਕੁਲ ਠੀਕ ਹੈ ਜੀ। ਫਿਰ ਸਾਡੇ ਕੋਲ BJP ਦੇ ਐਕਟਿੰਗ ਪ੍ਰਧਾਨ ਅਸ਼ਵਨੀ ਕੁਮਾਰ। ਹੁਣ ਤੁਸੀਂ ਕੰਬੀਨੇਸ਼ਨ ਦੇਖੋ, ਅਕਾਲੀ ਦਲ ਦਾ ਵੀ ਆ ਗਿਆ, BJP ਦਾ ਵੀ ਆ ਗਿਆ, ਅਤੇ ਉੱਧਰ ਇੱਕ ਡੇਰੇ ਵਾਲਾ ਮੁਖੀ ਵੀ ਆ ਗਿਆ। ਉਹ ਤੁਹਾਡੀ ਪੈਦਲ ਯਾਤਰਾ ਦੇ ਵਿੱਚ ਜਾ ਰਹੇ ਆ, ਅਤੇ ਤੁਸੀਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਉੱਥੋਂ ਮਨਫੀ ਕੀਤਾ ਹੋਇਆ ਆ। ਰਾਜਾ ਵੜਿੰਗ, ਜਦ ਕਾਂਗਰਸ ਵਾਲੇ ਵਿੱਚ ਹੈ ਨਹੀਂ ਗੇ, ਤਾਂ ਰਾਜਾ ਵੜਿੰਗ ਨੂੰ ਤਾਂ ਫਿਰ ਵੜਿੰਗ ਪੈਣਾ ਹੀ ਆ। ਬਿਲਕੁਲ। ਅਤੇ ਉਹ ਫਿਰ ਉਹਨਾਂ ਨੇ ਨਾਲੋਂ ਨਾਲ ਫਿਰ ਵੈਸੇ ਚਲੋ ਰਾਜਾ ਵੜਿੰਗ ਇਸ ਚੀਜ਼ ਥੋੜ੍ਹੇ ਜਿਹੇ ਬਦਨਾਮੀ ਖੱਟ ਲੈਂਦੇ ਆ ਵੀ ਕਈ ਵਾਰ ਨਾ ਇਹ ਜ਼ਿਆਦਾ ਬੋਲ ਜਾਂਦੇ ਆ, ਅਤੇ ਪੰਜਾਬ ਦੇ ਵਿੱਚ ਫਿਰ ਉਹ ਸ਼ਬਦ ਹੈਗਾ ਨਾ ਵੀ ਇਹ ਵੀ ਰਾਜਾ ਵੜਿੰਗ ਕਈ ਵਾਰ ਚਵਲ ਛੱਡ ਜਾਂਦਾ, ਉਹ ਪੰਜਾਬੀ 'ਚ ਕਹਿੰਦੇ ਨਾ ਵੀ ਚਵਲ ਛੱਡ ਜਾਂਦਾ ਆ। ਪਰ ਇੱਥੇ ਜਿਹੜੀ ਇਹ ਚਵਲ ਨਹੀਂ ਛੱਡੀ ਉਹਨਾਂ ਨੇ, ਇੱਥੇ ਬਹੁਤ ਨਪਿਆ ਤੋਪਿਆ ਉਹਨਾਂ ਨੇ ਟਵੀਟ ਦਿੱਤਾ ਆ, ਔਰ ਮੈਨੂੰ ਲੱਗਦਾ ਕਿ ਅਸਰਦਾਰ ਟਵੀਟ ਸੀਗਾ। ਰਾਜਾ ਵੜਿੰਗ ਨੇ ਲਿਖਿਆ, ਕਹਿੰਦਾ ਇਹ ਯਾਤਰਾ ਨਹੀਂ ਹੈਗੀ, ਇਹ ਐਗਰੀਮੈਂਟ ਐਕਸਪ੍ਰੈਸ ਆ ਇਹ। ਅੱਛਾ, ਉਹਨਾਂ ਦਾ ਅੰਦਾਜ਼ਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ BJP, ਉਹਨਾਂ ਨੇ ਸ਼ਬਦ ਦੇਖੋ ਕਿਹੜਾ ਬਾਤ ਹੈ, ਐਗਰੀਮੈਂਟ ਐਕਸਪ੍ਰੈਸ। ਕੀ ਬਾਤ ਹੈ, ਬਹੁਤ। ਸੋ ਇਹਨੂੰ ਪੰਜਾਬੀ 'ਚ ਆਪਾਂ ਕੀ ਕਹੀਏ ਵੀ ਤੁਹਾਡੀ ਨਾ ਸਾਰਿਆਂ ਦੀ ਇਹ ਮਿਲੀ ਭੁਗਤ ਆ, ਮਤਲਬ ਕਿ ਸੈਟਿੰਗ ਹੈ, ਗੱਠ ਜੋੜਦੀਆਂ ਤੁਸੀਂ ਸੁਨੇਹੇ ਦੇ ਰਹੇ ਆ। ਦੇਖੋ ਪੰਜਾਬ ਜਿਹੜੀ ਸਟੇਟ ਨੂੰ ਤੁਸੀਂ BSF ਦੇ ਵੀ ਹਵਾਲੇ ਕੀਤਾ ਹੋਇਆ ਕਿ ਬਾਰਡਰ ਤੋਂ ਲੈ ਕੇ 50 ਕਿਲੋਮੀਟਰ ਅੰਦਰ ਪੰਜਾਬ 'ਚ ਜੀ BSF ਕੰਟਰੋਲ ਕਰੂਗੀ, ਲਾਅ ਐਂਡ ਆਰਡਰ ਵੀ ਦੇਖ ਸਕਦੀ ਆ, ਖਾਸ ਕਰਕੇ ਨਸ਼ੇ ਵੀ ਦੇਖ ਸਕਦੀ ਆ। BSF ਨੂੰ ਤੁਸੀਂ ਕੰਟਰੋਲ ਦਿੱਤਾ ਹੋਇਆ, BSF ਨੂੰ ਇੰਸਟਰਕਸ਼ਨਸ ਪਿੱਛੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਮਿਲਦੀਆਂ ਆ। ਵੀ ਤੁਸੀਂ ਮਤਲਬ ਕਿ ਫਿਰ ਉਹ ਬਾਰਡਰ 'ਤੇ ਜਾ ਕੇ ਮਤਲਬ ਕਿਹੜੀ ਪੈਦਲ ਯਾਤਰਾ ਕਰਦੇ ਪਏ, ਮਤਲਬ ਕਿ ਉਹਦਾ ਕੀ ਹਿਸਾਬ ਹੋਇਆ। ਸੋ ਇਹਦਾ ਮਤਲਬ ਜਿਹੜਾ ਤੁਸੀਂ ਹਿਸਾਬ ਉੱਤੇ ਦੱਸ ਰਹੇ ਹੋ, ਅਸਲ 'ਚ ਉਹ ਹਿਸਾਬ ਹੈ ਨਹੀਂ ਗਾ, ਹਿਸਾਬ ਤੁਹਾਡਾ ਕੋਈ ਇੱਥੇ ਹੋ ਰਿਹਾ, ਅਤੇ ਉਹ ਹਿਸਾਬ ਜਿਹੜਾ ਤੁਹਾਡੇ ਇਹ ਬੰਦੇ ਵਿੱਚ ਜਾਣ ਡਏ ਉਹ ਦਰਸਾਉਂਦੇ ਆ ਵੀ ਇਹਦਾ ਤੁਹਾਡਾ ਹਿਸਾਬ ਕੀ ਬਣਦਾ ਕੀ ਆ। ਉੱਧਰ ਫਿਰ ਹੁਣ ਆਮ ਆਦਮੀ ਪਾਰਟੀ ਨੂੰ ਵੀ ਥੋੜ੍ਹੀ ਚੜਿੰਗ ਲੱਗਣੀ ਸੀਗੀ ਜੀ, ਕਿਉਂਕਿ ਉੱਧਰ ਉਹਨਾਂ ਨਸ਼ਿਆਂ ਦਾ ਜਿਹੜਾ ਯੁੱਧ ਸੀਗਾ ਉਹ ਠੁੱਸ ਹੋਣ ਨੂੰ ਫਿਰਦਾ ਹੈ। ਕਦੀ ਉਹ 2 ਲਾਂਚ ਕਰ ਦਿੰਦੇ, ਕਦੀ ਪ੍ਰਹਾਰ ਵੀ ਲਾਂਚ ਕਰ ਦਿੰਦੇ, ਪਤਾ ਨਹੀਂ ਕਿਆ ਕੁਛ ਲਾਂਚ ਕਰੀ ਜਾਂਦੇ ਆ। ਹੁਣ ਉੱਧਰ ਉਹਨਾਂ ਦੇ ਅਮਨ ਅਰੋੜਾ ਅਤੇ ਨਾਲ ਸਾਡੇ ਕੋਲ ਕੁਲਦੀਪ ਧਾਲੀਵਾਲ। ਅਮਨ ਅਰੋੜਾ ਹੁਣੀ ਚਲੋ ਥੋੜ੍ਹਾ ਜਿਹਾ ਠੀਕ ਠਾਕ ਬੋਲ ਜਾਂਦੇ, ਕੁਲਦੀਪ ਧਾਲੀਵਾਲ ਵੀ ਫਿਰ ਤੱਤੇ ਹੋ ਜਾਂਦੇ ਆ। ਉਹਨਾਂ ਨੇ ਵੀ ਕਿਹਾ, ਦੇਖੋ ਉਹਨਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਵੀ ਗਵਰਨਰ ਜਿਹੜੇ ਨੇ ਨਾ ਇਹਦੇ ਨਾਲ ਨਾ ਰਾਜਨੀਤੀ ਕਰਦੇ ਪਏ ਆ, ਇਹ ਕੋਈ ਪੰਜਾਬ ਦੇ ਲਈ ਕੋਈ ਚੰਗਾ ਸੁਨੇਹਾ ਨਹੀਂ ਲੈ ਕੇ ਆਏ ਹੈਗੇ। ਦੂਸਰਾ ਕਿ ਇਹ ਜਿਹੜਾ ਤੁਸੀਂ ਸੱਦੇ ਪੱਤਰ ਦਿੰਦੇ ਹੋ ਵੀ ਇਹਦਾ ਮਤਲਬ ਕਿ ਤੁਹਾਨੂੰ ਨਹੀਂ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਮੂਰਖ ਬਣਾ ਰਹੇ ਹੋ। ਤੁਸੀਂ ਇੱਕ ਕਾਮਨ ਸੱਦਾ ਪੱਤਰ ਦਿਓ, ਤੁਸੀਂ CM ਦੇ ਨਾਲ ਜਾ ਕੇ ਪਹਿਲਾਂ ਬੈਠੋ, CM ਦੇ ਨਾਲ ਉਹਦਾ ਮਸ਼ਵਰਾ ਕਰੋ ਕਿ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਕਿੱਥੇ ਗਿਆ, ਵੀ ਮੈਂ ਵੀ ਥੋੜ੍ਹਾ ਸੁਨੇਹਾ ਦੇਣਾ ਚਾਹੁੰਦਾ ਹਾਂ। ਤੁਸੀਂ ਜੇ ਇਕੱਠੇ ਹੋ ਕੇ ਚੱਲੂਗੇ ਅਤੇ ਹਰੇਕ ਪਾਰਟੀ ਨੂੰ ਸੱਦਾ ਪੱਤਰ ਦਿਓ ਤਾਂ ਕੋਈ ਚੰਗਾ ਸੁਨੇਹਾ ਜਾ ਸਕਦਾ, ਲੋਕਾਂ ਨੂੰ ਸ਼ਾਇਦ ਲੱਗੂਗਾ ਵੀ ਚਲੋ ਹੋਰ ਨਹੀਂ ਤਾਂ ਆਹ ਮੁੱਦਾ ਤਾਂ ਚੱਕਿਆ ਹੀ ਆ। ਬਿਲਕੁਲ ਠੀਕ ਹੈ ਨਾ ਜੀ। ਸੋ ਉਹ ਸਾਰਾ ਕੁਛ ਇਹਦੇ ਵਿੱਚੋਂ ਮਨਫੀ ਆ। ਮੈਨੂੰ ਲੱਗਦਾ ਵੀ ਜਿਹੜੀ ਅਸਲ ਕਹਾਣੀ ਆ ਉਹ ਇਹ ਆ ਕਿ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜਾਂ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਪੈਦਲ ਯੂਤਰਾ ਹੈ ਇਹ ਉਹ ਨਹੀਂ ਹੈਗੀ, ਇਹ ਇੱਕ ਗੱਠਜੋੜ ਦੀ ਸ਼ੁਰੂਆਤ ਆ। ਤੁਹਾਡਾ ਕਹਿਣਾ ਹੈ ਕਿ ਇਹ ਲੋਕਾਂ ਦੇ ਵਿੱਚ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਸਾਡੇ ਵੱਲੋਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਠੇ ਹੁੰਦੇ ਵੀ ਆ BJP ਅਤੇ ਅਕਾਲੀ ਦਲ, ਤਾਂ ਲੋਕਾਂ ਨੂੰ ਲੱਗੇ ਕਿ ਹਾਂ ਵੀ ਨਹੀਂ ਪੈਦਲ ਯਾਤਰਾ ਇਕੱਠਿਆਂ ਕੀਤੀ ਸੀਗੀ, ਕੋਈ ਨਾਰਮਲਾਈਜ਼ ਕਰ ਦੇਣਾ। ਉਹ ਇੱਦਾਂ ਹੁੰਦਾ ਨਾ, ਕਹਿੰਦੇ ਹੁੰਦੇ ਜੇ ਕਿਸੇ ਘਸੁੰਨ ਮਾਰਨਾ ਹੋਵੇ ਵੀ ਸਿੱਧਾ ਨਾ ਮਾਰੋ, ਹੋ ਸਕਦਾ ਮੂਹਰੇ ਉਹਦਾ ਅਗਰੈਸ਼ਨ ਜ਼ਿਆਦਾ ਆ ਜਾਵੇ। ਇੱਕ ਮਿੰਟ ਚੁੰਡੀ 'ਚ ਵੱਢ ਕੇ ਦੇਖੋ ਵੀ ਇਹ ਕਿੰਨਾ ਕੁ ਤੁਪਕਦਾ ਆ। ਇਹ ਸਾਰੀਆਂ ਚੁੰਡੀਆਂ ਹੀ ਨੇ, ਇਹ ਸਾਰੀਆਂ
ਤੋ ਇਹ ਗੱਠਜੋੜ ਦਾ ਮੈਨੂੰ ਲੱਗਦਾ ਹਿਸਾਬ ਕਿਤਾਬ ਲਾਉਂਦੇ ਪਏ ਆ। ਇਹ ਸਿਰਫ ਐਵੇਂ ਬਲ ਫਰੇਬ ਹੀ ਆ ਕਿ ਪੰਜਾਬ ਨੂੰ ਅਸੀਂ ਨਸ਼ਿਆਂ ਦੇ ਵਿਰੁੱਧ ਜੇ ਜਾਂ ਬੂਹ ਆ। ਨਸ਼ੇ ਤੁਹਾਡੇ ਪਹਿਲਾਂ ਵੀ ਚੱਲਦੇ ਸੀਗੇ। ਸੋਚਣੇ ਵਾਲੀ ਗੱਲ ਇਹ ਹੈ ਕਿ ਜਿਹੜੇ ਚਲੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੀ ਖਾਸ ਬੰਦੇ ਸੁਣਦੇ ਹੋਣਗੇ, ਜੀ ਸੋ ਅਸੀਂ ਕੋਈ ਇਹਨਾਂ ਦੇ ਨੇਤਾ ਦੇ ਵਿਰੁੱਧ ਜਾਂ ਪ੍ਰਧਾਨ ਦੇ ਵਿਰੁੱਧ ਨਹੀਂ ਬੋਲਦੇ ਹੈਗੇ। ਪਰ ਗੱਲ ਇਹ ਆ ਨਾ ਵੀ ਤੁਸੀਂ ਕਹਿੰਦੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਤੁਰੇ ਆ, ਪਰ ਜਿਹੜੇ ਤੁਸੀਂ ਬੰਦੇ ਨਾਲ ਤੁਰੇ ਹੋਏ ਆ, ਇਹਨਾਂ ਦੇ ਟਾਈਮਾਂ ਤੋਂ ਵੀ ਤਾਂ ਨਸ਼ੇ ਚੱਲਦੇ ਆ ਰਹੇ, ਉਦੋਂ ਵੀ ਤਾਂ ਰੌਲਾ ਪੈਂਦਾ ਸੀ। ਇਹਨਾਂ ਨੇ ਕਿੰਨੀ ਕੁ ਠੱਲ ਪਾ ਲਈ ਉਹਨਾਂ ਦੀ? ਬਿਲਕੁਲ। ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸਮੇਂ-ਸਮੇਂ 'ਤੇ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਦੇ ਸਮੇਂ 'ਤੇ ਵੀ ਨਸ਼ਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲਦਾ ਰਿਹਾ। ਬਿਲਕੁਲ ਜੀ। ਤੇ ਪਰ ਆਹ ਲੋਕਾਂ ਨੂੰ ਨਾ ਫੋਰ ਗ੍ਰਾਂਟਡ ਲੈ ਲੈਂਦੇ ਨੇ, ਕੋਈ ਵੀ ਪਾਰਟੀ ਹੋਵੇ ਆ, ਹੈ ਨਾ। ਫਿਰ ਤੁਸੀਂ ਗੱਲ ਕੀਤੀ ਸੀ ਕਿ ਬਿਆਨਾਂ ਦੀ ਵੀ ਗੱਲ ਕੀਤੀ ਸੀ, ਕਿ ਤੱਤੇ ਬਿਆਨਾਂ ਦੀ ਮੈਂ ਹੋਰ ਵੀ ਗੱਲ ਕਰਨੀ, ਤੁਸੀਂ ਉਹ ਮੈਂ ਅਗਲੀ ਖਬਰ ਦੇ ਵਿੱਚ ਐਡ ਕਰਾਂਗਾ। ਪਰ ਜਿਹੜੀ ਅਸੀਂ ਨਸ਼ੇ ਦੀ ਗੱਲ ਕਰ ਰਹੇ ਹਾਂ, ਸਾਰੀਆਂ ਪਾਰਟੀਆਂ ਪਹਿਲਾਂ ਤਾਂ ਨਸ਼ੇ ਵੰਡਦੀਆਂ ਆ ਜੀ, ਠੀਕ ਹੈ ਜੀ। ਇਹਦੇ ਵਿੱਚ ਹਾਂਜੀ ਦੇਖਿਓ ਕਿਤੇ ਚਕਾ ਨਾ ਦਿਓ। ਮੈਂ ਕਿਹਾ ਕਹਿਣ ਲੱਗੇ ਦੇਖਿਓ ਕਿਤੇ 'ਚ ਮਿਲਦੇ ਹੋਏ। ਸੋ 2027 ਦੇ ਵਿੱਚ ਤੁਸੀਂ ਟਰਾਈ ਕਰ ਲਿਓ ਜੇ ਤੁਹਾਡਾ ਹੱਥ ਪੈਂਦਾ ਹੋਇਆ, ਠੀਕ ਹੈ ਜੀ। ਜਾ ਕੇ ਤੁਸੀਂ ਇਲੈਕਸ਼ਨ ਦੇ ਸਮੇਂ ਉੱਥੇ ਜਾ ਕੇ ਨਾਲ ਤਾਂ ਕਵਰੇਜ ਕਰਿਓ ਤੇ ਨਾਲ ਇੱਕ ਬੂਥ ਲਗਾ ਲਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿਹੜੀ ਪਾਰਟੀ ਦੇ ਰਹੀ ਹੈ ਕਿਹੜੀ ਨਹੀਂ ਦੇ ਰਹੀ। ਸੋ ਇਹ ਸੱਚਾਈ ਹੈ ਜੀ। ਬੇਸ਼ੱਕ ਸਾਰੀਆਂ ਪਾਰਟੀਆਂ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਦਾਅਵਾ ਕੀਤਾ ਜਾਵੇ ਕਿ ਅਸੀਂ ਨਹੀਂ ਦਿੰਦੇ, ਅਸੀਂ ਨਹੀਂ ਕਰਦੇ, ਜਿਹੜੀ ਅਵੇਅਰਨੈਸ ਦੀ ਗੱਲ ਆ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਵਾਕਿਆ ਗੱਲ ਕਹੀ ਜਾਂਦੀ ਹੈ ਅਵੇਅਰਨੈਸ, ਉਹ ਲੋਕਾਂ ਤੱਕ ਅਵੇਅਰਨੈਸ ਕਿਸੇ ਪ੍ਰਕਾਰ ਪਹੁੰਚਦੀ ਹੈ, ਕੋਈ 1% 2%? ਦੇਖੋ, ਜੇ ਤਾਂ ਲੀਡਰਾਂ ਦੀ ਮਨਸ਼ਾ ਨੇਕ ਹੋਵੇ ਜਾਂ ਜਿਹੜਾ ਇੱਕ ਆਮ ਜਨ ਸਧਾਰਨ ਬੰਦਾ ਆ, ਜਿਹੜਾ ਵਾਸੀ ਆ, ਖਾਸ ਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦਾ ਜੰਮਿਆ ਜਿਹੜਾ ਆਮ ਲੋਕ ਆ, ਉਹਦੇ ਦਿਲ 'ਚ ਤਾਂ ਅੰਦਰ ਤਾਂ ਭਾਵ ਇਹ ਹੁੰਦੇ ਆ ਕਿ ਇਹ ਸਿਸਟਮ ਚੰਗਾ ਹੋ ਜਾਵੇ, ਯਾਰ ਥੋੜ੍ਹੀ ਜਿਹੀ ਖੁਸ਼ਹਾਲੀ ਆ ਜਾਵੇ, ਇਹ ਕਤਲੋਗਾਰਤ ਮੁੱਕ ਜਾਵੇ, ਹਥਿਆਰ ਮੁੱਕ ਜਾਣੇ, ਨਸ਼ਾ ਮੁੱਕ ਜਾਵੇ, ਸਾਡੇ ਬੱਚਿਆਂ ਦਾ ਫਿਊਚਰ ਇੱਥੇ ਵਧੀਆ ਬਣ ਜਾਵੇ, ਨੌਕਰੀਆਂ ਮਿਲ ਜਾਣ, ਬਾਹਰ ਨਾ ਧੱਕੇ ਖਾਣੇ ਪੈਣ। ਇਹ ਸਾਡੇ ਵਲਵਲੇ ਆ, ਸਾਡੀ ਅੰਦਰੋਂ ਆਵਾਜ਼ ਆ। ਪਰ ਸਾਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਉੱਪਰ ਲੀਡਰਸ਼ਿਪ ਬੈਠੀ ਆ ਜਾਂ ਸਾਡੇ ਕੋਲ ਮਿਨਿਸਟਰੀਆਂ ਬੈਠੀਆਂ ਆ, ਵੀ ਇਹ ਵੀ ਇੱਦਾਂ ਹੀ ਸੋਚਦੇ ਹੋਣੇ ਆ। ਬਿਲਕੁਲ ਨਹੀਂ, ਇੱਦਾਂ ਨਹੀਂ ਸੋਚਦੇ। ਅੱਛਾ ਜੀ। ਇਹ ਸਾਡੇ ਵਲਵਲੇ ਆ, ਇੱਕ ਆਮ ਜਨ ਸਧਾਰਨ ਦੇ ਜਿਹੜੀ ਇਹ ਲੀਡਰਸ਼ਿਪ ਬੈਠੀ ਆ, ਇਹ ਰਾਜਨੀਤੀ ਲਈ ਬੈਠੀ। ਇਹਨਾਂ ਨੂੰ ਪਾਵਰ ਚਾਹੀਦੀ ਆ। ਇਹਨਾਂ ਦਾ ਫਿਲਹਾਲ ਜਿਹੜਾ, ਮੈਂ ਨਹੀਂ ਕਹਿੰਦਾ ਹਮੇਸ਼ਾ ਇੱਦਾਂ ਹੁੰਦੀ ਆ, ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਲੀਡਰ ਆਏ ਆ ਜਿਨ੍ਹਾਂ ਨੇ ਪਾਵਰ ਨੂੰ ਨਹੀਂ ਮਾਣਿਆ ਹੈਗਾ, ਉਹਨਾਂ ਨੇ ਲੋਕ ਭਲਾਈ ਕੀਤੀ ਆ, ਤੁਹਾਨੂੰ ਪਾਲਿਸੀਜ਼ ਬਣਾ ਕੇ ਦਿੱਤੀਆਂ, ਤੁਹਾਨੂੰ ਬੈਟਰ ਪ੍ਰੋਸੀਜਰਸ ਬਣਾ ਕੇ ਦਿੱਤੇ ਆ, ਔਰ ਉਹ ਕਾਮਯਾਬੀ ਹੋਏ। ਅੱਜ ਉਹਨਾਂ ਦਾ ਨਾਮ ਵੀ ਹੈਗਾ ਆ। ਲੇਕਿਨ ਜਿਹੜੀ ਅੱਜ ਕੱਲ੍ਹ ਦੀ ਲੀਡਰਸ਼ਿਪ ਆ, ਪੂਰੇ ਇੰਡੀਆ 'ਚ ਤਾਂ ਆਪਾਂ ਨਾ ਹੀ ਜਾਂਦੇ, ਪੰਜਾਬ 'ਚ ਰਹਿੰਦੇ ਆ, ਅੱਜ ਜ਼ੋਰ ਲੱਗਾ ਹੋਇਆ ਪਾਵਰ ਦੇ ਉੱਪਰ ਕਿ ਪਹਿਲਾਂ ਪਾਵਰ ਲੈ ਕੇ ਆਓ, ਫਿਰ ਆਪਣਾ ਅਸਰ ਸੂਖ ਦਿਖਾਓ, ਫਿਰ ਆਪਣਾ ਪੂਰਾ ਤਾਮਝਾਮ ਬੜਾਓ, ਉਹ ਤੋਂ ਬਾਅਦ ਦੇਖਾਂਗੇ ਜੇ ਸਾਡੇ ਕੋਲ ਟਾਈਮ ਹੋਇਆ ਤਾਂ ਕੋਈ ਮਸਲਾ ਹੱਲ ਕਰਾਂਗੇ, ਨਹੀਂ ਤਾਂ ਚੱਲੀ ਜਾਣ ਦਿਓ। ਬਿਲਕੁਲ ਬਿਲਕੁਲ। ਲੀਡਰਸ਼ਿਪ ਦੀ ਗੱਲ ਕੀਤੀ, ਮੈਂ ਇੱਥੇ ਗੱਲ ਅਗਲੀ ਖਬਰ ਜੋੜਨੀ ਚਾਹਾਂਗਾ ਜੀ, ਕਿਉਂਕਿ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਆਖ ਦਿੱਤਾ ਜਾਂਦਾ ਆ, ਉਹਦਾ ਨਿਚੋੜ ਆਹ ਕੱਢ ਦਿੱਤਾ ਜਾਂਦਾ ਆ ਕਿ ਜੀ ਆਹ ਤਾਂ ਪੂਰੀ ਦੁਨੀਆ ਦਾ ਵਿਸ਼ਾ ਆ ਜੀ, ਕਿ ਨਸ਼ਿਆਂ ਤੋਂ ਬਗੈਰ ਨਾ ਤਾਂ ਸਰਕਾਰਾਂ ਚੱਲ ਰਹੀਆਂ ਨੇ, ਉਹ ਬੇਸ਼ੱਕ ਲੀਗਲ ਤਰੀਕੇ ਨਾਲ ਹੋਵੇ, ਡਿਪੈਂਡ ਕਰਦਾ ਕਿ ਕਿਹੜੇ ਨਸ਼ੇ ਨੂੰ ਕਿਹੜੀ ਕੈਟੇਗਰੀ ਦੇ ਵਿੱਚ ਰੱਖਿਆ ਹੋਇਆ ਆ। ਸੋ ਐਂਡ ਇੱਥੇ ਕੀਤਾ ਜਾਂਦਾ ਹੈ ਕਿ ਭਈ ਇਹ ਤਾਂ ਸਾਰੀ ਦੁਨੀਆ ਦਾ ਹੀ ਮਸਲਾ ਬਣਿਆ ਹੋਇਆ ਆ। ਪਰ ਮੈਂ ਅਗਲੀ ਖਬਰ ਵੱਲ ਜਾਵਾਂ, ਜਿਹੜੀ ਤੁਸੀਂ ਲੀਡਰਸ਼ਿਪ ਦੀ ਗੱਲ ਕਰ ਰਹੇ ਸੀ, ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਇਹ ਚਰਚਾ ਕੀਤੀ ਸੀ ਅਤੇ ਉਹੀ ਮੈਂ ਦੁਹਰਾਉਂਦਾ ਆ, ਲੋਕਾਂ ਵੱਲੋਂ ਚੁਣਿਆ ਹੋਇਆ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ। ਸੋ ਅਸੀਂ ਖਬਰ ਸਾਂਝੀ ਕੀਤੀ ਸੀ, ਹੋਰ ਅਦਾਰਿਆਂ ਨੇ ਵੀ ਇਹ ਖਬਰ ਸਾਂਝੀ ਕੀਤੀ ਸੀ ਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ, ਜਿਹੜੀ ਉਹਨਾਂ ਨੇ ਸਮਾਂ ਮੰਗਿਆ ਸੀਗਾ ਸੈਸ਼ਨ ਦੇ ਵਿੱਚ ਜਾਣ ਲਈ, ਉਹ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਆ ਜੀ। ਸੋ ਇੱਕ ਪਾਸੇ ਤਾਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਜਿਹੜੇ ਲੋਕਾਂ ਵੱਲੋਂ ਚੁਣੇ ਗਏ ਲੀਡਰ ਆ, ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਅਤੇ ਜਦੋਂ ਉਹ ਆਵਾਜ਼ ਬੁਲੰਦ ਕਰਨ ਲਈ ਸਮਾਂ ਮੰਗਦੇ ਨੇ ਅਤੇ ਕੋਰਟ ਵੱਲੋਂ ਸਮਾਂ ਨਹੀਂ ਦਿੱਤਾ ਜਾਂਦਾ। ਇਹ ਖਬਰ ਚੱਲਦੀ ਹੈ ਕਿ ਸੱਚਮੁੱਚ ਕੋਰਟ ਵੱਲੋਂ ਹੀ ਇਸ ਵਾਰ ਆਇਆ ਸੀ ਕੋਈ ਡਿਸੀਜ਼ਨ? ਦੇਖੋ, ਕਿਸੇ ਵਿੱਚ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ, ਇਕੱਲਾ ਆਪਾਂ ਨਹੀਂ ਕੀਤਾ, ਜਿੰਨਾ ਵੀ ਮੇਨ ਸਟ੍ਰੀਮ ਮੀਡੀਆ ਸੀਗਾ, ਖਾਸ ਕਰਕੇ ਪੰਜਾਬ ਦਾ ਵੀ, ਉਹ ਮੈਂ ਅੰਮ੍ਰਿਤਪਾਲ ਦੇ ਨਾ ਕੇਸ ਦੇ ਵਿੱਚ ਮੈਨੂੰ ਕਈ ਵਾਰ ਐਂ ਲੱਗਦਾ ਵੀ ਨਾ, ਜਦੋਂ ਇਹਦਾ ਕੋਈ ਖਬਰ ਬਣਨੀ ਹੁੰਦੀ ਜਾਂ ਕੁਛ ਵੀ ਹੁੰਦਾ, ਇਹਦੀ ਖਬਰ ਕਦੋਂ ਬਣਨੀ ਹੁੰਦੀ ਹੈ? ਜਦੋਂ ਇਹਨਾਂ ਨੇ ਕੋਈ ਪਟੀਸ਼ਨ ਪਾਈ ਹੁੰਦੀ ਹੈ ਕਿ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਟਾਈਮ ਮਿਲੇ, ਉਦੋਂ ਐਦਾਂ ਖਬਰਾਂ ਜਿਹੀਆਂ ਪਲਾਂਟ ਹੁੰਦੀਆਂ ਵੀ ਪਤਾ ਨਹੀਂ, ਵੀ ਜਿੱਦਾਂ ਨਾ ਇਹਦੇ ਸਾਰਾ ਕੁਝ ਵਿਰੁੱਧ ਭੁਗਤ ਜਾਂਦਾ, ਮਤਲਬ ਕਿ ਪਹਿਲਾਂ ਹੀ ਦਿਸਣ ਲੱਗ ਪੈਂਦਾ ਵੀ ਤਾਂ ਇਹਨੂੰ ਨਾ ਹੀ ਹੋਣੀ ਆ। ਅੱਛਾ। ਅਤੇ ਪ੍ਰੈਕਟੀਕਲੀ ਵੀ ਇੱਦਾਂ ਹੀ ਦੇਖਣ ਨੂੰ ਮਿਲਦਾ। ਹੁਣ ਪਿਛਲੀ ਵਾਰ ਤਾਂ ਖਬਰ ਇਹੀ ਸਾਰੀ ਚੱਲ ਗਈ, ਅਤੇ ਅਸੀਂ ਵੀ ਮਾਫੀ ਚਾਹੁੰਦੇ ਇਸ ਮਾਮਲੇ ਦੇ ਵਿੱਚ ਕਿ ਅਸੀਂ ਵੀ ਇੱਦਾਂ ਹੀ ਕਿਹਾ ਸੀਗਾ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਖਾਰਜ ਹੋ ਗਈ, ਕਿ ਉਹਨਾਂ ਨੂੰ ਉਹ ਨਹੀਂ, ਮੌਕਾ ਨਹੀਂ ਮਿਲਣਾ ਹੈਗਾ ਉੱਥੇ ਜਾਣ ਦਾ ਸੰਸਦ ਦੇ ਵਿੱਚ। ਅਸਲ ਦੇ ਵਿੱਚ ਅਸੀਂ ਤਾਂ ਆਪਣੀ ਕਿਤਾਈ ਮੰਨ ਲੈਂਦੇ ਹਾਂ
ਜੀ ਮੈਂ ਥੋੜ੍ਹੀ ਜਿਹੀ ਬਰੀਕੀ 'ਚ ਪੈ ਕੇ ਦੇਖਿਆ ਕਿ ਸੱਚੀ ਕੋਰਟ ਨੇ ਨਾ ਕਰ ਦਿੱਤੀ ਸੀਗੀ, ਕਿਉਂਕਿ ਆਪਾਂ ਕਹਿੰਦੇ ਆ ਵੀ ਉਹ ਬਜਟ ਸੈਸ਼ਨ ਹੋਣਾ ਸੀਗਾ, ਬਜਟ ਸੈਸ਼ਨ ਦੇ ਵਿੱਚ ਉਹ ਨਾ ਹੋ ਗਈ, ਇਹਦਾ ਮਤਲਬ ਜੀ ਖਾਰਜ ਹੋ ਗਈ। ਸਾਰੇ ਮੀਡੀਆ ਦੇ ਵਿੱਚ ਆਹੀ ਖਬਰ ਚੱਲੀ ਹੈ, ਖਾਰਜ ਹੋ ਗਈ ਜੀ, ਖਾਰਜ ਹੋ ਗਈ। ਅਸਲ 'ਚ ਇਹ ਕਹਾਣੀ ਇੱਦਾਂ ਹੈ ਨਹੀਂ ਸੀ। ਮੈਨੂੰ ਉੱਥੇ ਥੋੜ੍ਹਾ ਫਿਰ ਆਉਂਦਾ ਵੀ ਬੂਝ ਆਉਂਦੀ ਆ ਵੀ ਇਸ ਬੰਦੇ ਦੀ ਬਾਹਰ ਨੂੰ ਪਤਾ ਨਹੀਂ ਉਹ ਕਿਹੜੀ ਮਤਲਬ ਕਿ ਬੋਡੀ ਆ, ਕਿਹੜਾ ਏਜੰਸੀ ਆ, ਜਾਂ ਕੀ ਹਿਸਾਬ ਕਿਤਾਬ ਆ। ਇੱਦਾਂ ਖਬਰਾਂ ਮੈਨੂਪਲੇਟ ਹੁੰਦੀਆਂ ਕਿ ਇਹਦੇ ਜੜੀ ਬਹਿ ਜਾਂਦੀਆਂ। ਜਿੰਨਾ ਕਿ ਮੈਨੂੰ ਇਹਦੇ ਵਿੱਚੋਂ ਘੋਖਣ ਤੇ ਪਤਾ ਲੱਗਾ ਆ, ਮੇਰੇ ਹਿਸਾਬ ਦੇ ਨਾਲ ਜਿਹੜੀ ਪਟੀਸ਼ਨ ਆਪਾਂ ਕਹਿੰਦੇ ਖਾਰਜ ਹੋ ਗਈ ਸੀਗੀ, ਨਾ ਹੋ ਗਈ ਸੀ, ਕੋਈ ਨਾ ਨਹੀਂ ਹੋਈ ਸੀ। ਅੱਛਾ ਜੀ। ਬਜਟ ਸੈਸ਼ਨ ਹਜੇ ਵੀ ਚੱਲਦਾ ਪਿਆ ਆ। ਉਹ ਆਪਾਂ ਜਿੱਦਾਂ ਕਹਿੰਦੇ ਨਾ ਵੀ ਹਿੰਦੀ ਪੰਜਾਬੀ ਮੂਵੀ ਆ ਜੀ, ਭਾਗ ਪਹਿਲਾ ਭਾਗ ਦੂਜਾ। ਇਹ ਬਜਟ ਸੈਸ਼ਨ ਦਾ ਉਹ ਪਹਿਲਾ ਭਾਗ ਸੀਗਾ ਜਿਹਦੇ ਵਿੱਚ ਸੈਸ਼ਨ 1 ਕਹਿ ਸਕਦੇ ਆ, ਕਿ ਜਿਹਦੇ ਵਿੱਚ ਇਹਨਾਂ ਨੇ ਟਰਾਈ ਕੀਤੀ ਸੀ ਵੀ ਸਟਾਰਟਿੰਗ ਦੇ ਵਿੱਚ ਸਾਨੂੰ ਉੱਥੇ ਐਂਟਰੀ ਮਿਲ ਜਾਵੇ। ਜੇ ਸਟਾਰਟਿੰਗ 'ਚ ਮਿਲ ਜੂਗੀ ਤਾਂ ਮਤਲਬ ਪੂਰਾ ਸੈਸ਼ਨ ਚੱਲੂਗਾ ਅਤੇ ਕਾਫੀ ਜ਼ਿਆਦਾ ਉੱਥੇ ਬੋਲਣ ਦਾ ਮੌਕਾ ਵੀ ਮਿਲ ਸਕਦਾ ਆ। ਹੁਣ ਉਹ ਪਹਿਲਾ ਸੈਸ਼ਨ ਖਤਮ ਹੋ ਗਿਆ ਸੀਗਾ, ਉੱਥੇ ਇਹ ਵੀ ਸੀਗਾ ਵੀ ਤੁਸੀਂ ਲੇਟ ਪਾਇਆ ਜਾਂ ਕੀ ਪਾਇਆ। ਹੁਣ ਬਜਟ ਦਾ ਸੈਸ਼ਨ ਦੂਸਰਾ ਸਟਾਰਟ ਹੋਣਾ ਆ, ਉਹਦੇ ਲਈ ਇਹਨਾਂ ਨੇ ਉਹ ਪਟੀਸ਼ਨ ਚੱਲਦੀ ਪਈ ਆ। ਜੀ ਕੋਰਟ ਵੱਲੋਂ ਹਜੇ ਕੋਈ ਕੋਰਟ ਡਿਸੀਜਨ ਵੱਲੋਂ ਨਹੀਂ ਆਇਆ। ਕੋਈ ਡਿਸੀਜ਼ਨ ਨਹੀਂ ਆਇਆ ਸੀਗਾ। ਇਹ ਸਿਰਫ ਕੀ ਸੀਗਾ, ਕੋਰਟ ਨੇ ਜਦੋਂ ਕਹਿਣਾ ਹੁੰਦਾ ਸੂਬਾ ਸਰਕਾਰ ਨੂੰ ਵੀ ਹਾਂ ਵੀ ਭਾਈ ਤੁਹਾਡੇ ਸੂਬੇ ਦਾ ਜਿਹੜਾ ਬੰਦਾ ਆ ਉਹਨੇ ਪਟੀਸ਼ਨ ਪਾਈ ਆ ਵੀ ਕਿੱਦਾਂ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ। ਤੇ ਸਿਰਫ ਪੰਜਾਬ ਜਿਹੜੀ ਸਰਕਾਰ ਆ ਜਾਂ ਸੂਬਾ ਸਰਕਾਰ ਸੀ, ਉਹਨੇ ਫਿਰ ਉਹੀ ਮਤਲਬ ਕਿ ਉਹ ਊਠ ਵਾਲਾ ਲਿਵੜ ਹਾਲਾਤ ਤੱਕ ਨਾ ਜੀ ਨਾ ਇਹਨਾਂ ਨੂੰ ਬਾਹਰ ਨਾ ਕੱਢਿਓ, ਬਹੁਤ ਸਿਆਪੇ ਪੈ ਜਾਣੇ, ਅਮਨ ਕਾਨੂੰਨ ਵਿਗੜ ਜਾਊਗਾ। ਵੈਸੇ ਤਾਂ ਜਿਹੜੇ ਲੋਕ ਖਬਰਾਂ ਨੂੰ ਫੋਲੋ ਕਰਦੇ ਆ ਜਾਂ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹਮਾਇਤੀ ਨੇ ਜਾਂ ਵਿਰੋਧੀ ਨੇ, ਉਹ ਜਾਣਦੇ ਨੇ ਕਿ ਕੀ ਕਾਰਨ ਬਣੇ ਹੋਏ ਆ ਉਹਨਾਂ ਦੇ ਅੰਦਰ ਹੋਣ ਦੇ। ਪਰ ਮੈਂ ਚਾਹੁੰਦਾ ਕਿ ਆਪਣੇ ਜਿਹੜੇ ਦਰਸ਼ਕ ਆ, ਤੁਸੀਂ ਇੱਕ ਵਾਰੀ ਥੋੜ੍ਹਾ ਰਿਪੀਟ ਕਰਿਓ, ਇੰਨਾ ਕੀ ਖਤਰਾ ਪੈਦਾ ਹੋ ਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ? ਉਹ ਕੀ ਰਹੇ ਨੇ? ਦੇਖੋ, ਸਰਕਾਰ ਦਾ ਤਾਂ ਰਟਿਆ ਰਟਾਇਆ ਇੱਕੋ ਹੀ ਕਥਨ ਆ ਵੀ ਇਹਨਾਂ ਦੇ ਉੱਪਰ ਜੇ ਹਿਸਾਬ ਨਾਲ ਜਿਹੜਾ ਵੀ NSA ਵਗੈਰਾ ਲਗਾ ਕੇ ਜਾਂ ਇਹਨਾਂ ਦੀ ਜਿਹੜੀ ਟੂਲ ਕਿਟ ਦੇ ਹਿਸਾਬ ਨਾਲ ਇਹਨਾਂ ਦੀ ਗ੍ਰਿਫਤਾਰੀ ਹੋਈ ਆ, ਜਾਂ ਇਹਨਾਂ ਦੀ ਹਿੱਟ ਲਿਸਟ ਦੇ ਵਿੱਚ ਫਲਾਨਾ 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 ਬੰਦਾ ਸੀਗਾ। ਹੁਣ ਉਹ ਬੰਦੇ ਵੀ ਉਹ ਹਿੱਟ ਲਿਸਟ ਕਿਹਨੇ ਬਣਾਈ ਆ, ਸਾਨੂੰ ਕੀ ਪਤਾ ਕਿਹਨੇ ਬਣਾਈ ਆ। ਏਜੰਸੀਆਂ ਨੇ ਬਣਾਤੀ ਆ ਕਿ ਆਹ ਬੰਦੇ ਤੁਸੀਂ ਚੱਕਣੇ ਸੀ, ਆਹ ਬੰਦੇ ਤੁਸੀਂ ਕਤਲ ਕਰਨੇ ਸੀ, ਜੇ ਬੋ ਆ। ਟੂਲ ਕਿਟ ਉਹ ਵਰਤਦੇ ਸੀਗੇ ਨਹੀਂ ਵਰਤਦੇ ਸੀਗੇ, ਸਾਨੂੰ ਕੀ ਪਤਾ ਵਰਤਦੇ ਸੀ ਕਿ ਨਹੀਂ, ਲੇਕਿਨ ਏਜੰਸੀਆਂ ਨੇ ਉਸ ਵੇਲੇ ਇਹ ਚੀਜ਼ ਬਣਾ ਦਿੱਤੀ ਕਿ ਹਾਂ ਤੁਸੀਂ ਟੂਲ ਕਿਟ ਨਾਲ ਕੰਮ ਕਰਦੇ ਪਏ ਆ, ਤੁਹਾਡੀ ਹਿੱਟ ਲਿਸਟ ਬਣੀ ਹੋਈ ਆ, ਅਤੇ ਇਸ ਕਰਕੇ ਤੁਸੀਂ ਤਾਂ ਬਹੁਤ ਖਤਰਨਾਕ ਬੰਦੇ ਆ। ਲੇਕਿਨ ਜਿਹੜਾ ਅੰਮ੍ਰਿਤਪਾਲ ਦੇ ਵਕੀਲ ਪੰਨੂ ਸਾਹਿਬ ਹੋਣੀ ਆ, ਉਹਨਾਂ ਨੇ ਕੋਰਟ ਦੇ ਵਿੱਚ ਇਸ ਚੀਜ਼ ਨੂੰ ਕਲੀਅਰ ਕੀਤਾ ਕਿ ਪਹਿਲੀ ਗੱਲ ਤਾਂ ਕਹਿੰਦੇ ਵੀ ਅੰਮ੍ਰਿਤਪਾਲ ਦਾ ਉਸ ਟੂਲ ਕਿਟ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਤੁਸੀਂ ਜਸਟ ਧੱਕਾ ਕੀਤਾ ਕਿ ਉਹ ਕਹਿ ਲਓ ਵੀ ਉੱਤੇ ਫਤਵਾ ਲਾਤਾ, ਉਹਨੂੰ ਉਹਦੇ ਵਿੱਚ ਫਸਾਤਾ ਅਤੇ ਤੁਸੀਂ ਅੰਦਰ ਉਹਨੂੰ ਸਿੱਟ ਲਿਆ ਆ। ਅਤੇ ਨਾਲ ਤੁਹਾਡੇ ਰਲ ਗਈ ਹੈਗੀ ਆ ਸੂਬਾ ਸਰਕਾਰ ਪੰਜਾਬ ਦੀ, ਆਮ ਆਦਮੀ ਪਾਰਟੀ ਦੀ, ਅਤੇ ਉਹ ਵੀ ਬਸ ਉਹ ਹਮੇਸ਼ਾ ਇਹੀ ਸੁਣਾ ਦਿੰਦੇ ਕਿ ਨਾ ਇਹਨੂੰ ਬਾਹਰ ਨਾ ਕੱਢਿਓ, ਕੰਮ ਖਰਾਬ ਹੋ ਜਾਏਗਾ। ਹੁਣ ਜੇ ਆਪਾਂ ਇਹ ਦੇਖੀਏ ਵੀ ਇਹਦੇ ਵਿੱਚ ਮਾਮਲਾ ਹੈ ਕੀ ਸੀਗਾ, ਜੇ ਆਪਾਂ ਥੋੜ੍ਹੀ ਜਿਹੀ ਪਿੱਛੋਂ ਝਾਤ ਦਵਾ ਦੇ ਵਿੱਚ ਮੈਂ ਬਰੀਕੀ ਕੱਢ ਕੇ ਰੱਖ ਦਿੰਦਾ ਜੀ, ਜਾਂ ਇੱਦਾਂ ਕਹਿ ਲਓ ਵੀ ਵਕੀਲਾਂ ਦਾ ਕੋਰਟ 'ਚ ਕਹਿਣਾ ਕੀ ਸੀਗਾ। ਪਹਿਲੀ ਗੱਲ ਤਾਂ ਉਹਨਾਂ ਨੇ ਨਾ ਕਰਤੀ ਕਿ ਅੰਮ੍ਰਿਤਪਾਲ ਦਾ ਕੋਈ ਟੂਲ ਕਿਟ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਦੁਬਾਰਾ ਇਹਨੂੰ ਵਿਚਾਰ ਅਧੀਨ ਲਿਆਂਦਾ ਜਾਵੇ। ਇਹ ਫਤਵਾ ਜ਼ਿਆਦਾ ਹੀ ਜੋੜਿਆ ਹੋਇਆ ਤੁਸੀਂ, ਠੀਕ ਆ। ਜੇ ਫਿਰ ਟੂਲ ਕਿਟ ਨਾਲ ਸੰਬੰਧ ਨਹੀਂ ਸੀਗਾ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਇਹ ਤੁਸੀਂ ਹਿੱਟ ਲਿਸਟ ਤਿਆਰ ਕਰਵਾਤੀ ਆ, ਜਿਹਦੇ ਵਿੱਚ ਬੰਦੇ ਦੇ ਨਾਂ ਪਾਏ ਹੋਏ ਆ, ਹਜੇ ਤਾਂ ਜੀ ਇਹਨੂੰ ਵੀ ਖਤਰਾ ਹੈਗਾ, ਇਹ ਤਾਂ ਜੀ ਉਹਨੂੰ ਵੀ ਖਤਰਾ ਹੈਗਾ ਆ, ਇਹਦਾ ਮਤਲਬ ਫਿਰ ਉਹ ਵੀ ਫੇਕ ਹੀ ਆ, ਠੀਕ ਆ ਜੀ। ਇਹ ਕਹਿਣਾ ਹੈਗਾ ਆ ਅੰਮ੍ਰਿਤਪਾਲ ਦੇ ਸਮਰਥਕਾਂ ਦੇ, ਇਹਨਾਂ ਦੇ ਵਕੀਲਾਂ ਦਾ। ਚਲੋ ਕੋਰਟ ਦੇ ਵਿੱਚ ਤਾਂ ਵਕੀਲ ਨੇ ਕਹਿਣਾ ਆ। ਦੂਸਰਾ, ਜਿਹੜੇ ਆਪਾਂ ਕਹਿੰਦੇ ਵੀ ਉਹ ਹਿੱਟ ਲਿਸਟ ਪਾਤੀ ਜੀ, ਫਲਾਣੇ ਬੰਦੇ ਆ ਜੀ, ਤੁਹਾਨੂੰ ਉਹ ਤੋਂ ਬਹੁਤ ਖਤਰਾ ਸੀਗਾ ਵੀ ਤੇਰਾ ਤਾਂ ਆਉਣਾ ਬਾਹਰ ਬਹੁਤ ਔਖਾ ਆ, ਤੈਨੂੰ ਨਹੀਂ ਬਾਹਰ ਕੱਢਣਾ ਚਾਹੀਦਾ। ਉਸ ਹਿੱਟ ਲਿਸਟ ਦੇ ਵਿੱਚ ਜਿੰਨੇ ਕੁ ਬੰਦੇ ਸੀਗੇ, ਉਹਦੇ 'ਚੋਂ ਅੱਧੇ ਬੰਦੇ ਅੱਜ ਵੀ ਇਹ ਕਹਿੰਦੇ ਆ ਕਿ ਨਹੀਂ ਸਾਨੂੰ ਤਾਂ ਇਸ ਬੰਦੇ ਤੋਂ ਕੋਈ ਖਤਰਾ ਹੈ ਨਹੀਂ ਗਾ, ਸੀ ਨਾ ਪਹਿਲਾਂ ਸੀ ਨਾ ਹੁਣ ਸੀਗਾ, ਪਤਾ ਨਹੀਂ ਤੁਸੀਂ ਖਤਰਾ ਕਿਉਂ ਬਣਾਇਆ ਹੋਇਆ ਆ। ਲੇਕਿਨ ਬਣਿਆ ਹੋਇਆ ਜੀ ਖਤਰਾ, ਸਰਕਾਰਾਂ ਵੱਲੋਂ ਫਿਰ ਖਤਰਾ ਬਣਿਆ ਹੋਇਆ। ਹੁਣ ਉੱਥੇ ਇੱਕ ਨਾਮ ਬੋਲਦਾ ਹੈ ਗੁਰਪ੍ਰੀਤ ਸਿੰਘ ਹਰੀ, ਇਹਦਾ ਕਤਲ ਹੋ ਗਿਆ ਸੀਗਾ ਜੀ। ਇਹ ਬੰਦਾ ਉਸ ਹਿੱਟ ਲਿਸਟ ਦੇ ਵਿੱਚ ਆ। ਇਹ ਉਹਦਾ ਹੀ ਬਹਾਨਾ ਚੱਕ ਕੇ ਇਹਨੂੰ ਫਸਾਈ ਰੱਖਦੇ ਆ ਕਿ ਦੇਖੋ ਜੀ ਆਹ ਗੁਰਪ੍ਰੀਤ ਸਿੰਘ ਹਰੀ ਉਹਦੇ ਵਿੱਚ ਸੀਗਾ, ਇਹਦਾ ਕਤਲ ਨਹੀਂ ਹੋਇਆ ਹੈਗਾ, ਤੁਸੀਂ ਉਹ ਕਤਲ ਕਰਾਇਆ। ਉਹ ਠੀਕ ਆ ਜੀ। ਕਿਤੇ ਨਾ ਦੂਜੇ ਪਾਸੇ ਕਿਤੇ ਅੱਧੇ ਤੋਂ ਜ਼ਿਆਦਾ ਲਿਸਟ ਵਾਲੇ ਬੰਦੇ ਇਹ ਕਹਿੰਦੇ ਕਿ ਯਾਰ ਸਾਨੂੰ ਤਾਂ ਕੋਈ ਖਤਰਾ ਹੈ ਨਹੀਂ ਸੀ, ਨਾ ਪਹਿਲਾਂ ਸੀ ਨਾ ਹੁਣ ਸੀ, ਵੀ ਐਵੇਂ ਤੁਸੀਂ ਇਹ ਚੀਜ਼ ਨੂੰ ਖਿੱਚੀ ਜਾਂਦੇ ਆ। ਮਤਲਬ ਕਿ ਮਸਲਾ ਨਾ ਜਾਣ ਬੁੱਝ ਕੇ ਉਲਝਾਇਆ ਪਿਆ ਆ, ਜਾਂ ਇਹ ਫਿਰ ਜਿਹੜੇ ਕੇਂਦਰ ਆ ਜਾਂ ਸੂਬਾ ਸਰਕਾਰ ਆ ਆਪਣੀ, ਇਹ ਕਹਿ ਲਓ ਵੀ ਇਹਨਾਂ ਦੀ ਸੀਟੀ ਰਲੀ ਹੋਈ ਆ। ਇਹ ਕੋਈ ਚੰਗਾ ਮੌਕਾ ਮੈਨੂੰ ਲੱਗਦਾ ਜਾਂ ਭਾਰਤ 'ਚ ਬੈਠੇ ਆ ਕਿ ਉਦੋਂ ਆਪਾਂ ਦਵਿੰਦਰਪਾਲ ਸਿੰਘ ਉਹਨਾਂ ਨੂੰ ਬਾਹਰ ਕੱਢ ਦਾਂਗੇ, ਜਾਂ ਰਾਜੋਆਣਾ ਸਾਹਿਬ ਨੂੰ ਬਾਹਰ ਕੱਢ ਦਾਂਗੇ, ਜਾਂ ਇਹਨਾਂ ਨੂੰ ਸੈਸ਼ਨ ਦੀ ਆਗਿਆ ਦੇ ਦਾਂਗੇ ਜਦੋਂ ਇਹਨਾਂ ਨੂੰ ਵਧੀਆ ਲੱਗੂਗਾ। ਬਿਲਕੁਲ, ਕਿਉਂਕਿ ਮੇਰੀ ਅਗਲੀ ਖਬਰ ਵੀ ਇਹੀ ਸੀ, ਕਿਉਂਕਿ ਜੋ ਅਸੀਂ ਗੱਲ ਕੀਤੀ ਕਿ ਕੋਰਟ ਵੱਲੋਂ ਇਹਨਾਂ ਦੀ ਅਪੀਲ ਖਾਰਜ ਨਹੀਂ ਸੀ ਕੀਤੀ ਗਈ, ਪਰ ਉਹ ਸਾਡੀ ਜਿਹੜੀ ਮੇਰੀ ਅਗਲੀ ਖਬਰ ਸੀ ਕਿ ਜਿਹਨਾਂ ਦੀ ਅਪੀਲ ਖਾਰਜ ਕੀਤੀ ਗਈ ਆ,
ਉਹ ਦਵਿੰਦਰਪਾਲ ਸਿੰਘ ਭੁੱਲਰ ਹੋਣੀ। ਹਾਂਜੀ, ਉਹ ਜਿਹੜੀ ਖਾਰਜ ਕੀਤੀ ਗਈ ਆ ਕਿ ਸੁਪਰੀਮ ਕੋਰਟ ਵੱਲੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਨਾਂਹ ਕਰ ਦਿੱਤੀ ਗਈ ਆ। ਇਹ ਵੀ ਵੈਸੇ ਗੁਰਸੇਵਕ ਜੀ ਬੜਾ ਗੰਭੀਰ ਜਿਹਾ ਮਸਲਾ ਬਣ ਜੀ, ਗਿਆ ਆ, ਮਤਲਬ ਜੀ। ਕਿ ਇਹਨੂੰ ਗੰਭੀਰ ਕਹੀਏ ਜਾਂ ਇਹਨੂੰ ਸੰਵੇਦਨਸ਼ੀਲ ਕਹੀਏ। ਦੇਖੋ ਮੰਨਿਆ ਤਾਂ ਇਹ ਜਾ ਰਿਹਾ ਸੀਗਾ, ਜਾਂ ਜਿੱਦਾਂ ਕਹਿੰਦੇ ਵੀ ਜਿੱਦਾਂ ਜਨ ਸਧਾਰਨ ਹੁੰਦਾ ਨਾ, ਕੋਮਲ ਹਿਰਦੇ ਨਾਲ ਸੋਚਦਾ ਆ, ਲੀਡਰਸ਼ਿਪ ਰਾਜਨੀਤੀ ਨਾਲ ਸੋਚਦੀ ਆ। ਸਾਨੂੰ ਐਂ ਲੱਗਦਾ ਕਿ ਲੀਡਰ ਸਾਡੇ ਵਾਂਗੂ ਹੀ ਸੋਚਦੇ ਹੋਣੇ, ਉਹ ਵੀ ਗੰਭੀਰ ਹੋਣੇ ਆ, ਜਾਂ ਉਹ ਸੰਵੇਦਨਸ਼ੀਲ ਹੁੰਦੇ ਹੋਣੇ ਆ, ਜਾਂ ਉਹਨਾਂ 'ਚ ਵੀ ਸਹਿਨਸ਼ੀਲਤਾ ਹੁੰਦੀ ਹੋਊਗੀ ਵੀ ਚੱਲ ਇੱਦਾਂ ਕਰ ਲੈਂਦੇ ਆ, ਪਰ ਇੱਦਾਂ ਹੁੰਦੀ ਨਹੀਂ ਹੈਗੀ। ਉਹ ਤਾਂ ਹੁਣ ਐਗਜ਼ਾਮਪਲ ਇਹੀ ਆ ਕਿ ਸਾਰਾ ਪੰਜਾਬ ਨੂੰ ਐਂ ਲੱਗਦਾ ਸੀਗਾ ਵੀ ਬੀਜੇਪੀ ਤਾਂ ਬੜਾ ਜ਼ੋਰ ਲੱਗਾ ਹੋਇਆ, ਇਹ ਰੈਲੀਆਂ ਰੂਲੀਆਂ ਵੀ ਕਰਵਾਉਣ ਨੂੰ ਫਿਰਦੇ ਆ ਮੋਗੇ ਵਾਲਾਂ 'ਚ ਕਿ ਵੱਡਾ ਇਕੱਠ ਕਰਾਂਗੇ, ਥੋੜ੍ਹਾ ਜਿਹਾ ਦਿਖਾਵਾਂਗੇ। ਅਤੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਜੇ ਅੱਜ ਗਵਰਨਰ ਦੇ ਨਾਲ ਉਹ ਡੇਰਾ ਮੁਖੀ ਜਾ ਸਕਦੇ ਆ, ਜਾਂ ਉੱਧਰ ਸੁਖਬੀਰ ਬਾਦਲ ਸਾਹਿਬ ਜਾ ਸਕਦੇ ਆ, ਜਾਂ ਇੱਧਰ ਆਪਣੇ ਅਸ਼ਵਨੀ ਸ਼ਰਮਾ ਜਾ ਸਕਦੇ ਆ, ਅਤੇ ਜਿਹੜੀ ਇਹਨਾਂ ਦੀ ਰੈਲੀ ਹੋ ਸਕਦਾ ਉੱਥੇ ਸਾਰੇ ਇਕੱਠੇ ਹੋਣ ਸ਼ਕਤੀ ਪ੍ਰਦਰਸ਼ਨ ਦੇ ਲਈ। ਸੋ ਉਹਦੇ ਇਵਜ਼ ਦੇ ਵਿੱਚ ਆਮ ਲੋਕਾਂ ਨੂੰ ਇਹ ਲੱਗਦਾ ਵੀ ਘੱਟ ਤੋਂ ਘੱਟ ਇਹ ਰਾਜੋਵਾਲਾ ਸਾਹਿਬ ਨੂੰ ਬਾਹਰ ਕੱਢ ਲੈਣਗੇ, ਥੋੜ੍ਹੇ ਦਿਲ ਦੀ ਪਰੋਲ ਦੇ ਦੇਣਗੇ, ਜਾਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਦੀ ਰਿਹਾਈ ਜ਼ਰੂਰ ਹੋ ਜਾਊਗੀ। ਚਲੋ ਰਾਜੋਵਾਲਾ 50-50 ਰੱਖ ਲਓ, ਉਹ ਥੋੜ੍ਹੀ ਜਿਹੀ ਗੇਮ ਥੋੜ੍ਹੀ ਹੋਰ ਹਿਸਾਬ ਨਾਲ ਉਹ ਵੀ ਵਸਾਈ ਹੋਈ ਹੈ ਇਹਨਾਂ ਨੇ। ਦਵਿੰਦਰਪਾਲ ਦੇ ਵਿੱਚ ਯਕੀਨ ਸੀਗਾ ਕਿ ਇਹਨਾਂ ਦੀ ਰਿਹਾਈ ਹੋ ਜਾਊਗੀ, ਪਰ ਇਹਨਾਂ ਨੂੰ ਵੀ ਨਾ ਹੋਊਗੀ, ਕਿਉਂਕਿ ਜਿਹੜੇ ਉਹਨਾਂ ਦੇ ਇਸ ਵੇਲੇ ਮੌਜੂਦਾ ਹਾਲਾਤ ਨੇ ਸਿਹਤ ਦੇ ਪੱਖੋਂ ਜੀ, ਉਹ ਬਹੁਤ ਮਾੜੀ ਸਥਿਤੀ ਦੇ ਵਿੱਚ ਆ। ਉਸ ਦੇ ਬਾਵਜੂਦ ਵੀ ਕਿਉਂਕਿ ਕਿਤੇ ਨਾ ਕਿਤੇ ਸੋਚਿਆ ਜਾਂਦਾ ਹੁੰਦਾ ਕਿ ਜੇ ਰਿਹਾ ਕਰਾਂਗੇ, ਕਿਉਂਕਿ ਉਹਨਾਂ ਦਾ ਆਖਣਾ ਹੈ ਕਿ ਸਾਡੀ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੋ ਸਕਦਾ ਇਹਨਾਂ ਦੀ ਰਿਹਾਈ ਤੋਂ। ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਇਹ ਸੋਚਿਆ ਜਾਂਦਾ ਆ। ਗੁਰਸੇਵਕ ਇਹ ਅੰਮ੍ਰਿਤਪਾਲ ਦੇ ਕੇਸ ਦੇ ਵੀ ਤਾਂ ਤੁਸੀਂ ਮਤਲਬ ਕਿ ਉਹ ਹਿੱਟ ਲਿਸਟਾਂ ਜਾਂ ਟੂਲ ਕਿੱਟਾਂ ਦਾ ਬਹਾਨਾ ਲਾ ਕੇ ਵਿੱਚ ਆਹ ਜਿਹੜਾ ਕਤਲ ਹੋਇਆ ਉਹ ਵੀ ਬਾੜ ਦੋ ਵਿੱਚ, ਉੱਥੇ ਤਾਂ ਤੁਸੀਂ ਮਤਲਬ ਕਿ ਭੱਬਲ ਭੂਸੇ ਜਿਹੇ 'ਚ ਪਾ ਕੇ ਰੱਖ ਸਕਦੇ ਹੋ, ਔਰ ਪਾਇਆ ਹੋਇਆ ਆ। ਭੁੱਲਰ ਦੇ ਮਾਮਲੇ 'ਚ ਵੀ ਦੇਖੋ, ਭੁੱਲਰ ਕਿੰਨੇ ਜ਼ਿਆਦਾ ਤੁਸੀਂ ਉਬੜਿਆ ਹੋਇਆ, ਠੀਕ ਹੈ ਜੀ। ਜਦੋਂ ਪਹਿਲੀ ਵਾਰ ਇਹਨਾਂ ਦੀ ਗੱਲ ਚੱਲੀ ਕਿ ਹੁਣ ਤਾਂ ਰਿਹਾਈ ਹੋ ਜਾਣੀ ਚਾਹੀਦੀ ਆ, ਵੀ ਬਹੁਤ ਸਜ਼ਾ ਭੁਗਤ ਲਈ ਆ, ਹੁਣ ਤਾਂ ਸਰੀਰਕ ਪੱਖੋਂ ਜਾਂ ਮਾਨਸਿਕ ਪੱਖੋਂ ਵੀ ਉਹ ਇੱਕ ਤਰ੍ਹਾਂ ਉਹਨੂੰ ਬਿਮਾਰੇ ਕਹਿ ਸਕਦੇ ਆਪਾਂ ਉਹਨਾਂ ਨੂੰ, ਜੇ ਤੁਸੀਂ ਉਹਦੇ ਲੇਟੈਸਟ ਫੋਟੋਆਂ ਦੇਖੀਆਂ ਹੋਣਗੀਆਂ। ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਦਿੱਲੀ ਦੇ ਵਿੱਚ, ਠੀਕ ਹੈ ਜੀ, ਰਿਹਾਈ ਤਾਂ ਉਦੋਂ ਵੀ ਨਹੀਂ ਹੋਈ। ਉਦੋਂ ਇਹ ਬੀਜੇਪੀ ਵਾਲੇ ਜਾਂ ਬਾਕੀ ਸਾਰੇ ਬੋਲਦੇ ਸੀਗੇ ਵੀ ਹੁਣ ਤਾਂ ਤੁਹਾਡੀ ਉੱਥੇ ਸਰਕਾਰ ਆ, ਹੁਣ ਕਿਉਂ ਕੇਜਰੀਵਾਲ ਸਾਹਿਬ ਉਹ ਨਹੀਂ ਚੁੱਪ ਆ। ਅਤੇ ਹੁਣ ਜੇ ਬੀਜੇਪੀ ਦੇ ਵਿੱਚ ਜਿਹਦੀ ਹੁਣ ਆਸ ਸੀਗੀ ਚੱਲ ਹੁਣ ਬੀਜੇਪੀ ਵਾਲੇ ਥੋੜ੍ਹਾ ਜਿਹਾ ਟਸਲ ਪਾ ਕੇ ਹੁਣ ਸ਼ਾਇਦ ਇਹ ਕਾਰਾ ਕਰ ਹੀ ਦੇਣ ਵੀ ਚਲੋ ਆਪਾਂ ਚੰਗਾ ਸੁਨੇਹਾ ਦੇ ਦਿੰਦੇ ਹਾਂ ਸਿੱਖ ਚਿਹਰਿਆਂ ਦਾ, ਅਤੇ ਹੁਣ ਬੀਜੇਪੀ ਨੇ ਵੀ ਤਾਂ ਰਿਹਾਈ ਨਹੀਂ ਕੀਤੀ ਹੈਗੀ। ਦੂਸਰੇ ਪਾਸੇ ਜਿਹੜੇ ਰੇਪਿਸਟ ਆ ਜਾਂ ਬਲਾਤਕਾਰੀ ਆ, ਹੁਣ ਮੈਂ ਬਾਬਿਆਂ ਨੂੰ ਵੀ ਸ਼ਾਮਲ ਕਰ ਦੇਵਾਂ, ਫਿਰ ਥੋੜ੍ਹਾ ਦੁੱਖ ਲੱਗੂਗਾ ਬਾਕੀਆਂ ਨੂੰ। ਉਹ ਤਾਂ ਪਰੋਲ 'ਤੇ ਬੜੇ ਹਿਸਾਬ ਨਾਲ ਆ ਜਾਂਦੇ ਆ, ਉਹ ਇੱਕ ਨਹੀਂ ਉਹ 10-10 12-12 ਪਰੋਲਾਂ ਹੋ ਜਾਂਦੀਆਂ ਆ। ਉਹ ਆ ਕੇ ਭਾਸ਼ਣ ਵੀ ਕਰ ਸਕਦੇ ਆ, ਉਹ ਔਨਲਾਈਨ ਵੀ ਬੈਠ ਸਕਦੇ ਆ, ਉਹ ਘਰ ਵੀ ਜਾ ਸਕਦੇ ਆ, ਮੇਰੀ ਮਾਂ ਬਿਮਾਰ ਆ ਮੈਂ ਉਹਨੂੰ ਵੀ ਦੇਖਣ ਜਾਣਾ ਆ। ਇਹਨਾਂ ਦੇ ਟੱਬਰਾਂ 'ਚ ਕੋਈ ਬਿਮਾਰ ਨਹੀਂ, ਜਿਨ੍ਹਾਂ ਤੋਂ ਅਸਲ ਖਤਰਾ ਹੈ ਸਮਾਜ ਨੂੰ। ਹਾਂ, ਜਿਨ੍ਹਾਂ ਤੋਂ ਅਸਲ ਖਤਰਾ ਆ, ਲੇਕਿਨ ਉਹ ਉੱਥੇ ਵੋਟ ਬੈਂਕ ਚੱਲਦਾ ਪਿੱਛੇ। ਇਹਨਾਂ ਦੇ ਪਿੱਛੇ ਵੀ ਜਿਹੜਾ ਪਰਿਵਾਰ ਬੈਠੇ ਆ, ਚਲੋ ਠੀਕ ਹੈ, ਕਿਸੇ ਨੇ ਜੁਰਮ ਕੀਤਾ ਉਹਨੇ ਇਨਫ ਉਹਦੀ ਸਜ਼ਾ ਭੁਗਤ ਲਈ ਆ। ਜਿਹੜਾ ਇੱਕ ਤਾਂ ਸਾਡਾ ਜਿਹੜਾ ਨਾ ਉਹਨੂੰ ਕੀ ਕਹੀਏ, ਉਹ ਹੁੰਦਾ ਨਾ ਵੀ ਸਜ਼ਾ ਸਮੀਖਿਆ ਬੋਰਡ ਹੁੰਦਾ ਆ, ਸ਼ਾਇਦ ਟ੍ਰਿਬਿਊਨਲ ਵੀ ਕਹਿ ਦਿੰਦੇ ਆ। ਅੱਗੇ ਟ੍ਰਿਬਿਊਨਲ ਦਾ ਕੰਮ ਹੁੰਦਾ ਸੀ, ਕੋਈ ਦਿਨ ਦਿਹਾੜਾ ਆ ਗਿਆ ਦੇਸ਼ ਨਾਲ ਸੰਬੰਧਿਤ, ਜਿੱਦਾਂ 26 ਜਨਵਰੀ ਆ ਗਿਆ, 15 ਅਗਸਤ ਆ ਗਿਆ, ਇੱਦਾਂ ਦੇ ਕੈਦੀਆਂ ਨੂੰ ਰਿਹਾਈ ਮਿਲ ਜਾਂਦੀ ਸੀ। ਰਿਹਾਈ ਦੇ ਸੰਦ ਕਿ ਪਰੋਲ ਮਿਲ ਜਾਂਦੀ ਸੀਗੀ, ਟੈਸਟਿੰਗ ਨਾਲੇ ਹੋ ਜਾਂਦੀ ਸੀਗੀ। ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਕ ਥੋੜ੍ਹਾ ਪਰੋਲ 'ਤੇ ਛੱਡੋ, ਉਹਦਾ ਵੀ ਪਰਿਵਾਰ ਹੈ, ਉਹਨੂੰ ਵੀ ਮਿਲਣ ਦਿਓ, ਉੱਥੇ ਵੀ ਬਿਮਾਰ ਸ਼ਮਾਰ ਕੋਈ ਹੁੰਦਾ ਹੀ ਹੋਏਗਾ। ਤੁਸੀਂ ਟੈਸਟਿੰਗ ਦਾ ਲੈ ਕੇ ਦੇਖੋ। ਇਹ ਹੁਣ ਜਿਹੜਾ ਸਜ਼ਾ ਸਮੀਖਿਆ ਬੋਰਡ ਹੈ, ਇਹ ਵੀ ਟਸ ਤੋਂ ਮਸ ਨਹੀਂ ਹੁੰਦਾ ਹੈਗਾ। 50 ਤੋਂ ਵੱਧ ਅਰਜ਼ੀ ਇਹਨਾਂ ਕੋਲ ਆਈਆਂ ਹੋਈਆਂ, ਕਿਸੇ ਕੈਦੀ ਨੂੰ ਛੱਡਣ ਨੂੰ ਤਿਆਰ ਨਹੀਂ ਹੈਗੇ। ਹਾਂ, ਉਹ ਜਿਹੜੇ ਕੈਦੀ ਨਿਕਲ ਜਾਂਦੇ ਨੇ ਉਹਨਾਂ ਨੂੰ ਲੋਕਾਂ ਨੂੰ ਵੀ ਚੰਬਾ ਹੁੰਦਾ ਵੀ ਇਹਨੂੰ ਕਾਹਨੂੰ ਛੱਡਿਆ ਹੋਇਆ ਯਾਰ, ਇਹ ਤਾਂ ਛੱਡਣ ਦੇ ਕਾਬਲ ਹੀ ਨਹੀਂ ਸੀਗਾ, ਇਹਦੇ ਤਾਂ ਦੋਸ਼ ਵੀ ਦਾਇਰ ਹੋਏ ਵਾ। ਸੋ ਇੱਦਾਂ ਦੇ ਬਾਹਰ ਆ ਰਹੇ ਆ ਜਿਨ੍ਹਾਂ ਦੀ ਆਸ ਹੁੰਦੀ ਆ, ਜਿਹਨਾਂ ਨੂੰ ਅਸੀਂ ਸੋਚਦੇ ਕਿ ਯਾਰ ਇਹਨੂੰ ਮਾੜੀ ਮੋਟੀ ਤਾਂ ਰਿਹਾਈ ਹੋਣੀ ਚਾਹੀਦੀ ਆ, ਮਨੁੱਖਤਾ ਦੇ ਤੌਰ 'ਤੇ ਰਿਹਾਈ ਦੇ ਦਿਓ। ਠੀਕ ਹੈ, ਉਹਨੇ ਜੁਰਮ ਕੀਤਾ ਆ, ਸਜ਼ਾ ਵੀ ਭੁਗਤ ਲਈ ਆ, ਹੁਣ ਸਰੀਰਕ ਪੱਖੋਂ ਉਹ ਬਿਲਕੁਲ ਕਹਿ ਲਓ ਵੀ ਅੱਧਾ ਬਚੱਧਾ ਹੀ ਰਹਿ ਗਿਆ ਆ। ਕੁਛ ਤਾਂ ਸਮਾਂ ਦੇ ਦਿਓ, ਮਤਲਬ ਕਿ ਉਹਨੂੰ ਜ਼ਿੰਦਗੀ 'ਚ ਥੋੜ੍ਹਾ ਜਿਹਾ ਜੀਣ ਦੇ ਲਈ ਜਾਂ ਆਪਣੇ ਪਰਿਵਾਰ ਦੇ ਵਿੱਚ ਵਿਚਰਨ ਦੇ ਲਈ। ਉਹ ਵੀ ਸਮਾਂ ਹੈ ਨਹੀਂ ਕਿ ਪਤਾ ਨਹੀਂ ਕਿ ਕਿਹੜੀਆਂ ਗੇਮਾਂ ਚੱਲਦੀਆਂ ਪਈਆਂ ਆ। ਬਿਲਕੁਲ। ਅਗਲੀ ਖਬਰ 'ਤੇ ਜਾਣ ਤੋਂ ਪਹਿਲਾਂ ਮੈਂ ਦੱਸਦਾ ਚੱਲਾਂ ਕਿ ਸਮੇਂ-ਸਮੇਂ 'ਤੇ ਜਿਹੜੀ ਮੌਕੇ ਦੀ ਸੈਂਟਰ ਸਰਕਾਰ ਹੁੰਦੀ ਹੈ, ਕੋਈ ਵੀ ਸਰਕਾਰ ਹੋਵੇ, ਉਹ ਆਪਣੇ ਨਾਲ ਸੰਬੰਧਿਤ ਜਿੰਨੇ ਵੀ ਉਹਨਾਂ ਦੇ ਕੈਦੀ ਹੁੰਦੇ ਆ, ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਕਿਉਂਕਿ ਕਿਸੇ ਸਮੇਂ ਗੁਜਰਾਤ ਦੇ ਵਿੱਚ ਕਤਲੇਆਮ ਹੁੰਦਾ ਆ, ਉਹਨਾਂ ਦੇ ਜਿਹੜੇ ਦੋਸ਼ੀ ਹੁੰਦੇ ਆ ਉਹ ਰਿਹਾ ਹੁੰਦੇ ਨੇ, ਠੀਕ ਹੈ ਜੀ। ਸੋ ਕਿਸੇ ਸਮੇਂ ਦੇ ਵੱਡੇ ਮੰਤਰੀਆਂ ਦੇ ਕਾਤਲ ਵੀ
ਉਹ ਰਿਹਾ ਹੋ ਜਾਂਦੇ ਨੇ। ਅਸੀਂ ਉਸ ਇਵਜ ਦੇ ਵਿੱਚ ਆਖਦੇ ਹਾਂ ਕਿ ਇਹਨਾਂ ਦੀ ਰਿਹਾਈ ਬਣਦੀ ਹੈ, ਕਿਉਂਕਿ 3 ਦਹਾਕਿਆਂ ਤੋਂ ਨਹੀਂ, ਮਨੁੱਖਤਾ ਦੇ ਤੌਰ ਤੇ ਤਾਂ ਬਣਦੀ ਆ ਵੀ ਤੁਸੀਂ ਬਿਲਕੁਲ। ਰਿਹਾਈ ਇਨ ਦਾ ਸੈਂਸ ਕਿ ਇੱਕ ਵਾਰ ਥੋੜ੍ਹੀ ਜਿਹੀ ਪਰੋਲ ਦੇ ਕੇ ਟੈਸਟਿੰਗ ਤਾਂ ਲਓ। ਹਾਂ, ਬਾਹਰ ਜਾ ਕੇ ਜੋ ਖਰਾਬੀ ਕਰਦੇ ਨੇ, ਕੁਝ ਉੱਚਾ ਨੀਵਾਂ ਬੋਲਦੇ ਨੇ ਜਾਂ ਕੋਈ ਬਿਆਨਾਤ ਇੱਦਾਂ ਦੇ ਆਉਂਦੇ ਆ, ਠੀਕ ਹੈ, ਫਿਰ ਤੁਸੀਂ ਕਾਰਨ ਦੋਸ਼ ਲਾ ਕੇ ਅੰਦਰ ਕਰ ਲਓ, ਐਡੀ ਵੀ ਕਿਹੜੀ ਗੱਲ ਆ। ਜੀ ਨਾਲੇ ਗੁਰਸੇਵਕ ਜੀ, ਜਦੋਂ ਇਹਨਾਂ ਕੈਦੀਆਂ ਨੂੰ ਤੁਸੀਂ ਪਰੋਲ ਤੇ ਛੱਡਦੇ ਹੋ, ਬੜੀਆਂ ਕੰਡੀਸ਼ਨਾਂ ਲਾ ਕੇ ਛੱਡਦੇ ਹੋ। ਤੁਸੀਂ ਇੱਕ ਕੰਡੀਸ਼ਨ ਬ੍ਰੇਕ ਕੀਤੀ ਨਹੀਂ ਤੇ ਉਹਨੇ ਤੁਹਾਨੂੰ ਹੋੜਿਆ ਨਹੀਂ, ਜੀ ਪਰ ਤੁਸੀਂ ਮੌਕਾ ਹੀ ਨਹੀਂ ਦੇਣਾ ਚਾਹੁੰਦੇ। ਬਿਲਕੁਲ। ਹੁਣ ਅਸੀਂ ਅਗਲੀ ਖਬਰ ਤੇ ਚੱਲਦੇ ਹਾਂ। ਤੁਸੀਂ ਜਿਹੜੀ ਬਿਆਨ ਦੀ ਗੱਲ ਕਰਦੇ ਹੋ, ਜੀ ਆਪ ਦੀ ਵਿਧਾਇਕਾ ਜੀ ਜੀ ਬੀਬਾ ਇੰਦਰਜੀਤ ਕੌਰ ਵੱਲੋਂ, ਜਿਹੜੇ ਸ਼ਾਇਦ ਨਕੋਦਰ ਤੋਂ MLA ਨੇ, ਜੀ 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 ਉਹਨਾਂ ਬਿਆਨ ਦੇ ਵਿੱਚ ਆਖਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 117 ਸੀਟਾਂ ਲਵਾਂਗੇ ਪੰਜਾਬ ਦੇ ਵਿੱਚ। ਉਹਨਾਂ ਨੇ ਦਾਅਵੇਦਾਰੀ ਆਪਣੀ ਪੇਸ਼ ਕੀਤੀ ਜੀ ਕਿ ਸੀਟਾਂ ਲੈਣਗੇ ਵੀ ਕਿੱਦਾਂ, ਜੇ ਲੋੜ ਪਈ ਤਾਂ ਧੌਣ ਤੇ ਗੋਡਾ ਧਰ ਕੇ। ਜੀ ਬਿਲਕੁਲ। ਸੋ ਇੱਕ ਤਾਂ ਬਿਆਨ ਤੇ ਚਾਨਣਾ ਪਾਓ। ਬਿਆਨ ਤੇ ਜਾਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਜਿਹਾ ਦੱਸਦੇ ਚੱਲਿਓ ਕਿ ਇਹ ਧੌਣ ਕਿਹਦੀ ਆ, ਕਿਹਦੀ ਧੌਣ ਤੇ ਗੋਡਾ ਧਰਿਆ ਜਾ ਰਿਹਾ ਹੈ 27 ਤੋਂ ਚੋਣਾਂ ਵੇਲੇ। ਧੌਣ ਤੇ ਗੋਡਾ ਤਾਂ ਫਿਰ ਹੁਣ ਬਾਅਦ 'ਚ ਦੱਸਦੇ ਹਾਂ ਕਿਤੇ ਧਾਰ ਹੋਊਗਾ, ਜਦੋਂ ਗੋਡਾ ਜਿੱਦਾਂ ਖਬਰ ਦੇ ਹਿਸਾਬ ਨਾਲ ਆਈ ਜਾਊਗਾ ਤੁਹਾਨੂੰ ਪਤਾ ਲੱਗ ਜਾਣਾ ਵੀ ਧੌਣ ਤੇ ਗੋਡਾ ਕਿਹਦੇ ਧਰਿਆ। ਜੀ ਪਹਿਲਾਂ ਤਾਂ ਇਹੀ ਆ ਵੀ ਇਹ ਤਾਂ ਫਿਰ ਉਹ ਗੱਲਾਂ ਹੋ ਗਈਆਂ ਨਾ ਵੀ ਮੂਸੇਵਾਲੇ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਠੀਕ ਹੈ ਜੀ, ਉੱਚੀਆਂ ਗੱਲਾਂ ਨੇ। ਪਤਾ ਨਹੀਂ ਹੁਣ ਚਲੋ ਹੁਣ ਕੱਲ੍ਹ ਹੀ ਪਿੱਛੇ ਉਹ ਸ਼ਬਦ ਲਾਉਣਾ ਹੁਣ ਜਿਹੜਾ ਗਾਣੇ 'ਚ ਬੋਲ ਦਿੱਤਾ ਆ। ਦੇਖੋ, ਇੱਕ ਆਮ ਜਿਹਾ ਜਿੱਦਾਂ ਪੰਜਾਬੀ ਭਾਈਚਾਰੇ 'ਚ ਇੱਕ ਵਰਤਾਰਾ ਹੁੰਦਾ ਆ, ਆਪਾਂ ਕਹਿੰਦੇ ਹੁੰਦੇ ਹਾਂ, ਜਿੱਦਾਂ ਬਜ਼ੁਰਗ ਬੋਲਦੇ ਹੁੰਦੇ ਆ ਵੀ ਯਾਰ ਬੰਦਾ ਤਾਂ ਇੱਦਾਂ ਦੀ ਚਵਲ ਮਾਰ ਦੇਵੇ ਤਾਂ ਬੰਦਾ ਜਰ ਜੁਰ ਵੀ ਲੈਂਦਾ ਵੀ ਚਲ ਹੋਊ ਪੂਰੇ ਕਰ ਦਿਓ। ਹੁਣ ਜੇ ਜਨਾਨੀਆਂ ਹੀ ਇਹੋ ਜਿਹੇ ਸ਼ਬਦ ਵਰਤਣਗੀਆਂ, ਉਹਨੂੰ ਪੰਜਾਬੀ ਚਵਲ ਹੀ ਕਹਿੰਦੇ ਆ, ਅਤੇ ਮਤਲਬ ਕਿ ਫਿਰ ਉਹ ਸਥਿਤੀਆਂ ਕਿੱਥੇ ਜਾਂਦੀਆਂ, ਮਤਲਬ ਕਿ ਸਾਡੀ ਮਾਨਸਿਕਤਾ, ਮਤਲਬ ਕਿ ਉਹ 'ਚ ਕਿੰਨਾ ਕੁ ਨਿਘਾਰ ਆ ਗਿਆ ਆ। ਔਰ ਉੱਪਰੋਂ ਤੁਸੀਂ ਵਿਧਾਇਕਾ ਹੋ, ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣ ਕੇ ਭੇਜਿਆ, ਲੇਕਿਨ ਤੁਸੀਂ ਵਿਧਾਇਕ ਬਣਨ ਦਾ ਨਸ਼ਾ ਹੀ ਇੰਨਾ ਲਿਆ ਹੋਇਆ ਕਿ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਕਿਹੜੀ ਕੁਰਸੀ ਮਿਲ ਗਈ ਆ। ਮੈਂ ਇਹਨਾਂ ਵਿਧਾਇਕਾਂ ਨੂੰ ਵੀ ਇਹ ਦੱਸਦਾ, ਜਿਹੜਾ ਇੱਕ ਸਾਂਸਦ ਆ ਉਹ ਤੁਹਾਡੇ ਤੋਂ, ਕਿਉਂਕਿ ਤੁਸੀਂ ਤਾਂ ਵਿਧਾਇਕ ਦੀ ਸੀਟ ਲਈ ਆ ਥੋੜ੍ਹੇ ਹਲਕੇ ਦੇ ਵਿੱਚੋਂ, ਜੀ ਸਾਂਸਦ ਦੀ ਸੀਟ ਆ, MP ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਂਦਾ, ਪੂਰਾ ਇਲਾਕਾ ਉਹਨੂੰ ਵੋਟ ਪਾਉਂਦਾ, ਤਾਂ ਇੱਕ ਬੰਦਾ ਚੁਣ ਹੁੰਦਾ ਆ। MP ਦੇ ਕੋਲ ਜਾਣੀ ਕਿ ਗ੍ਰਾਂਟ ਦਾ ਜਿਹੜਾ ਪੈਸਾ ਆਉਂਦਾ ਪਿੱਛੋਂ ਕੇਂਦਰ ਤੋਂ, ਉਹ ਜਿਹੜਾ ਕੋਟਾ ਹੁੰਦਾ ਆ, ਮੇਰੇ ਕੋਲ 5 ਕਰੋੜ ਦਾ ਹੁੰਦਾ, ਸਮਥਿੰਗ ਕੁਛ ਇਸ ਤਰ੍ਹਾਂ ਦਾ ਹੁੰਦਾ, ਮੈਂ ਠੀਕ ਹੋਵਾਂ, ਉਹਨੇ ਆਪਣੇ ਇਲਾਕੇ 'ਚ ਵੰਡਣਾ ਹੁੰਦਾ। ਹੁਣ ਇਲਾਕਿਆਂ ਦੇ ਵਿੱਚ ਬੈਠੇ ਹੈਗੇ ਵਿਧਾਇਕਾਂ ਨੇ ਉਸ MP ਦੇ ਨਾਲ, ਹੋ ਸਕਦਾ ਉਹਦੀ ਆਪਣੀ ਪਾਰਟੀ ਦਾ, ਹੋ ਸਕਦਾ ਦੂਜੀ ਪਾਰਟੀ ਦਾ ਵੀ ਹੋਵੇ, ਉਹਨਾਂ ਥੋੜ੍ਹੀ ਸੀਟੀ ਰਲਾ ਕੇ ਰੱਖਣੀ ਹੁੰਦੀ ਆ, ਕੋਆਰਡੀਨੇਟ ਕਰਕੇ ਚੱਲਣਾ ਹੁੰਦਾ ਕੋਆਰਡੀਨੇਟ ਕਰਾ ਕੇ ਚੱਲਣਾ ਹੁੰਦਾ। ਜੀ। ਇਹਦਾ ਮਤਲਬ ਜੇ ਆਪਾਂ ਇਹ ਕਹੀਏ ਵੀ ਵਿਧਾਇਕ ਦੀ ਪਾਵਰ ਕੀ ਹੋਈ, ਜਿਹਨੂੰ ਅਸੀਂ ਰਾਜਾ ਬਣਾਇਆ ਹੋਇਆ ਆ, ਮੈਂ ਰਾਜੇ ਵੜਿੰਗ ਦੀ ਨਹੀਂ ਗੱਲ ਕਰਦਾ, ਸਾਨੂੰ ਲੱਗਦਾ ਕਿ ਵਿਧਾਇਕ ਨਾ ਬਸ ਇਹ ਤਾਂ DCO ਹੀ ਹੋ ਗਿਆ। ਵਿਧਾਇਕ ਕੋਈ ਪਾਵਰ ਨਹੀਂ ਹੈਗੀ, ਵਿਧਾਇਕ ਤੁਹਾਡਾ ਕੁਝ ਨਹੀਂ ਸਵਾਰ ਸਕਦਾ, ਕਿਉਂਕਿ ਉਹਦੇ ਹੱਥ ਵਸੇ ਹੈ ਨਹੀਂਗਾ। ਵਿਧਾਇਕ ਦਾ ਤਾਂ MP ਸਵਾਰ ਸਕਦਾ, ਕਿਉਂਕਿ MP ਨੂੰ ਪੈਸਾ ਪਿੱਛੋਂ ਆਉਂਦਾ ਆ, ਉਹ ਤਾਂ ਆਉਣਾ ਹੀ ਆਉਣਾ ਆ। MP ਚਾਹੇ ਤਾਂ ਪਿੰਡ ਨੂੰ ਸਵਰਗ ਬਣਾ ਦੇਵੇ, ਕਈਆਂ ਪਿੰਡਾਂ ਨੂੰ ਮਰਜ਼ੀ ਉਹਦੀ ਪੈ ਲਾ ਦੇਵੇ, ਜਿੱਥੇ ਮਰਜ਼ੀ ਲਾ ਦੇਵੇ, ਠੀਕ ਹੈ ਨਾ। ਵਿਧਾਇਕ ਕੋਲ ਕੀ ਪਾਵਰ ਆ? ਵਿਧਾਇਕ ਨੇ ਸਿਰਫ ਆਪਣੇ ਇਲਾਕੇ ਦੇ ਮਸਲੇ ਚੱਕਣੇ ਆ, ਵਿਧਾਨ ਸਭਾ 'ਚ ਜਾ ਕੇ ਬੋਲ ਦੇਣੇ ਆ, ਬਸ। ਪੈਸੇ ਦਾ ਕੋਈ ਲੈਣ ਦੇਣ ਨਹੀਂ ਸਰਕਾਰ ਨਾਲ ਨਾ, ਵਿਧਾਇਕ ਨੂੰ ਪੈਸਾ ਥੋੜ੍ਹਾ ਆਉਂਦਾ ਆ। ਅੱਛਾ ਜੀ। ਪੈਸੇ ਤਾਂ MP ਦੇ ਫੰਡ 'ਚੋਂ ਆਉਣੇ ਨੇ। ਹਾਂਜੀ, ਉਹ ਠੀਕ ਹੈ ਕਿ ਇਹਨਾਂ ਦੇ ਥਰੂ ਜਾ ਕੇ ਗਾਹਾਂ ਲੱਗਣੇ ਹੁੰਦੇ। ਹੁਣ MP ਕੱਲਾ ਥੋੜ੍ਹਾ ਕੇ ਪਿੰਡ 'ਚ ਵੰਡੂਗਾ, ਠੀਕ ਹੈ ਨਾ। ਉਹ ਜਿਹਨਾਂ ਸਾਂਝ ਰਲੀ ਹੁੰਦੀ, ਜਾਂ ਤੁਹਾਡੀ ਆਪਣੀ ਪਾਰਟੀ ਦਾ ਹੈਗਾ, ਤਾਂ ਤੁਹਾਨੂੰ ਐਂ ਲੱਗਦਾ ਕਿ ਪੈਸੇ ਤਾਂ ਵਿਧਾਇਕ ਹੀ ਦੇ ਕੇ ਗਿਆ। ਓਬੀਅਸਲੀ ਦੇ ਕੇ ਤਾਂ ਚਲੋ ਵਿਧਾਇਕ ਹੀ ਜਾਂਦੇ, ਲੇਕਿਨ ਆਇਆ ਤਾਂ ਕਿਸੇ ਦੀ ਪਾਵਰ ਨਾਲ ਆ ਨਾ। ਅਤੇ ਜਿਨ੍ਹਾਂ ਵਿਧਾਇਕਾਂ ਦੀ ਸੀਟ ਨਹੀਂ ਰਲੀ ਹੁੰਦੀ, ਕੋਈ ਹੋਰ ਪਾਰਟੀ ਦਾ ਹੁੰਦਾ ਆ, ਉੱਥੇ ਕਲੇਸ਼ੀ ਪਿਆ ਰਹਿੰਦਾ, ਜਾਂ ਕਿਸੇ ਹੁੰਦਾ ਵੀ ਇੱਥੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਆਪਾਂ ਤਾਂ ਦੂਸਰੀ ਪਾਰਟੀ ਦਾ, ਆਪਾਂ ਕਿਉਂ ਇਹਨਾਂ ਦਾ ਸਵਾਰੀਏ ਇਸ ਇਲਾਕੇ ਦਾ। ਪਰ ਇਹ ਗੱਲ ਅਸਲ 'ਚ ਵਿਧਾਇਕ ਦੀ ਜਿਹੜੀ ਵਿਧਾਨਕ ਪਾਵਰ ਆ, ਉਹਦੇ ਵਿੱਚ ਵਿਧਾਇਕ ਨੂੰ ਇਹ ਕਿਹਾ ਹੋਇਆ ਆ, ਆਪਣੇ ਇਲਾਕੇ ਦੇ ਲੋਕਾਂ 'ਚ ਜਾ, ਸੁਣ ਉਹਨਾਂ ਨੂੰ, ਉਹਨਾਂ ਦੀਆਂ ਮੁਸ਼ਕਿਲਾਂ ਕੀ ਆ, ਵਿਧਾਨ ਸਭਾ 'ਚ ਜਾ ਕੇ ਉਹਨੂੰ ਬੋਲ, ਤਾਂ ਕਿ ਤੇਰਾ ਉਹ ਰਿਕਾਰਡ ਹੋ ਜਾਵੇ, ਸਪੀਕਰ ਸੁਣੇ, ਉਹ ਫਿਰ ਗਾਹਾਂ ਜਾਵੇ ਜੀ। ਉਹਨੂੰ ਹੁਣ MP ਗਾਹਾਂ ਲੈ ਜਾਵੇ, ਜਾਂ ਤੁਹਾਡੀ ਵੈਸੇ ਹੀ, ਕਿਉਂਕਿ ਰਿਕਾਰਡਿੰਗ ਹੁੰਦੀ ਹੈ, ਤੁਹਾਡੀ ਆਵਾਜ਼ ਜਾਂਦੀ ਆ, ਹੋ ਸਕਦਾ ਤੁਹਾਡੀ ਸੁਣਵਾਈ ਹੋ ਜਾਵੇ, ਇੰਨੀ ਕਿ ਤੁਹਾਡੇ ਕੋਲ ਪਾਵਰ ਆ। ਅਤੇ ਤੁਸੀਂ ਕੀ ਕਰਦੇ ਪਏ ਹੋ? ਉੱਥੇ ਵਧਾ ਚੜ੍ਹਾ ਕੇ ਆਪਣੇ ਆਕਿਆਂ ਨੂੰ ਵਧੀਆ ਦਿਖਾਉਣ ਦੇ ਲਈ ਉੱਥੇ ਚਵਲਾਂ ਛੱਡੀ ਜਾਣ ਡਏ ਹੋ। ਅਤੇ ਹੁਣ ਤੁਹਾਡੇ ਬਿਆਨ ਦੇ ਉੱਪਰ ਆਈਏ। ਅਸਲ 'ਚ ਜਿਹੜਾ ਇਹ ਬਿਆਨ ਸੀਗਾ, ਹਾਂਜੀ, ਅਸਲ 'ਚ ਤਾਂ ਇਹ ਜਿਹੜਾ ਇਹਨਾਂ ਦਾ ਪੰਗਾ ਪਿਆ ਹੈਗਾ ਆ, ਉਹ ਪਿਆ ਹੈਗਾ ਬਾਜਵੇ ਤੋਂ, ਕਿਉਂਕਿ ਬਾਜਵਾ ਵੀ ਥੋੜ੍ਹੇ ਜਿਹੇ, ਤੁਹਾਨੂੰ ਪਤਾ, ਕਈ ਵਾਰ ਫਿਰ ਉਹ ਜਦੋਂ ਗੁੱਸੇ ਗੱਸੇ ਹੋ ਜਾਂਦੇ ਨਾ, ਫਿਰ ਉਹ ਵੀ ਥੋੜ੍ਹਾ ਚੱਕ ਦਿੰਦੇ ਆ ਕੰਮ, ਤੱਤਾ ਹੋ ਜਾਂਦਾ ਆ ਜੀ। ਅਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀ ਇਹ ਲੁੱਟ ਖਸੁੱਟ ਹੋ ਰਹੀ ਆ, ਜਾਂ ਕੁਛ ਵੀ ਇਹ ਚੱਲਦਾ ਪਿਆ, ਉਹਦੇ ਵਿਰੁੱਧ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ। ਉਹਦੇ ਵਿੱਚ ਉਹਨੇ ਇੱਕ ਸ਼ਬਦ ਵਜਾਤੇ ਸੀ, ਬੈਂਡ ਵਜਾਤੇ ਸੀ, ਕਹਿੰਦੇ
ਇੱਕ ਈਟੀਓ ਵੀ ਧਰ ਲਿਆ ਸੀ, ਕਹਿੰਦੇ ਵੀ ਆਉਣ ਦਿਓ ਸਾਨੂੰ, ਈਟੀਓ ਪਹਿਲਾਂ ਤਾਂ ਤੇਰਾ ਹੀ ਬੈਂਡ ਵਜਾਉਣਾ ਆ। ਹੁਣ ਉਹ ਜਿਹੜੀ ਉਹ ਅਫਸਰਸ਼ਾਹੀ ਆ, ਉਹ ਹੁਣ ਉਹ ਸਰਕਾਰ ਜਿਹੜੀ ਵੀ ਸੂਬੇ ਦੀ, ਉਹਨੂੰ ਫਿਰ ਦੁੱਖ ਲੱਗਣਾ ਵੀ ਇਹ ਸਾਨੂੰ ਸੁਣਾਉਣ ਡਿਆ ਆ, ਕਿਉਂਕਿ ਬਾਜਵਾਨ ਤੋਂ ਫਿਰ ਨਾਂ ਵੀ ਲੈ ਜਾਂਦੇ ਹੁੰਦੇ ਆ ਵੀ ਫਲਾਣੇ ਪੁਲਿਸ ਵਾਲੇ ਆ, DSP ਆ ਜਾਂ SP ਆ, ਤੇਰਾ ਨੰਬਰ ਲੱਗਣਾ, ਤੇਰਾ ਬੈਂਡ ਵਜਾਉਣਾ। ਇਹ ਮਸਲਾ ਉੱਥੋਂ ਉਲਝਿਆ ਸੀ। ਇਹ ਬੀਬਾ ਹੁਣ ਅਸਲ 'ਚ ਤਾਂ ਗਏ ਸੀਗੇ ਉੱਥੇ ਇਸ ਚੀਜ਼ ਦੇ ਉੱਪਰ ਥੋੜ੍ਹਾ ਬੋਲਣ, ਕਿ ਉਹਨੂੰ ਥੋੜ੍ਹਾ ਡਿਫੈਂਡ ਕਰਨ ਗਏ ਸੀਗੇ, ਦੇਖੋ ਬਾਜਵਾ ਉਹਨੇ ਕੀ ਬੋਲ ਕੇ ਗਏ ਆ, ਇਹ ਬੈਂਡ ਵਜਾਉਣ ਵਾਲੀ ਗੱਲਾਂ ਨਹੀਂ ਕਰਨੀ ਚਾਹੀਦੀਆਂ, ਇਹ ਤਾਂ ਈਰਖਾ ਹੋ ਗਈ, ਇਹ ਤਾਂ ਇਹ ਕਿੱਦਾਂ ਦਾ ਪ੍ਰਸ਼ਾਸਨ ਦੇਣਗੇ, ਇਹ ਤਾਂ ਨਫ਼ਰਤ ਕਰਦੇ ਆ, ਜੇ ਆ ਬੂ ਆ। ਉੱਥੇ ਇਹਨਾਂ ਨੇ ਵਧਾ ਚੜ੍ਹਾ ਕੇ ਕਹਿ ਦਿੱਤਾ ਜੀ ਅਸੀਂ ਤਾਂ ਫਿਰ ਐਤਕੀ 95 ਨਹੀਂ 97 ਨਹੀਂ 117 ਹੀ ਲੈ ਕੇ ਜਾਣੀਆਂ। ਕਦੀ 117 ਸੀਟਾਂ ਬਣੀਆਂ ਪੰਜਾਬ 'ਚ ਕਦੀ ਕਿਸੇ ਕੋਲ? ਚਲੋ ਬਹੁਤ ਮੁਸ਼ਕਿਲ ਆ, ਬਹੁਤ ਮੁਸ਼ਕਿਲ ਆ। ਚਲੋ ਪਿਛਲੇ ਸਮੇਂ ਤੇ ਜਿਹੜੀਆਂ ਇਹਨੇ ਸੀਟਾਂ ਜਿੱਤ ਹਾਸਲ ਕੀਤੀ ਆ, ਬਹੁਤ ਵਧੀਆ ਰਿਕਾਰਡ ਸੀ ਇੱਕ, ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਪਾਰਟੀ ਦਾ। ਉਹ ਚਲੋ ਉਸ ਟਾਈਮ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਨਾ ਕੋਈ ਨਹੀਂ ਲੱਭਦਾ ਚਾਰਾ, ਜੀ ਜਦੋਂ ਵੱਡੀ ਸਪੇਸ ਬਣੀ ਹੁੰਦੀ ਆ, ਫਿਰ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਇਹ ਸਾਰੇ ਤੋਂ ਘੱਟ ਜੋਰ ਹੈ, ਇਹਨੂੰ ਲਿਆਓ। ਅੰਨਿਆਂ ਚੋਂ ਕਾਣੇ ਰਾਜ ਵਾਲੀ ਗੱਲ। ਪਤਾ ਨਹੀਂ ਹੁਣ ਇਹਨੂੰ ਕਾਣਾ ਰਾਜਾ ਗਈ ਹੈ ਕਿ ਘੱਟ ਜੋਰ ਗਈ ਹੈ, ਮਤਲਬ ਕਿ ਉਹਨਾਂ ਲੱਗਾ ਚੱਲ ਯਾਰ ਇਹਨਾਂ ਨੂੰ ਲਿਆਓ, ਇਹਨਾਂ ਨੂੰ ਕਦੀ ਮੌਕਾ ਨਹੀਂ ਮਿਲਿਆ ਹੈਗਾ। ਉਹ ਇਹ ਇਸ ਆਮ ਆਦਮੀ ਪਾਰਟੀ ਵਾਲੇ ਉਹ ਸਪੇਸ ਲੈ ਕੇ ਬੈਠੇ ਸੀ। ਪਰ ਬੀਬਾ ਜੇ ਇਹ ਕਹਿੰਦੀ ਆ ਕਿ 117 ਲਾਵਾਂਗੇ, ਉਹ ਧੌਣ ਦੇ ਉੱਪਰ ਗੋਡਾ ਰੱਖ ਕੇ, ਉਹ ਵੀ ਪੰਜਾਬ ਦੇ ਵਾਸੀਓ ਇਹ ਧੌਣ ਤੁਹਾਡੀ ਆ, ਜਿੱਥੋਂ ਤੁਸੀਂ ਸਵਾਲ ਕੀਤਾ ਸੀ। ਇਹ ਕਹਿੰਦੇ ਆ ਵੀ ਨਹੀਂ ਪਾਉਂਗੇ ਨਾ, ਫਿਰ ਧੌਣ 'ਤੇ ਗੋਡਾ ਰੱਖ ਕੇ ਪਾਵਾਂਗੇ। ਪੁੱਛੋ ਬਈ ਆਪਣੀ ਇਸ ਬੀਬਾ ਨੂੰ ਵੀ ਤੈਨੂੰ ਇਹ ਕਿਹਨੇ ਅਧਿਕਾਰ ਦਿੱਤਾ? ਤੇਰੇ ਕੋਲ ਤਾਂ ਪਾਵਰ ਇਹ ਸਿਰਫ ਇਹ ਆ ਕਿ ਤੂੰ ਸਾਡੀ ਮੁਸ਼ਕਿਲਾਂ ਸੁਣ ਤੇ ਗਾਂ ਜਾ ਕੇ ਬੋਲਦੇ ਬਸ, ਠੀਕ ਹੈ ਨਾ। ਜਾਂ ਫਿਰ ਜਿੱਥੇ ਇਹ ਚੀਜ਼ ਸੁਣਾਉਂਦੇ ਆ, ਜੇ ਇਹਨਾਂ ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਜਿਹੜਾ ਕੇਡਰ ਜੇ ਉਹਨਾਂ ਦੇ ਵਿੱਚ ਚੱਲ ਗਟਸ ਹੈਗੇ ਆ, ਦੂਜੇ ਨੇ ਤਾਂ ਚਲੋ ਕਹਿਣਾ ਹੀ ਆ ਵੀ ਇਹ ਬੁਰਾ ਬੋਲ ਗਈ ਆ, ਲਿਖਾ ਲਓ ਬੀਬੀ ਕੋ ਐਫੀਡੈਵਿਟ ਦੇ ਉੱਪਰ। ਫਿਰ ਅਭੀ ਬਾਅਦ ਚੱਕ ਐਫੀਡੈਵਿਟ ਆ ਚੱਕ ਵਕੀਲ ਬੈਠੇ, ਮੋਹਰ ਲੱਗਣ ਲੱਗੀ ਆ, ਜੇ ਤੇਰੀ 117 ਸੀਟਾਂ ਨਹੀਂ ਆਈਆਂ ਵੀ ਘੜੀਸਾ ਦੇਵਾਂਗੇ ਪੂਰਾ, ਜਾਂ ਤੂੰ ਇਹ ਜ਼ਬਾਨ ਕਰ ਦੇ ਕਿ ਮੁੜ ਕੇ ਕਦੇ ਤੂੰ ਰਾਜਨੀਤੀ 'ਚ ਨਹੀਂ ਆਉਣਾ। ਕਿਤੇ ਨਾ ਜਿਹੜੇ ਬਿਆਨਾਂ ਦੀ ਆ ਸਹਿਣਸ਼ੀਲਤਾ, ਆਪਣੇ ਜਿਹੜੀ ਸ਼ੁਰੂਆਤ 'ਚ ਵੀ ਮੈਂ ਗੱਲ ਕੀਤੀ ਸੀ, ਹੰਕਾਰ ਕਹਿ ਲਓ ਜੀ, ਹਾਂਜੀ ਹੰਕਾਰ ਬੋਲਦਾ ਆ, ਹਾਂਜੀ ਰਹੀ ਨਹੀਂ ਆ। ਸੋ ਆਪਾਂ ਜਜ਼ਬਾਤਾਂ ਤੇ ਕਾਬੂ ਜ਼ਰੂਰ ਰੱਖਣਾ ਕਿ ਅਸੀਂ ਨਾ ਇਹੋ ਜਿਹਾ ਕੋਈ ਬਿਆਨ ਦੇ ਜਾਈਏ ਮੁੜ ਕੇ ਸਾਡਾ ਘੜੀਸਾ ਲੱਗਦਾ ਫਿਰ। ਸੋ ਅਸੀਂ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ, ਤੇ ਗੋਡਾ ਪਤਾ ਲੱਗੇ ਉਹ ਗੱਲਬਾਤ ਜਿਹੜੇ ਪ੍ਰੋਗਰਾਮ ਦੇ ਪ੍ਰੈਜ਼ੈਂਟਰ ਉਹਨਾਂ ਦੀ ਹੋ ਰਹੀ ਸੀ। ਸੋ ਚਲੋ ਸਹਿਣਸ਼ੀਲਤਾ ਦੇ ਤੇ ਵੀ ਆਉਂਦੇ ਆ, ਪਰ ਜਿਹੜੇ ਇੱਕ ਪਾਸੇ T20 ਚੱਲ ਰਿਹਾ ਜੀ, ਪਰ ਇੱਕ ਪਾਸੇ ਰੈਲੀ ਵਰਸਸ ਰੈਲੀ ਵੀ ਪੰਜਾਬ ਦੇ ਵਿੱਚ ਬਣਿਆ ਹੋਇਆ, ਮਾਹੌਲ ਬਣਿਆ ਹੋਇਆ। ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਆ, ਮੌਜੂਦਾ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਭਾਵੇਂ ਸਟੇਟ ਦੀ, ਉਹਨਾਂ ਵੱਲੋਂ ਇੱਕ ਜ਼ੋਰ ਅਜਮਾਇਸ਼ ਦਿਖਾਉਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਆ, ਉਹ ਕੀ ਗੱਲਾਂ ਨਿਕਲ ਕੇ ਆ ਰਹੀਆਂ ਨੇ? ਪੰਜਾਬ ਦੇ ਲੋਕਾਂ ਦਾ ਨਾ ਇਹ ਚੀਜ਼ ਥੋੜ੍ਹੀ ਲੁਕੀ ਰਹਿ ਗਈ, ਪਰ ਮੈਂ ਇਹਨੂੰ ਥੋੜ੍ਹਾ ਬਰੀਕੀ ਦੇ ਨਾਲ ਦੇਖਿਆ। ਪਿੱਛੇ ਆਪਣੇ ਪੱਤਰਕਾਰ ਵਾਲੇ ਵੱਡੇ ਸਾਡੇ ਥੋੜ੍ਹੇ ਜਿਹੇ ਮਾਣਯੋਗ ਪੱਤਰਕਾਰ ਨੇ, ਉਹਨਾਂ ਨਾਲ ਵੀ ਇਸ ਚੀਜ਼ ਦਾ ਥੋੜ੍ਹਾ ਜਿਹੀ ਸਾਂਝ ਪਾਈ ਆ ਵੀ ਇਹ 'ਚ ਕੀ ਲੁਕਿਆ ਕੀ ਹੋਇਆ ਹੈ। ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਰੈਲੀ ਕਰਨ ਜਾਈ, ਉਹਨਾਂ ਨੇ ਜਿੱਥੇ ਰੈਲੀ ਕਰਨੀ ਉਹ ਤਾਂ 100 ਕਿੱਲਾ ਲੈ ਲਿਆ ਪਹਿਲਾਂ ਹੀ, ਹੋ ਸਕਦਾ ਉਹ ਫਸਲੀ ਹੋਵੇ, ਉਹ ਠੇਕੇ 'ਤੇ ਲੈ ਲੈਂਦੇ। ਜੀ ਉਹ ਯਾਨੀ ਕਿ ਜੇ ਉੱਥੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਲੱਖਾਂ ਦੀ ਗਿਣਤੀ 'ਚ ਬੰਦੇ ਬਿਠਾਉਣੇ ਆ, 100 ਕਿੱਲਾ ਲਿਆ ਤੇ ਇਹਦਾ ਮਤਲਬ ਲੱਖ, 1.5 ਲੱਖ, 2 ਲੱਖ ਦਾ ਤਾਂ ਘੱਟ ਕਰੇ ਹੋਊਗਾ ਦਿਮਾਗ ਦੇ ਵਿੱਚ ਤੁਹਾਡੇ। ਸੁਖਾਲਾ ਹੋ ਸਕਦਾ ਉਹ ਓਬਵੀਅਸਲੀ ਉਹ ਇੰਨੀ ਸ਼ਾਮਲਟ ਜ਼ਮੀਨ ਦਾ ਕਿਤੇ ਪਈ ਨਹੀਂ ਹੋਣੀ, ਇਹਦਾ ਮਤਲਬ ਉੱਥੇ ਕੋਈ ਨਾ ਕੋਈ ਫਸਲ ਹੋਣੀ ਆ, ਫਿਰ ਤੁਸੀਂ ਉਹਦੀਆਂ ਅਦਾਇਗੀਆਂ ਵੀ ਕੀਤੀਆਂ ਹੋਣਗੀਆਂ, ਹੱਟੀ ਵੀ ਲਾਈ ਹੋਊਗੀ, ਉਹ ਟੈਕਸ ਪੇਅਰ ਦਾ ਪੈਸਾ ਹੀ ਆ। ਉਹ ਸਾਨੂੰ ਪਤਾ ਨਹੀਂ ਲੱਗਦਾ ਇਹ ਕੀ ਕਰੀ ਜਾਂਦੇ ਆ। ਵਿੱਚੋਂ ਫਿਰ ਗੱਲ ਇਹ ਨਿਕਲ ਕੇ ਆਈ ਆ, ਦੇਖੋ 8 ਤਰੀਕ ਮੰਨੀ ਜਾਂਦੀ, 8 ਮਾਰਚ ਸੰਭਾਵੀ ਆ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ 8 ਮਾਰਚ ਆ, ਅਮਿਤ ਸ਼ਾਹ ਹੁਣੀ ਪੰਜਾਬ ਆ ਰਹੇ ਆ, ਮੋਗੇ ਖੰਨੀ ਆ ਰਹੇ ਆ, ਕੋਈ ਮੇਰੇ ਖਿਆਲ ਪਿੰਡ ਮੋਗੇ ਦਾ ਹੀ ਕੋਈ ਪਿੰਡ ਹੈ, ਕੋਈ ਚਾਲਾਂ, ਪਤਾ ਨਹੀਂ ਮੋਰੇ ਕੁਛ ਪੈਂਦਾ, ਮੈਂ ਇੰਨਾ ਸ਼ੋਅ ਨਹੀਂ ਹੈਗਾ, ਪਰ ਪਿੱਛੇ ਕੋਈ ਚਾਲਾਂ ਚੂਲਾ ਪੈਂਦਾ ਪਿੰਡ, ਮੋਗੇ ਜ਼ਿਲ੍ਹੇ ਦਾ ਪਿੰਡ। ਹਾਂਜੀ, ਉਹ ਕਹਿੰਦੇ ਆ ਵੀ ਉੱਥੇ ਅਸੀਂ ਰੈਲੀ ਕਰਨੀ ਆ, ਵੀ ਘੱਟ ਤੋਂ ਘੱਟ 50 ਤੋਂ ਲੱਖ ਬੰਦਾ ਉੱਥੇ ਇਕੱਠਾ ਹੋਣਾ ਚਾਹੀਦਾ, ਇੰਨਾ ਕੁ ਜਾਣੀ ਕਿ ਉਹਨਾਂ ਨੇ ਉਹ ਹਿਸਾਬ ਕਿਤਾਬ ਲਾਇਆ ਹੋਇਆ ਆ। ਇਹਦਾ ਮਤਲਬ ਜੇ ਇੱਕ ਪਾਸੇ ਗਵਰਨਰ ਦੇ ਨਾਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਚਿਹਰਾ ਤੁਰਿਆ ਫਿਰਦਾ ਆ, ਅਤੇ ਉੱਧਰ ਅਸ਼ਵਨੀ ਕੁਮਾਰ ਹੁਣੀ ਐਕਟਿੰਗ ਪ੍ਰਧਾਨ BJP ਦੇ ਤੁਰੇ ਫਿਰਦੇ ਆ, ਹੋ ਸਕਦਾ ਕਿ ਇਸ ਰੈਲੀ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਵੀ ਇਹ ਬਾਬੇ ਹੋਣਾ ਦੇ ਨਾਲ ਇਹ ਸਾਰੀਆਂ ਚੀਜ਼ਾਂ ਉੱਥੇ ਬਿਰਾਜਮਾਨ ਹੋਣ। ਠੀਕ ਹੈ ਜੀ। ਸੋ ਜੇ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ, ਫਿਰ ਸਾਨੂੰ ਇਹ ਵੀ ਲੱਗਦਾ ਕਿ ਇਹ ਫਿਰ ਕਿਤੇ ਹੁਣ ਤੁਹਾਨੂੰ ਦਰਸਾ ਤਾਂ ਨਹੀਂ ਰਹੇ ਕਿ ਅਸੀਂ ਇਕੱਠੇ ਹੀ ਹਾਂ, ਜਾਂ ਸਾਡਾ ਗੱਠਜੋੜ ਸ਼ੁਰੂਆਤ ਹੋ ਗਈ ਆ। ਕਿਤੇ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ BJP ਅਕਾਲੀ ਦਲ, ਜਿੱਦਾਂ ਤੁਸੀਂ ਦੱਸਿਆ ਕਿ ਕਿਆਸਰਾਈਆਂ ਇਹ ਨੇ ਕਿ ਅਮਿਤ ਸ਼ਾਹ ਨੇ ਉਸ ਰੈਲੀ ਦੇ ਵਿੱਚ ਆਉਣਾ ਆ,
ਕਿਤੇ ਉਹ ਅਨਾਉਂਸ ਕਰਨ ਤਾਂ ਨਹੀਂ ਆ ਰਹੇ ਕਿ ਗੱਠਜੋੜ ਦਾ ਅਨਾਉਂਸ ਕਰਨਾ ਚਲੋ ਹੋਵੇ ਉਹ ਵੈਸੇ ਤਾਂ ਬਹੁਤ ਲੁਕਿਓ ਗੱਲ ਸੀ ਵੀ ਚਲੋ ਵੀ ਨਾਲ ਅਟੈਚ ਕਰ ਦਿੰਦੇ, ਪਰ ਆਹ ਮੈਂ ਖਤਮ ਕਰ ਦਿੰਦਾ। ਜੀ। ਹੁਣ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦੀ ਕਨਸੋ ਹੋ ਗਈ ਆ ਵੀ ਇਹ ਵੱਡੀ ਰੈਲੀ ਕਰਨਗੇ, ਵੀ ਜੇ ਕਿਤੇ ਇਹ ਲਕੀਰ ਖਿੱਚ ਕੇ ਚੱਲ ਗਿਆ ਵੀ ਅਸੀਂ ਬਹੁਤ ਪਿੱਛੇ ਡਿੱਪਣਾ ਆ, ਔਖਾ ਹੋ ਜਾਏਗਾ ਫਿਰ ਉਹਨਾਂ ਨੂੰ। ਆਮ ਆਦਮੀ ਪਾਰਟੀ ਨੇ ਉਹ 100 ਕਿੱਲੇ ਜ਼ਮੀਨ ਪਹਿਲਾਂ ਓਕੇ ਕਰ ਲਿਆ ਹੈ ਕੰਮ ਮੋਗਾ ਦੇ ਵਿੱਚ, ਠੀਕ ਹੈ ਜੀ। ਉਸੇ ਜਗ੍ਹਾ ਦੇ ਉੱਪਰ ਜਿੱਥੇ ਬੀਜੇਪੀ ਨੇ ਰੈਲੀ ਕਰਨੀ ਆ, ਇਹ ਆਉਂਦੀ 16 ਤਰੀਕ ਨੂੰ ਉੱਥੇ ਰੈਲੀ ਕਰਨ ਦੀ ਇਹਨਾਂ ਦੀ ਪੂਰੀ ਸੰਭਾਵਨਾ ਹੈ। 16 ਫਰਵਰੀ। ਹਾਂਜੀ, ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਲਕੀਰ ਬੀਜੇਪੀ ਉੱਥੇ ਖਿੱਚਣ ਜਾ ਰਹੀ ਸੀ, ਹੋ ਸਕਦਾ ਉੱਥੇ ਨਾਲ ਹੋਰ ਵੀ ਪਾਰਟੀਆਂ ਜੁੜਦੀਆਂ ਜਿਨ੍ਹਾਂ ਦੇ ਆਪਣਾ ਚਿਹਰਿਆਂ ਦੇ ਨਾਂ ਕਹਿੰਦੇ ਆ, ਤੁਸੀਂ ਉੱਥੋਂ ਸਿਰ ਵੱਡੀ ਲਕੀਰ ਖਿੱਚਣ ਦੀ ਤਾਕਤ ਦੇ ਵਿੱਚ ਇਹ ਸਾਰਾ ਕੁਝ ਕਰਨਾ ਆ। ਪੈਸਾ ਦੀ ਬਰਬਾਦੀ, ਪੰਜਾਬ ਦੇ ਅਸਲ ਮੁੱਦਿਆਂ ਦੀ ਬਰਬਾਦੀ, ਤੁਸੀਂ ਉੱਤੇ ਗੱਲੇ ਨਹੀਂ ਕਰ ਰਹੇ, ਸਿਰਫ ਕਿ ਸਾਡੀ ਲਕੀਰ ਵੱਡੀ ਹੋਣੀ ਚਾਹੀਦੀ ਆ, ਅਸੀਂ ਪਾਵਰ 'ਚ ਆ ਜਾਈਏ, ਬਾਕੀ ਤਾਂ ਬਾਅਦ ਦੇਖਦੇ ਹਾਂ। ਸੋ ਇਹ ਰੈਲੀ ਬਸ ਰੈਲੀ ਚੱਲਣ ਡਿਆ। T20 ਤਾਂ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਚੇਤਾ ਵੀ ਨਹੀਂ ਹੋਣਾ ਵੀ ਉੱਧਰ USA ਪਾਕਿਸਤਾਨ ਦੇ ਮੈਚ ਦਾ ਕੀ ਬਣਿਆ। ਬਿਲਕੁਲ ਬਿਲਕੁਲ। ਜਿੱਥੇ ਨਹੀਂ ਇੰਟਰਸਟ ਚਲੋ ਖੇਡਾਂ 'ਚ ਵੀ ਪੂਰਾ ਨੇ, ਤਾਂ ਹੀ ਉਹ ਸਮਾਂ ਦੇ ਪਾਉਂਦੇ ਆ ਰੈਲੀਆਂ 'ਤੇ, ਕਿਉਂਕਿ 27 ਦਾ ਮੈਚ ਜ਼ਿਆਦਾ ਵੱਡਾ ਆ, ਕਿਉਂਕਿ ਲੋਕਾਂ ਵੱਲੋਂ ਸੀ ਕਿ ਅਸੀਂ ਇੱਕ ਤੀਜੀ ਪਾਰਟੀ ਨੂੰ ਮੌਕਾ ਦਿੱਤਾ ਆ। ਉਸ ਤੋਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਕਹਿਣਾ ਆ ਉਹ ਨਿਰਾਸ਼ ਨੇ। ਜਦੋਂ ਪੰਜਾਬ ਜਾ ਕੇ ਦੇਖਦੇ ਆ, ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਨਿਰਾਸ਼ ਨੇ, ਉਹਨਾਂ ਦੇ ਕੰਮ ਨਹੀਂ ਕੀਤੇ ਕਿਸੇ ਵੀ, ਕਿਉਂਕਿ ਮੈਂ ਵੀ 3 ਹਫ਼ਤੇ ਉੱਥੇ ਲਾ ਕੇ ਆਇਆ। ਜੀ। ਦੇਖੋ ਪਿਛਲੀ ਵਾਰ ਜੇ ਆਮ ਆਦਮੀ ਪਾਰਟੀ 92 ਸੀਟਾਂ ਲੈ ਗਈ ਆ, ਚਲੋ ਹੁਣ ਤਾਂ 92 ਤੋਂ ਵੀ ਵਧੀਆ ਹੋਈਆਂ ਆ। ਮੇਰੇ ਖਿਆਲ ਹੁਣ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀਗਾ ਕਿ ਉਹ 92 ਸੀਟਾਂ ਬੇਸਿਕਲੀ ਤੁਹਾਡੀ ਉਹ ਕੋਈ ਕਾਰਜਕਾਰੀ ਜਾਂ ਤੁਹਾਡੇ ਚਿਹਰਿਆਂ ਨੂੰ ਨਹੀਂ ਮਿਲੀਆਂ ਹੈਗੀਆਂ, ਉੱਥੇ ਇੱਕ ਸਪੇਸ ਪਈ ਸੀਗੀ। ਪੰਜਾਬ ਦੇ ਬੰਦਿਆਂ ਨੂੰ ਕੁਝ ਉੱਥੇ ਫਿੱਟ ਨਹੀਂ ਆ ਰਿਹਾ ਸੀਗਾ। ਉਹ ਅਕਾਲੀਆਂ ਤੋਂ ਵੀ ਸਤੇ ਹੋਏ ਸੀਗੇ, ਬੀਜੇਪੀ ਤਾਂ ਚਲੋ ਹਜੇ ਹਾਸ਼ੀਏ 'ਤੇ ਹੀ ਆ, ਉਹ ਤਾਂ ਕਿਤੇ ਗਿਣਤੀ ਮਿਣਤੀ 'ਚ ਨਹੀਂ ਆਉਂਦੀ ਹੈਗੀ, ਅਤੇ ਇੱਧਰ ਕਾਂਗਰਸ ਤੋਂ ਵੀ ਸਤੇ ਪਏ ਸੀਗੇ। ਆਹ ਇੱਕ ਨਿਕਲੇ ਸੀਗੇ, ਉਹਨਾਂ ਨੇ ਕੁਝ ਦਿਖਾਇਆ ਵੀ ਇੱਦਾਂ ਸੀਗਾ ਵੀ ਕ੍ਰਾਂਤੀ ਲਿਆ ਦਿਆਂਗੇ, ਐਂ ਕਰ ਦਿਆਂਗੇ, ਤੁਹਾਡੀਆਂ ਗੱਲਾਂ ਕਰਦੇ ਸੀਗੇ। ਲੋਕਪਾਲ ਕਹਿੰਦੇ ਲੈ ਕੇ ਆਉਣਾ, ਕੱਖ ਨਹੀਂ ਆਇਆ ਹੈਗਾ, ਪਤਾ ਨਹੀਂ ਕਿਹੜੇ ਖੁੱਡੇ ਜਾ ਵੜ ਗਏ ਆ। ਜਿਹੜੇ ਲੋਕਪਾਲ ਦੀਆਂ ਗੱਲਾਂ ਕਰਦੇ ਸੀ ਉਹ ਕਰਪਸ਼ਨ ਦੇ ਕੇਸਾਂ 'ਚ ਫਸੇ ਹੋਏ ਆ, ਅਤੇ ਉਹ ਸਾਰਾ ਬੇਰੁਜ਼ਗਾਰ ਜਿਹੜਾ ਟੋਲਾ ਆ ਉਹ ਪੰਜਾਬ 'ਚ ਆ ਕੇ ਤੁਹਾਡੇ ਟੈਕਸ ਪੇਅਰ ਦੇ ਪੈਸੇ ਖਾਈ ਜਾਂਦਾ ਆ। ਖੈਰ, ਪੰਜਾਬ ਦੇ ਲੋਕਾਂ ਨੂੰ ਹੁਣ ਵੀ ਦਚਿੱਤੀ ਨੇ ਕਿ ਹੁਣ ਅਸੀਂ ਕੀ ਬਦਲ ਲੈ ਕੇ ਆਈਏ। ਕਾਂਗਰਸ ਵੱਲ ਸੂਈਆਂ ਜਾਂਦੀਆਂ ਸੀਗੀਆਂ, ਮੈਂ ਕੋਈ ਸਰਟੀਫਿਕੇਟ ਨਹੀਂ ਦੇਣਾ ਕਿ ਕਾਂਗਰਸ ਜਿੱਤਣ ਵਾਲੀ ਆ। ਕਾਂਗਰਸ ਦਾ ਆਪਣੇ ਕਾੜੋ ਕਲੇਸ਼ ਬਹੁਤ ਹੈ, ਉੱਥੇ ਸਾਰੇ ਚਿਹਰੇ CM ਤੁਰੇ ਬੜੇ ਫਿਰਦੇ ਆ, 3-3 ਜੁੱਟ ਬਣੇ ਹੋਏ ਆ, ਅਤੇ ਉਹਨੀ ਤਮੰਨਾ ਦਾ ਰਾਹੁਲ ਗਾਂਧੀ ਨੂੰ ਉੱਥੇ ਕਮਲਾ ਕੀਤਾ ਪਿਆ ਆ। ਠੀਕ ਹੈ, ਜਿੰਨਾ ਜ਼ੋਰ ਰਾਹੁਲ ਗਾਂਧੀ ਇਸ ਟਾਈਮ ਲਾ ਰਿਹਾ ਆ ਜੀ, ਉਨਾ ਜ਼ੋਰ ਕਿਤੇ ਪੰਜਾਬ ਵਾਲੇ ਲਾ ਦੇਣ ਤਾਂ ਇੱਥੇ ਸੋਨੇ 'ਤੇ ਸਾਗਾ ਨਾ ਹੋ ਜਾਵੇ। ਖੈਰ, ਉਹ ਚਲੋ ਸਾਰੇ CM ਹੀ ਆ। ਤੁਸੀਂ ਵਿੱਚ ਸਵਾਲ ਪਾਇਆ ਸੀਗਾ ਕਿ ਇਹ ਗੱਠਜੋੜ ਹੋ ਜਾਊਗਾ। ਬਿਲਕੁਲ, ਤਾਂ ਮਤਲਬ ਕਿ ਤੁਸੀਂ ਹੁਣ ਇਹ ਪੁੱਛਣਾ ਐਡੀ ਵੱਡੀ ਰੈਲੀ ਦਾ ਉਹ ਇੰਤਜ਼ਾਮ ਕਰ ਰਹੇ ਆ, ਤਾਂ ਦੇਖਿਆ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਇਕੱਠੇ ਹੋ ਕੇ। ਸੋ ਕਿਤੇ ਇਹੀ ਤਾਂ ਨਹੀਂ ਸੀਗਾ ਕਿ ਰਿਜ਼ਲਟ ਕੱਢਣਾ ਉੱਧਰ ਨੂੰ ਪੈਦਲ ਯਾਤਰਾ। ਜਾਣੀ ਤੁਸੀਂ ਇਹ ਚਾਹੁੰਦੇ ਆ ਵੀ ਉਹ ਇਹ ਅਨਾਉਂਸ ਕਰਨਗੇ ਕਿ ਅਕਾਲੀਆਂ ਤੇ ਭਾਜਪਾ ਦਾ ਗੱਠਜੋੜ ਹੋ ਗਿਆ। ਕੀ ਤੁਸੀਂ ਕੀ ਕਹਿ ਰਹੇ ਹੋ? ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ, ਪਰ ਤੁਸੀਂ ਕੀ ਦੱਸ ਰਹੇ ਹੋ? ਤੁਹਾਡਾ ਕੀ ਅੰਦਾਜ਼ਾ? ਦੇਖੋ, ਕਨਸੂਆਂ ਤਾਂ ਇਹੀ ਚੱਲਦੀਆਂ ਆ, ਜਾਂ ਗਵਰਨਰ ਦੇ ਨਾਲ ਜਿਹੜੀ ਪੈਦਲ ਯਾਤਰਾ ਹੋਈ ਆ ਉੱਥੋਂ ਵੀ ਇਹੀ ਕਨਸੂਆਂ ਮਿਲ ਗਈਆਂ। ਮੈਂ ਤੁਹਾਨੂੰ ਦੱਸਿਆ ਨਾ, ਜਿਹੜੇ ਜਨ ਸੰਧਾਰਨ ਹੁੰਦਾ ਆ ਉਹ ਕੋਮਲ ਹਿਰਦੇ ਵਾਲੇ ਹੁੰਦੇ ਆ, ਉਹਨਾਂ ਨੂੰ ਫਿਕਰ ਹੁੰਦਾ ਆਪਣੀ ਧਰਤੀ ਦਾ, ਆਪਣੇ ਆਲੇ ਦੁਆਲੇ ਦਾ, ਆਪਣਾ ਪਰਿਵਾਰਾਂ ਦਾ। ਉਹ ਜਜ਼ਬਾਤਾਂ ਜਾ ਕੇ ਆਪਣੇ ਮਨ ਨੂੰ ਸਮਝਾ ਦਿੰਦੇ ਕਿ ਅੱਛਾ ਇੱਦਾਂ ਹੋਣੀ, ਚਲੋ ਦੇਖ ਲੈਂਦੇ ਹਾਂ, ਕਰ ਲੈਂਦੇ ਹਾਂ, ਹੋ ਸਕਦੀ ਆ। ਪਰ ਅਸੀਂ ਫਿਰ ਇਹ ਵੀ ਸੋਚਦੇ ਹਾਂ ਕਿ ਉਹ ਕਰ ਦੇਣਗੇ ਡਿਕਲੇਅਰ, ਫਿਰ ਇਹ 8 ਮਾਰਚ ਨੂੰ ਕਰ ਦੇਣਗੇ ਡਿਕਲੇਅਰ, ਜੇ ਫਿਰ ਅੱਛਾ ਆਇਆ ਉਹ ਫਿਰ ਹੁਣ ਖਾਲੀ ਤਾਂ ਮੁੜਦਾ ਨਹੀਂ। ਪਰ ਮੈਂ ਦੇਖਦਾ ਹੈਗਾ ਇਹਨੂੰ ਥੋੜ੍ਹਾ ਜਿਓ ਪੋਲੀਟਿਕਸ ਦੇ ਹਿਸਾਬ ਦੇ ਨਾਲ। ਮੈਨੂੰ ਲੱਗਦਾ ਜੇ ਅੱਜ ਇਹਨਾਂ ਨੇ ਇਹ ਗੱਲਾਂ ਅੰਦਰ ਖਾਤੇ ਕਰ ਵੀ ਲਈਆਂ ਨਾ ਕਿ ਅਸੀਂ ਇਕੱਠੇ ਹੋਣਾ ਆ, ਇਹ ਡਿਕਲੇਅਰ ਨਹੀਂ ਕਰੂਗੇ ਨਾ। ਟੂ ਅਰਲੀ ਤੁਹਾਡਾ ਮੰਨਣਾ? ਚਾਹੇ ਤੁਸੀਂ ਇਹਨੂੰ ਅਰਲੀ ਕਹਿ ਲਿਓ, ਚਾਹੇ ਜੋ ਮਰਜ਼ੀ ਕਰ ਲਿਓ, ਅਮਿਤ ਸ਼ਾਹ ਉੱਥੇ ਆਉਣਗੇ। ਅਮਿਤ ਸ਼ਾਹ ਦੇ ਨਾਲ ਬੇਸ਼ੱਕ ਦੀ ਇਹ ਸਾਰੇ ਜਿਹੜੇ ਦੁਆਰਾ ਬੈਠੇ ਹੋਣਗੇ। ਮੈਂ ਕਹਿੰਦਾ ਉੱਥੇ ਬਾਬਾ ਬਿਆਸ ਵਾਲਾ ਬੈਠਾ ਹੋਊਗਾ, ਗੁਰਿੰਦਰ ਸਿੰਘ ਹੋਣੀ ਬੈਠੇ ਆ ਉੱਥੇ, ਸੁਖਬੀਰ ਬਾਦਲ ਦੀ ਵੀ ਪੂਰੀ ਮੰਡਲੀ ਬੈਠੀ ਆ, ਅਤੇ ਬਾਕੀ ਦੇ ਜਾਖੜ ਹੋਣੀ, ਕੈਪਟਨ ਹੋਣੀ, ਚਲੋ ਇਹਨਾਂ ਨੇ ਤਾਂ ਬਹਿਣਾ ਹੀ ਬਹਿਣਾ ਕਿਉਂਕਿ ਤਾਂ ਆਪਣੀ ਉਹਨਾਂ ਦੀ ਪਾਰਟੀ ਆ। ਹੋਰ ਵੀ ਤੁਹਾਨੂੰ ਉੱਥੇ ਚਿਹਰੇ ਮਿਲ ਜਾਣਗੇ ਅਕਾਲੀਆਂ ਦੇ ਵਿੱਚੋਂ ਜੀ, ਜਾਂ ਆਪਣੇ ਅਸ਼ਵਨੀ ਹੋਣੀ, ਉਹਨਾਂ ਦਾ ਵੀ ਕੇਡਰ ਕਾਫੀ ਤਕੜਾ ਆ। ਪਰ ਜੇ ਤੁਸੀਂ ਕਹੋਗੇ ਉੱਥੇ ਫਿਰ ਅਨਾਊਂਸਮੈਂਟ ਕਰ ਦੇਣਗੇ, ਚਾਹੇ ਉੱਥੇ 2 ਲੱਖ ਬੰਦਾ ਨਾ ਬੈਠਾ ਹੋਵੇ, ਕਦੇ ਵੀ ਅਨਾਊਂਸਮੈਂਟ ਨਹੀਂ ਇਹ ਕਰੂਗਾ ਕਿ ਸਾਡਾ ਗੱਠਜੋੜ ਹੋ ਗਿਆ। ਉਹ ਇਹਨਾਂ ਨੂੰ ਸਹੀ ਨਹੀਂ ਰਹੂਗਾ। ਕਿਉਂ ਨਹੀਂ ਸਹੀ ਰਹੂਗਾ? ਤੁਸੀਂ ਅਮਿਤ ਸ਼ਾਹ ਦੀ ਭਾਸ਼ਾ ਨੂੰ ਪਛਾਣਨ ਦੀ ਗੱਲ ਕਰੋ, ਉਹਨੂੰ ਉੱਦੇ ਨਹੀਂ ਚਾਣ ਕੇ ਕਹਿੰਦੇ ਹੋ। ਅਮਿਤ ਸ਼ਾਹ ਕਹਿੰਦਾ, ਤੁਸੀਂ ਇਹ ਸਵਾਲ ਨੂੰ ਕਹਿੰਦਾ ਛੱਡੋ, ਤੁਸੀਂ ਉਹਦਾ ਅਕਾਲੀਆਂ ਨੂੰ ਸੁਨੇਹਾ ਆ ਦਬਵੀਂ ਸੁਰ 'ਚ 30-35 ਸੀਟਾਂ 40 ਸੀਟਾਂ ਕਰ ਲਓ, ਅੱਛਾ ਜੀ, ਬਾਕੀ ਦੇਖ ਲਾਂਗੇ। ਹੁਣ ਇਹਦਾ ਮਤਲਬ ਸਮਝਦੇ ਹੋ ਕਿ ਤੁਸੀਂ ਆਪਣਾ ਜ਼ੋਰ ਲਾ ਲਓ। ਜੇ ਅਕਾਲੀ 30-35 ਸੀਟਾਂ ਕਰ ਜਾਂਦੇ ਆ ਜੀ, ਜੇ ਆਪਾਂ ਮੰਨੀਏ ਕਿ ਇਹਨਾਂ ਦਾ ਗੱਠਜੋੜ ਉਹਨਾਂ ਹੋਣਾ ਆ, ਹਾਂਜੀ, ਅਤੇ ਬਾਕੀ ਦੀਆਂ ਵੀ ਹੁਣ 40-45 ਰਹਿ ਗਈਆਂ, ਕਰ ਨਹੀਂ ਲੈਣਗੇ ਉਹ।
ਕੁਛ ਆਪਣੀਆਂ ਵੀ ਹੋਣਗੀਆਂ, ਕੁਛ ਇਹਨਾਂ ਦੀਆਂ 35-40 ਹੋ ਗਈਆਂ, ਕੁਛ ਗੱਲ 'ਚ ਅੰਗੂਠਾ ਵੀ ਦੇਣਾ ਹੈ ਨਾ, ਉਹ ਕਰ ਲੈਣਗੇ। ਫਿਰ ਉਹ ਅਮਨ ਸ਼ਾਹ ਵੀ ਤਾਂ ਇਹੀ ਸਮਝਾਉਂਦਾ ਪਿਆ ਆ, ਇੰਨਾ ਕੁ ਕਰ ਲਓ, ਬਾਕੀ ਦੇਖ ਲਾਂਗੇ। ਬਾਕੀ ਦੇਖ ਲਾਂਗੇ, ਸਰਕਾਰ ਬਣਾਉਣ ਦੇ ਸਮੇਂ ਦੇਖ ਲਾਂਗੇ। ਹਾਂ, ਉਹ ਫਿਰ ਉਹ ਬਣਾ ਲੈਣਗੇ। ਸੋ ਜੇ ਕੋਈ ਪਾਰਟੀ 30 ਤੋਂ 40 ਸੀਟਾਂ ਕੱਢ ਕੇ ਦੇ ਦੇਵੇ, ਅਮਰ ਸ਼ਾਹ ਹੁਣੀ ਉੱਧਰ ਜਾ ਕੇ ਸਾਰਾ ਕੁਝ ਗਿਟਮਿਟ ਕਰਕੇ ਬਣ ਜੂਗੀ, ਪਰ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਗੱਠਜੋੜ ਹੋਇਆ ਸੀ ਕਿ ਨਹੀਂ ਹੋਇਆ ਸੀ, ਮੂੰਹ ਹੀ ਨਹੀਂ ਆਊਗਾ ਕਦੀ ਵੀ। ਬਿਲਕੁਲ, ਜੋ ਕਿ ਅਸੀਂ ਬਾਕੀ ਸੂਬਿਆਂ ਦੇ ਪਿਛਲੇ ਸਮੇਂ 'ਚ ਦੇਖਦੇ ਆ ਰਹੇ ਹਾਂ ਕਿ ਕੋਈ ਵੀ ਜਿੱਤੇ, ਪਰ ਐਂਡ 'ਚ ਸਰਕਾਰ ਬੀਜੇਪੀ ਦੀ ਹੀ ਬਣਦੀ ਹੈ। ਫਿਰ ਵੀ ਕਹਿ ਦੇਣਗੇ ਸਮਰਥਨ ਦੇ ਦਿੰਦੇ ਆ ਜੀ, ਕੋਈ ਗੱਲ ਨਹੀਂ ਜੀ, ਥੋੜ੍ਹਾ ਵਧੀਆ ਮਾਹੌਲ ਬਣਿਆ ਰਹੂਗਾ, ਪਰ ਗੱਠਜੋੜ ਹੋਇਆ ਜੀ ਨਹੀਂ, ਉਹ ਗੱਠਜੋੜ ਵਾਲੀ ਨਹੀਂ ਗੱਲ ਹੈਗੀ। ਚਲੋ ਸਮਰਥਨ ਦੇ ਦਿੱਤਾ ਜੀ, ਤੁਹਾਡੀ ਸਰਕਾਰ ਬਣ ਗਈ, ਕਿਹਦੀ ਬਣ ਗਈ ਉਹ ਤੁਹਾਨੂੰ ਪਤਾ ਹੈ ਕਿਹਦੀ ਬਣਨੀ ਆ। ਬਿਲਕੁਲ, ਆਉਣ ਵਾਲੇ ਸਮੇਂ 'ਤੇ ਅਸੀਂ ਇਸ ਖਬਰ ਦੇ ਉੱਤੇ ਵੀ ਨਿਗਾਹ ਰੱਖਾਂਗੇ ਕਿ ਕੀ ਸਿਆਸੀ ਹਲਚਲ ਪੰਜਾਬ ਦੇ ਵਿੱਚ ਹੁੰਦੀ ਹੈ ਜੀ। ਬਸ਼ਰਤਾ ਕਿ ਇਹ ਸਾਰੇ ਸਿਆਸੀ ਹਲਚਲ ਦੇ ਬਾਵਜੂਦ ਵੀ ਪੰਜਾਬ ਦੀ ਕੋਈ ਭਲਾਈ ਨਹੀਂ ਆ ਕਿਸੇ ਵੀ ਪੱਖ ਤੋਂ। ਦੇਖੋ ਫਿਲਹਾਲ ਜਿਹੜੀ 27 ਵਾਲੀਆਂ ਚੋਣਾਂ ਉਹਦੇ ਵਿੱਚ ਪੰਜਾਬ ਨੂੰ ਨਹੀਂ ਸੋਚਿਆ ਜਾ ਰਿਹਾ ਵੀ ਕੀ ਸਮੱਸਿਆ ਵਾ, ਸਾਰਿਆਂ ਨੇ ਪਰੇ ਕੀਤਾ ਹੋਇਆ। ਦੋ ਕੁ ਮੁੱਦੇ ਆ, ਪਾਵਰ 'ਚ ਆਉਣਾ ਆ ਜੀ, ਪਾਵਰ 'ਚ ਆਉਣ ਦੇ ਲਈ ਇੱਕ ਜਾਦੂ ਛੜੀ ਜਿਹਨੇ ਲੱਭ ਲਈ ਆ, ਜਾਤੀਵਾਦ ਵਾਲਾ ਚੱਕ ਦਿਓ ਕੰਮ, ਕਿ ਅਸੀਂ ਦਲਿਤਾਂ ਦੇ ਨਾਲ ਆ, ਅਸੀਂ ਫਲਾਨਿਆਂ ਦੇ ਨਾਲ ਆ, ਅਸੀਂ ਪਛੜੀਆਂ ਸ਼੍ਰੇਣੀਆਂ ਦੇ ਨਾਲ ਆ, ਬਸ ਆਹੀ ਚੱਲਦਾ ਪਿਆ ਆ। ਇਹ ਨਹੀਂ ਪਾਵਰ 'ਚ ਆਉਣਾ ਆ। ਬਿਲਕੁਲ। ਸੋ ਪੰਜਾਬ ਦੇ ਲੋਕਾਂ ਨੂੰ, ਆਵਾਮ ਨੂੰ ਵੀ ਇਸ ਵਿਸ਼ਿਆਂ ਦੇ ਉੱਤੇ ਸੋਚਣ ਦੀ ਬਹੁਤ ਲੋੜ ਆ। ਸੋ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜੇਕਰ ਤੁਹਾਨੂੰ ਸਮਾਂ ਮਿਲਦਾ ਹੈ ਜਾਂ ਕਿ ਤੁਹਾਡੇ ਕੋਲ ਕੋਈ ਇਹੋ ਜਿਹੀ ਪਾਵਰ ਹੈ, ਸੋਸ਼ਲ ਮੀਡੀਆ ਦੀ ਪਾਵਰ, ਜਾਂ ਤੁਸੀਂ ਕਿਸੇ ਅਦਾਰੇ ਨਾਲ ਜੁੜੇ ਹੋਏ ਹੋ, ਸੋ ਤੁਹਾਨੂੰ ਇਹਨਾਂ ਚੀਜ਼ਾਂ 'ਚ ਆਵਾਜ਼ ਬੁਲੰਦ ਕਰਨ ਦੀ ਬਹੁਤ ਲੋੜ ਹੈ, ਜੋ ਕਿ ਪੰਜਾਬ ਦੇ ਹੱਕ 'ਚ ਭੁਗਤੇ। ਹੁਣ ਆਖਰੀ ਖਬਰ ਆ, ਕਿਉਂਕਿ ਸਮਾਂ ਪ੍ਰੋਗਰਾਮ ਦਾ ਬਹੁਤ ਸੀਮਤ ਆ ਜੀ ਹੈ ਨਾ, 27 ਤੱਕ ਖਬਰਾਂ ਚੱਲਦੀਆਂ ਰਹਿਣਗੀਆਂ, ਪਰ ਸਾਨੂੰ ਇਸ ਪ੍ਰੋਗਰਾਮ ਦਾ ਸਾਨੂੰ ਨਿਰਦੇਸ਼ ਮਿਲਿਆ ਕਿ 35-40 ਮਿੰਟ 'ਚ ਨਹੀਂ ਖਤਮ ਕਰਨਾ, ਜਰਾ ਪੂਰੀ ਤਰ੍ਹਾਂ ਕਲੀਅਰ ਕਰਕੇ ਜਾਇਆ ਕਰੋ। ਮੈਂ ਠੀਕ ਹੈ ਜੀ, ਫਿਰ ਕਰ ਦਿੰਦੇ ਹਾਂ, ਜਦੋਂ ਸੁਣਦੇ ਤਾਂ ਕਰ ਦਿੰਦੇ ਹਾਂ। ਬਿਲਕੁਲ। ਪਰ ਜਿਹੜੀ ਹੁਣ ਮੈਂ ਖਬਰ ਦੀ ਗੱਲ ਕਰਨੀ ਆ, ਉਹ ਪਿਛਲੇ ਦਿਨਾਂ 'ਚ ਪੰਜਾਬ 'ਚ ਪੂਰੀ ਚਰਚਾ 'ਚ ਰਹੀ ਆ ਜੀ। ਸੋ ਉਹ ਖਬਰ ਇਹ ਆ ਕਿ ਇੱਕ ਲਾਅ ਕਾਲਜ ਦੇ ਵਿੱਚ ਨੌਜਵਾਨ ਵੱਲੋਂ ਇੱਕ ਲੜਕੀ ਨੂੰ, ਨਾਲ ਪੜ੍ਹਨ ਵਾਲੀ ਲੜਕੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ। ਇਹ ਤਾਂ ਖਬਰ ਹੈ ਜੋ ਸਾਰੇ ਪੜ੍ਹ ਸੁਣ ਰਹੇ ਨੇ। ਸੋ ਘਰ ਪਰਿਵਾਰ ਵਾਲਿਆਂ ਦੀਆਂ ਇੰਟਰਵਿਊਜ਼ ਵੀ ਸੁਣੀਆਂ, ਕੀ ਹਾਲਾਤ ਬਣੇ ਹੋਏ ਨੇ, ਕਿਉਂਕਿ ਖਬਰ ਤਾਂ ਚਲੋ ਪਿਛਲੇ ਦਿਨਾਂ 'ਚ ਸਾਰੇ ਪੜ੍ਹ ਸੁਣ ਰਹੇ ਨੇ। ਉਹ ਹਾਲਾਤ ਕਿਉਂ ਬਣੇ, ਜਿਹੜੇ ਹਾਲਾਤ ਕਿ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਮਾਰ ਦਿੱਤੀ, ਉਹ ਕੀ ਸਹਿਣਸ਼ੀਲਤਾ, ਜਿਹੜੀ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਉਸ ਵਰਗ, ਨੌਜਵਾਨ ਵਰਗ ਆ, ਉਹਨਾਂ 'ਚ ਨਹੀਂ ਰਹੀ ਸਹਿਣਸ਼ੀਲਤਾ। ਤਾਂ ਏਜ ਜਿੰਨਾ ਵੀ ਦੇਖ ਲਓ ਤੁਸੀਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਹਿਣਸ਼ੀਲਤਾ ਨਾ ਸਿਰਫ ਪੰਜਾਬ, ਜਿੱਥੇ ਵੀ ਅਸੀਂ ਵਿਚਰਦੇ ਹਾਂ, ਕੋਈ ਵੀ ਰੇਸ, ਕੋਈ ਵੀ ਕਮਿਊਨਿਟੀ ਆ, ਕਿਸੇ 'ਚ ਵੀ ਅੱਜ ਦੇ ਸਮੇਂ ਦੇ ਵਿੱਚ ਸਹਿਣਸ਼ੀਲਤਾ ਨਹੀਂ ਰਹੀ। ਹੁਣ ਜਿਹੜੀ ਉਹਨਾਂ ਦਾ ਕਹਿਣਾ ਸੀ ਕਿ ਲੜਕੀ ਨੇ ਉਸ ਨੂੰ ਨਾ ਕੀਤੀ, ਉਹ ਸਹਿਣ ਨਹੀਂ ਕਰ ਸਕਿਆ, ਉਹਨੇ ਗੋਲੀ ਮਾਰ ਦਿੱਤੀ ਜੀ। ਸੋ ਹੋਰ ਕੋਈ ਜੋਬ ਲੈਣ ਜਾਂਦਾ ਆ ਅਤੇ ਉਹ ਉੱਥੋਂ ਰਿਜੈਕਸ਼ਨ ਹੋ ਜਾਂਦੀ ਆ, ਬੰਦਾ ਉੱਥੇ ਵੀ ਇਸ ਸਮੇਂ ਗੁੱਸੇ 'ਚ ਬਾਹਰ ਆਉਂਦਾ ਆ, ਚੰਗਾ ਮਾੜਾ ਬੋਲਦਾ ਆ, ਉਹ 'ਚ ਸਹਿਣਸ਼ੀਲਤਾ ਨਹੀਂ ਰਹੀ। ਸੋ ਇਸ ਸਹਿਣਸ਼ੀਲਤਾ ਦੇ ਉੱਤੇ ਤੁਸੀਂ ਕੀ ਕਹੋਗੇ? ਸਹਿਣਸ਼ੀਲਤਾ 'ਤੇ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਮਾਮਲਾ ਦੀਆਂ ਥੋੜ੍ਹੀ ਹੋਰ ਬਰੀਕੀਆਂ ਦੱਸ ਦੇਵਾਂ, ਜਿੰਨਾ ਜ਼ਰੂਰ ਸੂਤਰਾਂ ਤੋਂ ਪਤਾ ਲੱਗਾ ਆ। ਇਹ ਜਿਹੜੀ ਲੜਕੀ ਸੀਗੀ, ਇਹ ਸਧਾਰਨ ਪਰਿਵਾਰ 'ਚੋਂ ਸੀਗੀ। ਇਹ 6 ਭੈਣਾਂ ਦੇ ਵਿੱਚ ਇੱਕ ਭੈਣ ਸੀਗੀ। ਹੁਣ ਜਿਸ ਘਰ ਦੇ ਵਿੱਚ ਇੰਨੀਆਂ ਲੜਕੀਆਂ ਹੈਗੀਆਂ ਤਾਂ ਮਤਲਬ ਜ਼ਿੰਮੇਵਾਰੀ ਕਿੰਨੀ ਹੋਏਗੀ। ਚਲੋ ਉਹ ਲਾ ਦੀ ਪੜ੍ਹਾਈ ਪੜ੍ਹਦੀ ਹੋਊਗੀ, ਪਤਾ ਨਹੀਂ ਕਿੰਨੀ ਜ਼ਿੰਮੇਵਾਰੀ ਚੱਕ ਕੇ ਪੜ੍ਹਦੀ ਹੋਊਗੀ। ਪੜ੍ਹਾਈਆਂ ਵੀ ਸੌਖੀਆਂ ਨਹੀਂ ਹੈਗੀਆਂ, ਪੈਸਾ ਵੀ ਲੱਗਦਾ ਆ। ਇਹਦਾ ਹੀ ਉਹ ਕਲਾਸ ਫੈਲ ਮੁੰਡਾ ਸੀ ਲਾ ਦਾ, ਠੀਕ ਆ ਜੀ। ਪਤਾ ਇਹ ਲੱਗਾ ਆ, ਜਿੰਨੇ ਕੁ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਆ, ਉਹ ਕਹਿੰਦੇ ਵੀ ਮੁੰਡਾ ਕਾਫੀ ਚਿਰ ਤੋਂ ਉਹਨੂੰ ਇੰਪਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਾਂ ਉਹਦੇ ਮਗਰ ਸੀਗਾ, ਜਿੱਦਾਂ ਪੰਜਾਬੀ 'ਚ ਕਹਿ ਦਿੰਦੇ ਆ, ਜਾਂ ਉਹਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਸੀਗਾ। ਅਤੇ ਕੁੜੀ ਲਗਾਤਾਰ ਉਹਨੂੰ ਨਾ ਕਹਿ ਰਹੀ ਸੀਗੀ। ਅਤੇ ਜਦੋਂ ਹੁਣ ਕੋਈ ਵੱਡੀ ਫਿਰ ਲੱਗਾ ਹੋਣਾ ਵੀ ਹੁਣ ਤਾਂ ਜਮਾ ਹੀ ਨਾ ਹੋ ਗਈ ਆ, ਤਾਂ ਉਹ ਮੁੰਡੇ ਨੇ ਫਿਰ ਤਲਖੀ 'ਚ ਆ ਕੇ ਜਾ ਕੇ ਵੀ ਸਹਿਣਸ਼ੀਲਤਾ ਦੀ ਕਮੀ ਰਹਿ ਗਈ, ਉਹਨੇ ਰਿਵਾਲਵਰ ਦੇ ਨਾਲ ਉਹਨੂੰ ਮਤਲਬ ਕਿ ਉੱਤੇ ਗੋਲੀ ਚਲਾਈ ਆ ਅਤੇ ਉਹਨੂੰ ਖਤਮ ਕਰ ਦਿੱਤਾ ਆ। ਸੋ ਮੈਂ ਤੁਹਾਡੀ ਇਸ ਚੀਜ਼ ਦੇ ਨਾਲ ਸਹਿਮਤ ਹਾਂ ਵੀ ਇੱਥੇ ਹੁਣ ਮਸਲਾ ਸਹਿਣਸ਼ੀਲਤਾ ਆ ਜਾਂਦਾ ਆ। ਚਲੋ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਸੌਖਾ ਕਰ ਲੈਂਦੇ ਹਾਂ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਦੱਸਦਾ, ਫਿਰ ਉਹਨਾਂ ਮੈਨੂੰ ਰਿਲੇਟ ਕਰਦਾ ਵੀ ਇਹ ਤਾਂ ਹੁਣ ਜਿੱਦਾਂ ਹੁਣ ਮੀਡੀਆ 'ਚ ਇੱਕਦਮ ਚਰਚਾ 'ਚ ਆ ਗਈ, ਤਾਂ ਸਾਨੂੰ ਲੱਗਾ ਅੱਛਾ ਯਾਰ ਆਹ ਹਾਲਾਤ ਹੋਏ ਹੋ ਪੰਜਾਬ ਦੇ, ਠੀਕ ਆ ਜੀ। ਮੈਨੂੰ ਸੰਨ ਅਤੇ ਤਰੀਕ ਤਾਂ ਨਹੀਂ ਪਤਾ ਹੈਗੀ, ਲੇਕਿਨ ਜਿੰਨਾ ਕਿ ਮੇਰੇ ਜ਼ਿਹਨ ਦੇ ਵਿੱਚ ਆ,
ਲੁਧਿਆਣੇ ਦੀ ਖਬਰ ਆਈ ਸੀਗੀ, ਕੋਈ ਇੰਨੀ ਪੁਰਾਣੀ ਵੀ ਹੈ ਨਹੀਂ ਗੀ। ਲੁਧਿਆਣੇ ਦੇ ਵਿੱਚ 10ਵੀਂ ਦਾ ਸਟੂਡੈਂਟ ਸੀਗਾ, ਉਹਨੇ ਘਰੋਂ ਹੀ ਪੈਸੇ ਲੈ ਕੇ ਰਿਵਾਲਵਰ ਖਰੀਦ ਲਿਆ। ਅੱਛਾ ਜੀ। ਹੁਣ ਰਿਵਾਲਵਰ ਚਲੋ ਉੱਦਾਂ ਤਾਂ ਜਿਹੜੇ ਕੰਪਨੀਆਂ ਦੇ ਮਹਿੰਗੇ ਰਿਵਾਲਵਰ ਹੁੰਦੇ ਆ, ਜਿਹੜੇ ਆਪਾਂ ਲਾਇਸੈਂਸ ਹੀ ਲੈਂਦੇ ਆ, ਉਹ ਤਾਂ ਬਹੁਤ ਮਹਿੰਗੇ ਮਹਿੰਗੇ ਹੁੰਦੇ। ਰਿਵਾਲਵਰ ਤਾਂ 1.5 ਲੱਖ ਨੂੰ ਵੀ ਚਲੇ ਜਾਂਦਾ ਆ, 70-80 ਹਜ਼ਾਰ ਤੋਂ ਸਟਾਰਟ ਹੋ ਕੇ। ਖੈਰ ਚਲੋ ਉਹ ਤਾਂ ਨਹੀਂ ਖਰੀਦਿਆ ਹੋਏਗਾ ਕਿਉਂਕਿ ਉਹ ਤੁਹਾਨੂੰ ਨਹੀਂ ਮਿਲਣਾ ਸੀਗਾ। ਲੇਕਿਨ ਜੇ ਉਹਨੇ ਕਿਤੇ ਦੇਸੀ ਕਟਾ ਕੁਟਾ ਵੀ ਖਰੀਦਿਆ ਹੋਊਗਾ ਤਾਂ 50-60 ਹਜ਼ਾਰ ਤਾਂ ਲਾਇਆ ਹੋਊਗਾ ਜੋ ਵੀ ਉਹਨੇ। ਅਮਾਊਂਟ ਚਲੋ ਹਾਂ, ਉਹਨੇ ਮਤਲਬ ਕਿ ਘਰੋਂ ਉਹਨੂੰ ਸਰਮਾਇਆ ਮਿਲਿਆ ਤੇ ਉਹਨੇ ਉਹ ਪਿਸਤੌਲ ਖਰੀਦ ਲਿਆ। ਠੀਕ ਆ ਜੀ। ਸੋ ਪਹਿਲਾਂ ਤਾਂ ਇੱਥੇ ਹੁਣ ਇੱਕ ਇਹ ਸਵਾਲ ਆਉਂਦਾ ਕਿ ਜਦੋਂ ਇਹ ਵਾਲੀ ਚੀਜ਼ ਸਾਡੇ ਪੰਜਾਬ 'ਚ ਨਸ਼ਰ ਹੋਈ ਸੀ, ਅਸੀਂ ਇਹਨੂੰ ਗੰਭੀਰ ਕਿਉਂ ਨਹੀਂ ਲਿਆ? ਅਸੀਂ ਕਿਉਂ ਨਹੀਂ ਸੋਚਿਆ ਕਿ ਅੱਜ ਆਪਾਂ ਸਹਿਣਸ਼ੀਲਤਾ ਦੀ ਗੱਲ ਕਰਦੇ ਹਾਂ, ਇਹ ਤਾਂ ਹੋ ਗਿਆ ਲਾਸਟ ਪੁਆਇੰਟ ਹੋ ਗਿਆ ਨਾ, ਸਹਿਣਸ਼ੀਲਤਾ ਵੀ ਮਤਲਬ ਕਿ ਨਿਘਾਰ 'ਤੇ ਚਲ ਗਈ। ਕਿਉਂ ਨਹੀਂ ਇਸ ਚੀਜ਼ ਦਾ ਸਰਵੇਖਣ ਹੋਇਆ? ਕਿਉਂ ਨਹੀਂ ਇਸ ਚੀਜ਼ ਦਾ ਡਾਟਾਬੇਸ ਚੱਕਿਆ ਗਿਆ? ਕਿਉਂ ਨਹੀਂ ਇਹਨੂੰ ਖੰਗਾਲਿਆ ਗਿਆ ਕਿ ਇੱਕ 10ਵੀਂ ਦਾ ਸਟੂਡੈਂਟ ਜਿਹੜਾ ਕਿ ਬੱਚਾ ਆ, ਉਹਨੂੰ ਇੰਨਾ ਸੌਖਾ ਆ ਮਤਲਬ ਕਿ ਅਸਲਾ ਹਾਸਲ ਕਰਨਾ? ਚਲੋ ਘਰੋਂ ਪੈਸੇ ਵੀ ਲੈ ਲਿਆ, ਹੋ ਸਕਦਾ ਉਹਨੇ ਚੋਰੀ ਕਰ ਲਏ ਹੋਣਗੇ, ਪਤਾ ਹੋਊਗਾ ਘਰ ਕਿੱਥੇ ਪਏ ਆ। ਉਹਦੀ ਅਸਲੇ ਤੱਕ ਪਹੁੰਚ ਕਿੱਦਾਂ ਪਹੁੰਚ ਗਈ? ਉਹਨੂੰ ਕਿੱਦਾਂ ਪਤਾ ਵੀ ਇੱਥੋਂ ਅਸਲਾ ਮਿਲ ਜਾਂਦਾ? ਇਹਦਾ ਮਤਲਬ ਜੇ ਉਹ ਇੰਨਾ ਸੌਖਾ ਉਸ ਅਸਲੇ ਤੱਕ ਜਾ ਸਕਦਾ, ਫਿਰ ਜਿਹੜੇ ਵੇਚਣ ਵਾਲੇ ਆ ਉਹ ਕਿੰਨਾ ਵੇਚ ਦਿੰਦੇ ਹੋਣਗੇ? ਫਿਰ ਉਹਨਾਂ ਦੇ ਕਿੱਥੇ ਲਿੰਕ ਹੋਣਗੇ? ਇਹਦਾ ਮਤਲਬ ਉਹ ਦੇਸੀ ਜਿਹੜੇ ਕੱਟੇ ਆ ਉਹ ਕਿੰਨੇ ਬਣਦੇ ਹੋਣਗੇ? ਅਸੀਂ ਮਤਲਬ ਕਿ ਅਸੀਂ ਤਾਂ ਸੋਸ਼ਲ ਮੀਡੀਆ ਮਗਰ ਲੱਗੇ ਹੋਏ ਹਾਂ, ਅਸੀਂ ਤਾਂ ਰੀਲਾਂ ਦੇਖਣੀਆਂ ਆ। ਸਾਡੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵਿਦਵਾਨ ਆ ਉਹ ਵਿਹਲੇ ਬੈਠੇ ਆ, ਉਹ ਇਹਨਾਂ ਚੀਜ਼ਾਂ ਦੀ ਰਿਸਰਚਾਂ ਕਰਨ ਨੂੰ ਹੀ ਹੁੰਦੇ ਆ। ਅਤੇ ਯੂਨੀਵਰਸਿਟੀਆਂ ਤਾਂ ਵੈਸੇ ਜਦੋਂ ਸਰਕਾਰਾਂ ਨੇ ਕੰਗਾਲੀ 'ਚ ਪਾਈਆਂ ਹੋਈਆਂ, ਉਹਨਾਂ ਨੂੰ ਤਾਂ ਵੈਸੇ ਫੰਡਿੰਗ ਨਹੀਂ ਮਿਲਦੀ, ਉਹ ਕਾਹਦੀਆਂ ਰਿਸਰਚਾਂ ਕਰਨ। ਖੈਰ, ਮੈਂ ਇਹਨੂੰ ਇਸ ਚੀਜ਼ ਦੇ ਨਾਲ ਰਿਲੇਟ ਕੀਤਾ ਕਿ ਅਸੀਂ ਜਦੋਂ ਇਹ ਸ਼ੁਰੂਆਤੀ ਕਾਰਨ ਸਾਨੂੰ ਬਣਨੇ ਸ਼ੁਰੂ ਹੋਏ ਸੀਗੇ, ਜਿਹਨੇ ਸਾਨੂੰ ਲਿਆ ਕੇ ਅੱਜ ਕਲਾਸਰੂਮ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ, ਅਸੀਂ ਜਦੋਂ ਕਿਤੇ ਇਹਦੇ ਬਾਰੇ ਸੋਚਿਆ ਹੁੰਦਾ ਤਾਂ ਅੱਜ ਇੱਥੇ ਤੱਕ ਨਾ ਪਹੁੰਚਦੇ। ਪਹੁੰਚ ਗਏ ਆ। ਹੁਣ ਇਹਦੇ ਵਿੱਚ ਵੀ ਦੇਖੋ ਕਿੰਨਾ ਖਤਰਨਾਕ ਰੁਝਾਨ ਆ। ਵੈਸੇ ਤਾਂ ਹੱਤਿਆ ਹੀ ਹੁੰਦੀ ਆ, ਚਾਹੇ ਜਿਹੜਾ ਮਰਜ਼ੀ ਕਾਲਜ ਹੋਵੇ, ਜਿਹੜਾ ਮਰਜ਼ੀ ਪੜ੍ਹਾਈ ਦਾ ਸਟੂਡੈਂਟ ਹੋਵੇ। ਇੱਕ ਲਾਅ ਦਾ ਸਟੂਡੈਂਟ, ਕਾਨੂੰਨ ਦਾ ਸਟੂਡੈਂਟ ਕਾਨੂੰਨ ਨੂੰ ਛਿੱਕੇ ਟੰਗ ਗਿਆ, ਉਹ ਕਿਹੋ ਜਿਹੇ ਫਿਰ ਕਾਨੂੰਨ ਦੀ ਪੜ੍ਹਾਈ ਕਰਦਾ ਆ? ਕਿਹੋ ਜਿਹੀ ਕਾਉਂਸਲਿੰਗ? ਇਹ ਵੀ ਇੱਕ ਗੰਭੀਰ ਮਸਲਾ ਆ। ਇਹਦੇ ਉੱਪਰ ਵੀ ਡਾਟਾਬੇਸ ਰਿਸਰਚ ਕਰਨਾ ਚਾਹੀਦਾ ਕਿ ਇੱਦਾਂ ਦਾ ਦਿਮਾਗ ਕਿੱਦਾਂ ਦਾ ਬਣ ਗਿਆ। ਘੱਟ ਤੋਂ ਘੱਟ ਲਾਅ ਵਾਲਾ ਬੰਦਾ ਤਾਂ ਇਸ ਚੀਜ਼ ਨੂੰ ਹੱਥੋਂ ਬਰੋਕੇ ਕਰ ਲਵੇ। ਚਲੋ ਹਾਸੇ ਵਾਲੀ ਤਾਂ ਗੱਲ ਨਹੀਂ ਕਰਨੀ, ਚਲੋ ਉਹ ਚਪੇੜਾ ਚੁਪੜਾ ਮਾਰ ਕੇ ਇੱਧਰ ਉੱਧਰ ਕਰ ਲੈਂਦੇ, ਪਰ ਮਤਲਬ ਕਿ ਉਹਨੇ ਵੀ ਇਹ ਚੱਕਿਆ ਹਥਿਆਰ। ਅਤੇ ਮੈਂ ਦਾਅਵੇ ਦਾ ਧਰਨਾ ਨਹੀਂ ਕਹਿ ਸਕਦਾ, ਪਰ ਪਤਾ ਲੱਗਾ ਕਹਿੰਦੇ ਸ਼ਾਇਦ ਉਹਨੇ ਆਪਣੇ ਫਾਦਰ ਸਾਹਿਬ ਦਾ ਹਥਿਆਰ ਵਰਤਿਆ ਹੋਊਗਾ। ਅਤੇ ਜੇ ਪਿਸਟਲ ਸੀਗਾ ਉਹ ਹੋ ਸਕਦਾ ਫਿਰ ਲਾਇਸੈਂਸ ਹੀ ਹੋਵੇ ਕੋਈ, ਅਤੇ ਇਹਦੇ ਵਿੱਚ ਤਾਂ ਫਿਰ ਫਾਦਰ ਸਾਹਿਬ ਵੀ ਅੜਿੱਕੇ ਜਾ ਸਕਦੇ ਵੀ ਤੁਹਾਡਾ ਹਥਿਆਰ ਉਹਦੇ ਵਿੱਚ ਚਲ ਗਿਆ, ਤੁਸੀਂ ਵੀ ਗੁਨਾਹਗਾਰ ਹੋ। ਚਲੋ ਖੈਰ, ਤੁਸੀਂ ਸਹਿਣਸ਼ੀਲਤਾ ਦੀ ਗੱਲ ਕੀਤੀ ਸੀਗੀ, ਮਤਲਬ ਕਿ ਸਾਨੂੰ ਇਸ ਚੀਜ਼ ਦੇ ਉੱਪਰ ਹੁਣ ਚਿੰਤਨ ਕਰਨਾ ਪਏਗਾ, ਗੰਭੀਰ ਹੋਣਾ ਪਏਗਾ ਕਿ ਸਾਡਾ ਜਿਹੜਾ ਮਾਈਂਡ ਸੈਟ ਹੈ ਉਹਦੇ 'ਚ ਕਿੰਨਾ ਨਿਘਾਰ ਆ ਗਿਆ ਕਿ ਨਾ ਸਾਨੂੰ ਨਾ ਬਰਦਾਸ਼ਤ ਹੀ ਨਹੀਂ ਹੁੰਦੀ ਕਿਸੇ ਵੀ ਚੀਜ਼ 'ਚ। ਅਤੇ ਨੌਜਵਾਨੀ ਦੀ ਜਿਹੜੀ ਨਾ ਪਿਆਰ ਦੇ ਵਿੱਚ ਆ, ਇਹ ਸਭ ਤੋਂ ਗੰਭੀਰ ਹੁੰਦੀ ਹੈ। ਅਸੀਂ ਬਰਦਾਸ਼ਤ ਕਿਉਂ ਨਹੀਂ ਕਰਦੇ ਹੈਗੇ? ਅਸੀਂ ਮਤਲਬ ਕਿ ਰਿਜੈਕਸ਼ਨ ਨੂੰ ਕਬੂਲ ਨਹੀਂ ਕਰ ਸਕਦੇ। ਸਾਡਾ ਜਿਹੜਾ ਪੰਜਾਬੀਆਂ ਦਾ ਮਾਨਸਿਕ ਤਵਾਜ਼ਨ ਹੈ ਉਹ ਇੱਥੇ ਤੱਕ ਆ ਗਿਆ ਕਿ ਅਸੀਂ ਜੇ ਕਹਿ ਦਿੱਤਾ ਕਿ ਮੈਨੂੰ ਤੂੰ ਪਸੰਦ ਆ, ਹੁਣ ਤੇਰੀ ਨਾ ਹੀ ਹੋਣੀ ਚਾਹੀਦੀ, ਨਹੀਂ ਤਾਂ ਮੈਂ ਤਾਂ ਗੋਲੀਆਂ ਲਗਾ ਦੂੰ। ਮਤਲਬ ਕਿ ਰਿਜੈਕਸ਼ਨ ਕਬੂਲ ਨਹੀਂ ਹੈਗੀ। ਸਾਡੀ ਪਸੰਦ ਆ ਤਾਂ ਤੂੰ ਹਾਂ ਕਰ ਦੇ, ਨੋ ਰਿਜੈਕਸ਼ਨ। ਮੇਰੀ ਕਾਲ ਯੈਸ ਦੀ ਆ ਤਾਂ ਤੇਰੀ ਕਾਲ ਯੈਸ, ਤੇਰੀ ਵੀ ਰਿਸੀਵਿੰਗ ਯੈਸ ਹੀ ਹੋਣੀ ਚਾਹੀਦੀ ਹੈ। ਜੇ ਨੋ ਆ ਗਈ ਤਾਂ ਕਲੇਸ਼ ਪੈ ਜਾਊਗਾ। ਸੋ ਇੱਥੇ ਘੁੰਮਦੀ ਹੈ ਤੁਹਾਡੀ ਸਹਿਣਸ਼ੀਲਤਾ। ਸੋ ਇਹ ਸਾਨੂੰ ਚਿੰਤਨ ਕਰਨ ਦੀ ਲੋੜ ਆ ਵੀ ਮਤਲਬ ਕਿ ਸਾਡਾ ਜਿਹੜਾ ਇਹ ਬੱਚਾ ਬਾਹਰ ਗਿਆ, ਜੇ ਉਹੀ ਇਸ ਚੀਜ਼ਾਂ ਦੇ ਵਿੱਚ ਜਾ ਕੇ ਫਸ ਗਿਆ ਆ, ਸਿੱਧਾ ਹੀ ਹਥਿਆਰ ਚੱਕ ਲੈਂਦਾ ਆ, ਅਤੇ ਮਤਲਬ ਕਿ ਅਸੀਂ ਆਪਣਾ ਕਿਹੋ ਜਿਹਾ ਸਿਸਟਮ ਬਣਾਇਆ ਹੋਇਆ ਆ। ਜੇ ਅੱਜ ਤੋਂ 15 ਜਾਂ 20 ਸਾਲ ਪੁਰਾਣੇ ਪੰਜਾਬ ਦੀ ਗੱਲ ਕਰੀਏ, ਕਦੀ ਸੁਣਿਆ ਸੀ? ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਸਾਡੇ ਟਾਈਮ ਤਾਂ ਜੇ ਅਸੀਂ ਬੈਠੇ ਬੈਠੇ ਕਿਤੇ ਸਾਡਾ ਮੂੰਹ ਘੋੜੀਆਂ ਨੂੰ ਲੈਣ ਨਾਲ ਨੂੰ ਘੁੰਮ ਜਾਂਦਾ ਸੀਗਾ ਤਾਂ ਪਿੱਛੋਂ ਲਫੇੜਾ ਪੈ ਜਾਂਦਾ ਹੁੰਦਾ ਸੀ, ਆਹ ਕੀ ਹੋਣ ਡਿਆ ਵੀ, ਕਿੱਧਰ ਦੇਖ ਰਹੇ ਹੋ, ਕਿੱਧਰ ਦੇਖ ਰਹੇ ਹੋ? ਜੀ ਜੀ। ਉਦੋਂ ਤਾਂ ਇੰਨਾ ਮਤਲਬ ਕਿ ਓਲਾ ਜਾਂ ਡਰ ਹੁੰਦਾ ਸੀਗਾ, ਅਤੇ ਹੁਣ ਡਰਨਾ ਦੀ ਚੀਜ਼ ਨਹੀਂ ਰਹੀ ਹੈਗੀ। ਸੋ ਇਹ ਸਾਨੂੰ ਦੇਖਣਾ ਪਊਗਾ ਵੀ ਇਹ ਜਿਹੜੇ ਸਾਡੇ ਹਿੰਸਕ ਗਾਣੇ ਆ, ਕਿਤੇ ਉਹਨਾਂ ਨੂੰ ਦੇਖ ਦੇਖ ਕੇ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਬਹੁਤ ਈਜ਼ੀ ਆ, ਵੀ ਚੱਕ ਦਿਓ, ਇਹਨਾਂ ਕੀ ਹੋ ਜਾਣਾ, ਕੁਝ ਵੀ ਨਹੀਂ ਹੋ ਜਾਣਾ। ਜੇ ਗਾਣੇ ਆ ਤਾਂ ਫਿਰ ਉਹ ਫਿਲਮਾਂ ਦੇ ਵਿੱਚ ਵੀ ਅੱਜ ਕੱਲ੍ਹ ਬਹੁਤੀਆਂ ਜ਼ਿਆਦਾ ਹਿੰਸਕ ਹੀ ਚੱਲਦੀਆਂ। ਔਰ ਇਹ ਵੀ ਸਰਵੇਖਣ ਦੱਸ ਰਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪਿਆਰ ਪੂਰ ਵਾਲੀਆਂ ਫਿਲਮਾਂ ਨਹੀਂ ਅੱਜ ਕੱਲ੍ਹ ਦੇਖਦੀ, ਆਰਟ ਫਿਲਮਾਂ ਨਹੀਂ ਦੇਖਦੀ। ਉਹ ਕਹਿੰਦੇ ਇਹ ਕੀ ਹੈ, ਬੋਰਿੰਗ। ਇਹਨਾਂ ਨੂੰ ਚੱਕਵੀਆਂ ਫਿਲਮਾਂ ਚਾਹੀਦੀਆਂ, ਹਥਿਆਰਾਂ ਵਾਲੀਆਂ, ਉਹਦੇ ਵਿੱਚ ਖੜਕਾ ਦੜਕਾ ਹੁੰਦਾ ਹੋਵੇ। ਇਹਦਾ ਮਤਲਬ ਸਾਡੀ ਮਾਨਸਿਕਤਾ ਉਹ ਬਣ ਗਈ ਹੈ। ਸੋ ਇਹ ਸਾਨੂੰ ਦੇਖਣਾ ਪਏਗਾ ਜੀ। ਬਿਲਕੁਲ, ਜਿਹੜੀ ਅਸੀਂ ਮਾਨਸਿਕਤਾ ਦੀ ਗੱਲ ਕਰ ਰਹੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਤੋਂ
ਕਿਹਾ ਤਾਂ ਇਹ ਜਾ ਰਿਹਾ ਸੀਗਾ ਕਿ ਜਿਹੜੇ ਅਸੀਂ ਗੈਂਗਸਟਰ ਆ, ਕਿਉਂਕਿ ਜੋ ਅਸਲੀ ਦੀ ਗੱਲ ਚੱਲਦੇ ਆ, ਕਿ ਉਹਨਾਂ ਨੂੰ ਕਿ ਉਹਨਾਂ ਬਾਰੇ ਦੱਸ ਕੇ ਅਸੀਂ ਨੌਜਵਾਨੀ ਤੋਂ ਉਹਨਾਂ ਤੋਂ ਦੂਰ ਕਰਨਾ ਆ, ਕਿ ਉਹ ਜੀ ਕਿਹੜਾ ਸਮਾਂ ਉਹਨਾਂ ਨੇ ਹੰਢਾਇਆ, ਕਿੱਦਾਂ ਉਹਨਾਂ ਦੀ ਮੌਤ ਹੋਈ ਆ। ਪਰ ਕਿਤੇ ਨਾ ਕਿਤੇ ਉਹ ਨੌਜਵਾਨੀ ਦੇ ਦਿਮਾਗ 'ਚ ਇਹ ਕਰ ਗਏ ਕਿ ਐਜ਼ ਏ ਹੀਰੋ ਪ੍ਰੈਜ਼ੈਂਟ ਹੋ ਗਏ। ਸੋ ਜੀ ਕਾਫੀ ਪੱਤਰਕਾਰਾਂ ਵੱਲੋਂ ਇੱਕ ਨਾ ਉਲੀਕਿਆ ਗਿਆ ਸੀ, ਪ੍ਰੋਗਰਾਮ ਉਲੀਕੇ ਗਏ, ਨੰਬਰਿੰਗ ਦਿੱਤੀ ਗਈ ਗੈਂਗਸਟਰਾਂ ਨੂੰ, 10ਵੇਂ ਨੰਬਰ ਦਾ ਗੈਂਗਸਟਰ, ਪਹਿਲੇ ਨੰਬਰ ਦਾ ਗੈਂਗਸਟਰ, ਉਹਨਾਂ ਦੇ ਜਿੰਨੀਆਂ ਵੀ ਵਾਰਦਾਤਾਂ ਕੀਤੀਆਂ ਹੋਣ, ਉਹ ਕਿਤੇ ਨਾ ਕਿਤੇ ਉਹ ਹੀਰੋ ਬਣ ਗਏ ਸੁਸਾਇਟੀ ਦੇ ਵਿੱਚ। ਅਤੇ ਉਹ ਕਿਤੇ ਨਾ ਉਹ ਬਣ ਜਾਂਦਾ, ਮਾਹੌਲ ਬਣ ਜਾਂਦਾ ਹੈ ਕਿ ਨੌਜਵਾਨੀ ਉਹਨਾਂ ਮਗਰ ਲੱਗਦੀ ਹੈ ਕਿ ਜਿੱਦਾਂ ਉਹ ਹਥਿਆਰ ਰੱਖਦੇ ਆ ਅਸੀਂ ਵੀ ਹਥਿਆਰ ਰੱਖੀਏ। ਜੀ ਪਰ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਮੈਂ ਸਹਿਣਸ਼ੀਲਤਾ ਦਾ ਮੇਰੇ ਮਨ 'ਚ ਜਿਹੜਾ ਚੱਲ ਰਿਹਾ ਸੀਗਾ ਕਿ ਬੱਚਾ ਜਿਹੜਾ ਪੜ੍ਹਾਈ ਕਰ ਰਿਹਾ, ਬੇਸ਼ੱਕ ਕਾਲਜ ਦੇ, ਪੰਜਾਬ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਪੜ੍ਹਾਈ ਚੱਲਦੀ ਆ, ਉਹ ਸਕੂਲ ਤੋਂ ਬਾਅਦ ਹੀ ਕਾਲਜ ਆ ਜਾਂਦਾ। ਅਸੀਂ ਵਿਦੇਸ਼ਾਂ 'ਚ ਦੇਖਦੇ ਹਾਂ ਕਿ ਬੱਚਾ ਪਹਿਲਾਂ ਸਕੂਲ ਕਰਦਾ ਆ, ਫਿਰ 1-2 ਸਾਲ ਡਰੋਪ ਆਊਟ ਕਰਦੇ ਆ, ਪੈਸੇ ਕਮਾਉਂਦੇ ਆ, ਜੀ ਫਿਰ ਹਾਇਰ ਐਜੂਕੇਸ਼ਨ ਲਈ ਜਾਂਦੇ ਆ। ਜ਼ਿਆਦਾਤਰ ਕੁਛ ਕੁ ਹੋਣਗੇ ਜਿਨ੍ਹਾਂ ਨੂੰ ਬੈਕਅਪ ਹੁੰਦਾ ਹੈ ਕਿ ਲਗਾਤਾਰ ਪੜ੍ਹਾਈ ਆਪਣੀ ਕੰਪਲੀਟ ਕਰ ਲੈਂਦੇ ਆ। ਜੇਕਰ ਬੱਚਾ ਭਾਰਤ ਦੇ ਵਿੱਚ ਪੜ੍ਹਦਾ ਹੈ, ਕਾਲਜ ਜਾਂਦਾ, ਦੈਟ ਮੀਨ ਕਿ ਉਹ ਸਕੂਲ ਦੇ ਵਿੱਚ 7-8 ਘੰਟੇ ਸਪੈਂਡ ਕਰਦਾ ਆ, ਕਾਲਜ ਯੂਨੀਵਰਸਿਟੀਆਂ ਦੇ ਵਿੱਚ ਵੀ ਇੰਨਾ ਹੀ ਸਮਾਂ ਉਹ ਸਪੈਂਡ ਕਰਦਾ ਆ। ਜੀ ਫਿਰ ਕਿਤੇ ਨਾ ਕਿਤੇ ਉਹ ਜਿਹੜੇ ਟੀਚਰ ਆ ਉਹ ਵੀ ਦੋਸ਼ੀ ਆ ਕਿ ਉਹਨਾਂ ਦੀ ਕਾਉਂਸਲਿੰਗ ਜਾਂ ਕਿਹੋ ਜਿਹਾ ਸਿਸਟਮ ਬਣਾ ਦਿੱਤਾ ਗਿਆ ਆ ਕਿ ਜਿਹੜੀ ਉਹ ਪੜ੍ਹਾਈ ਆ ਉਹਦੇ ਵਿੱਚੋਂ ਨਿਕਲ ਕੇ ਉਹਨਾਂ ਦੀ ਕਾਉਂਸਲਿੰਗ ਨਹੀਂ ਬੱਚਿਆਂ ਦੀ ਹੋ ਰਹੀ। ਕਿਉਂਕਿ ਅਸੀਂ ਇੱਕ ਨੂੰ ਵੀ ਇਗਨੋਰ ਨਹੀਂ ਕਰ ਸਕਦੇ, ਇੱਕ ਕੇਸ ਨੂੰ ਵੀ ਇਗਨੋਰ ਨਹੀਂ ਕਰ ਸਕਦੇ। ਬਹੁਤ ਵੱਡੀ ਗੱਲ ਆ ਕਿ ਤੁਸੀਂ ਨਾਲ ਪੜ੍ਹਨ ਵਾਲੇ ਵਿਦਿਆਰਥੀ 'ਤੇ ਗੋਲੀ ਮਾਰ ਦਿੱਤੀ। ਜੇ ਅਸੀਂ ਕਹੀਏ ਕਿ ਸ਼ਾਇਦ ਇਹ ਪਹਿਲਾਂ ਹੀ ਹੋਵੇ, ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਹੋਵੇ, ਕਿਉਂਕਿ ਮੈਨੂੰ ਜਾਣਕਾਰੀ ਨਹੀਂ ਹੈ ਜੇਕਰ ਇਹੋ ਜਿਹੀ ਵਾਰਦਾਤ ਪਹਿਲਾਂ ਵੀ ਹੋਈ ਆ, ਪਰ ਜੇਕਰ ਪਹਿਲੀ ਵੀ ਹੋਈ ਆ ਇਹ ਆਖਰੀ ਹੋਣੀ ਚਾਹੀਦੀ ਆ। ਪਰ ਕਿਉਂ ਹੋਈ ਆ? ਕਿਤੇ ਨਾ ਕਿਤੇ ਦੋਸ਼ੀ ਵਰਗ ਬਹੁਤ ਡਾਟਾਬੇਸ ਲੰਬਾ ਚਿੰਤਨ ਕਰਾਂਗੇ ਤਾਂ ਆ ਨਾ ਜੀ। ਹੁਣ ਤੇਰੇ ਖਾਬ ਤੇ ਮੈਂ ਲਾ ਕੇ ਆਇਆ, ਚਲੋ ਉਹ ਵੀ ਮੈਂ ਨਾਲ ਜਾਂਦੇ ਹੁਣ ਘਟਨਾ ਲਾਈ ਦੇਵਾਂ, ਜਿਹਨੇ ਮਤਲਬ ਕਿ ਮੈਨੂੰ ਵੀ ਥੋੜ੍ਹਾ ਜਿਹਾ ਕਹਿ ਲਓ ਵੀ ਗੰਭੀਰ ਜਿਹਾ ਕਰਤਾ। ਮੈਂ ਆ ਕੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ, ਮੈਂ ਕਿਹਾ ਵੀ ਨਹੀਂ ਮੈਂ ਨਹੀਂ ਆਇਆ ਕਰਨਾ। ਕੀ ਹੋਇਆ? ਕਹਿੰਦੇ ਕਰਿਆਮ ਗਏ ਆ ਰੈਸਟੋਰੈਂਟ ਦੇ ਉੱਪਰ, ਅਸੀਂ 2 ਦਿਨ ਰਹਿੰਦੇ ਸੀਗੇ, ਕਿਸੇ ਦੀ ਪਾਰਟੀ ਸੀਗੀ, ਰੈਸਟੋਰੈਂਟ ਦਾ ਨਾਮ ਨਹੀਂ ਮੈਂ ਲੈਣਾ ਚਾਹੁੰਦਾ ਹੈਗਾ ਜੀ। ਉੱਥੇ ਜਿੱਦਾਂ ਉਹਨਾਂ ਨੇ ਕਮਰੇ ਜਿੱਦਾਂ ਬਣਾਏ ਆ, ਉੱਥੇ ਅਲੱਗ-ਅਲੱਗ ਬੈਠ ਕੇ ਤੁਸੀਂ ਆਪਣਾ ਜੋ ਵੀ ਪਾਰਟੀ ਹੈਗੀ ਉਹ ਕਰ ਸਕਦੇ ਆ, ਖਾ ਪੀ ਸਕਦੇ ਆ। ਬਾਹਰ ਵਾਂਗੂ ਕਿਸੇ ਨੇ ਬਣਾਇਆ ਹੋਇਆ ਸੀਗਾ, ਵਿੱਚ ਸਪੇਸਿਸ ਵਗੈਰਾ ਬੱਚਿਆਂ ਦੇ ਖੇਡਣ ਸੀਗਾ। ਉਹ ਜਿਹੜੇ ਕਮਰੇ ਨੂੰ ਅਸੀਂ ਵਰਤਣਾ ਸੀਗਾ ਆਪਣੇ ਡਿਨਰ ਲਈ ਸਾਰਿਆਂ ਨੂੰ, ਅਸੀਂ ਬਾਹਰ ਵੇਟ ਕਰ ਰਹੇ ਹਾਂ ਅਤੇ ਅੰਦਰ ਉਹ ਬੰਦਾ ਟਾਈਮ ਨਾਲ ਬਾਹਰ ਹੀ ਨਹੀਂ ਆ ਰਿਹਾ। 2 ਜਣੇ ਬੈਠੇ ਖਾਈ ਪੀ ਜਾਂਦੇ ਆ ਅਤੇ ਚਲੋ ਇਟਸ ਓਕੇ। ਉਹ ਕਾਫੀ ਲੇਟ ਬਾਹਰ ਆਉਂਦੇ ਆ, ਇਹ ਅੰਦਰ ਸਾਡੇ ਸਾਰੇ ਬੰਦੇ ਜਾਂਦੇ ਆ ਅਤੇ ਮੈਨੂੰ ਟਾਈਮ ਮਿਲਦਾ ਕਿ ਚਲੋ ਕੋਈ ਹੋਰ ਨਿਆਣੇ ਵੀ ਸੀਗੇ ਜਾਂ ਆਪਣੇ ਸੀਗੇ ਕਿ ਚਲੋ ਮੈਂ ਇਹਨਾਂ ਨੂੰ ਬਾਹਰ ਇੱਧਰ ਬਿਜ਼ੀ ਕਰ ਦੇਵਾਂ, ਤੁਸੀਂ ਜਾ ਕੇ ਸੈਟਿੰਗ ਸੂਟਿੰਗ ਕਰੋ ਅੰਦਰ। ਅਤੇ ਉੱਥੇ ਜਿੱਦਾਂ ਹੁਣ 2 ਕੁ ਜੀਪਾਂ ਭਰ ਕੇ ਆਉਂਦੀਆਂ ਨੌਜਵਾਨਾਂ ਦੀਆਂ, ਉਹ ਉਹੀ ਸਕੂਲਾਂ ਕਾਲਜਾਂ ਜਿਹੇ ਵਾਲੇ, ਕੱਚੀ ਜਿਹੀ ਉਮਰ ਦੇ। ਅਤੇ ਮੈਨੂੰ ਹੈਰਾਨੀ ਹੋਈ ਆ ਕਿ ਉਹਨਾਂ ਦੇ ਵਿੱਚ 2 ਮੁੰਡੇ ਇਹੋ ਜਿਹੇ ਸੀਗੇ ਜਿਹੜੇ ਸਰੀਰਕ ਪੱਖੋਂ ਠੀਕ ਠਾਕ ਹੀ ਸੀਗੇ, ਲੇਕਿਨ ਉਹਨਾਂ ਦੇ ਪੈਂਟ ਦੇ ਜੇਬ ਦੇ ਵਿੱਚ ਰਿਵਾਲਵਰ ਸੀਗੇ। ਮੈਂ ਉਹ ਦੇਖ ਕੇ ਉੱਥੇ ਗੰਭੀਰ ਹੋ ਗਿਆ। ਮੈਂ ਕਦੀ ਨਿਆਣਿਆਂ ਨੂੰ ਦੇਖਾਂ, ਕਦੀ ਮੈਂ ਉਹਦੇ ਰਿਵਾਲਵਰ ਵਾਲਿਆਂ ਨੂੰ ਦੇਖਾਂ, ਅਤੇ ਕਦੀ ਮੈਂ ਆਪਣਿਆਂ ਨੂੰ ਦੇਖਾਂ ਕਿ ਆਹ ਕੀ ਸੀਨ ਆ ਬਈ। ਤੁਸੀਂ ਹਥਿਆਰ, ਮੈਂ ਤੁਹਾਨੂੰ ਇਹ ਵੀ ਨਹੀਂ ਪਤਾ, ਪਹਿਲੀ ਗੱਲ ਤਾਂ ਤੁਸੀਂ ਹਥਿਆਰ ਚੱਕਿਆ ਕਿਉਂ, ਤੁਸੀਂ ਡਾਊਨ ਹੋ ਕਿ ਕੀ ਮਤਲਬ ਹੈ ਕੀ ਆ। ਇਹਦਾ ਮਤਲਬ ਈਜ਼ੀ ਅਸੈਸਿਬਿਲਿਟੀ ਹੈ ਨਾ ਚੀਜ਼ਾਂ ਦੀ। ਪੈਸਾ ਆ ਰਿਹਾ, ਪਤਾ ਨਹੀਂ ਉਹ ਘਰੋਂ ਚੋਰੀ ਕਰਦੇ ਆ, ਪਤਾ ਨਹੀਂ ਘਰਾਂ 'ਚ ਬਹੁਤ ਪੈਸੇ ਪਏ ਆ, ਜਾਂ ਉਹ ਵੀ ਹਵਾਲਿਆਂ 'ਚ ਫਸੇ ਹੋਏ ਆ ਵੀ ਇੱਥੋਂ ਖੋਲ੍ਹੋ, ਆਹ ਲੈ ਲਓ, ਉਹ ਲੈ ਲਓ, ਪਾਵਰ ਦਿਖਾਉਣੀ ਆ। ਅਤੇ ਮੈਂ ਉੱਥੇ ਰੋਟੀ ਖਾਧੀ ਆ। ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਚੱਲਾਂ। ਮੈਂ ਉਹਨਾਂ ਨੂੰ ਕਾਰਨ ਨਹੀਂ ਦੱਸਿਆ ਕਿ ਮੈਂ ਉੱਥੋਂ ਕਿਉਂ ਇੰਨੀ ਛੇਤੀ ਆ ਗਿਆ। ਮੇਰੇ ਦਿਮਾਗ ਨੇ ਉਹ ਚੀਜ਼ ਨੂੰ ਨਹੀਂ ਅਸੈਪਟ ਕੀਤਾ। ਮੈਨੂੰ ਇਹ ਲੱਗਾ ਕਿ ਮੈਂ ਯਾਰ ਜੇ ਖੇਲਦਾ ਕਿਤੇ ਇਹਨਾਂ ਦੀ ਅੱਖ 'ਚ ਅੱਖ ਮੇਰੀ ਪੈ ਗਈ, ਇਹ ਮੂਹਰੇ ਕਹਿਣ ਹਾਂ ਅੱਖਾਂ ਦਿਖਾਉਣਾ, ਇਹਨਾਂ ਦਾ ਤਾਂ ਗਿਆ ਉਂਗਲੀ ਘੋੜੇ ਦੇ ਉੱਪਰ, ਗੱਲ ਕੁਛ ਵੀ ਨਹੀਂ। ਸੋ ਉੱਥੇ ਉਹੀ ਆ ਨਾ ਵੀ ਮੈਨੂੰ ਕੀ ਪਤਾ ਉਹਨਾਂ ਦੀ ਜਿਹੜੇ ਹਥਿਆਰ ਚੱਕੀ ਫਿਰਦੇ ਆ, ਤਾਂ ਮਤਲਬ ਸਹਿਣਸ਼ੀਲਤਾ ਤਾਂ ਹੈ ਹੀ ਨਹੀਂ, ਉਹ ਤਾਂ ਕੁਛ ਵੀ ਕਰ ਸਕਦੇ। ਮਾਨਸਿਕਤਾ, ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਆ। ਪਰ ਇੱਥੇ ਅਸੀਂ ਆਹ ਕਹਿ ਸਕਦੇ ਕਿ ਅਸਲਾ ਰੱਖ ਲੈਣਾ ਮਾੜਾ ਨਹੀਂ ਆ, ਪਰ ਉਹਨਾਂ ਦੀ ਹੈਂਡਲਿੰਗ 'ਤੇ ਨਹੀਂ। ਤੁਸੀਂ ਪਬਲਿਕ ਪਲੇਸ ਦੇ ਵਿੱਚ ਮਤਲਬ ਕਿ ਅਸਲਾ ਲੈ ਕੇ ਉੱਥੇ ਮਤਲਬ ਕਿ ਕਿਹੜਾ ਉੱਥੇ ਵਾਰਦਾਤਾਂ ਹੋਣ ਡਈਆਂ, ਉਹ ਤੁਸੀਂ ਕੀ ਅਲਾਉਡ ਹੈ ਉਸ ਉਮਰ ਦੇ ਵਿੱਚ ਉਹ ਅਸਲੇ ਨੂੰ ਰੱਖਣਾ? ਬੜਾ ਗੰਭੀਰ ਆ ਇਹ ਪੰਜਾਬ ਦੇ ਹਾਲਾਤ ਹੈ ਜੀ ਇਹ। ਬਿਲਕੁਲ ਚਿੰਤਾ ਦੇ ਵਿਸ਼ੇ ਨੇ। ਸੋ ਪਰ ਚਲੋ ਹੁਣ ਅਸੀਂ ਇਜਾਜ਼ਤ ਲਵਾਂਗੇ ਜੀ, ਬਿਲਕੁਲ। ਸੋ ਕਿਉਂਕਿ ਤੁਸੀਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿੱਥੋਂ ਸ਼ੁਰੂਆਤ ਹੋਈ ਸੀ ਨਾ, ਕਿ ਤੁਸੀਂ ਹੁਣ ਜਜ਼ਬਾਤੀ ਹੋ ਗਏ। ਚਲੋ ਠੀਕ ਹੈ। ਸੋ ਚਿੰਤਾ ਕਰਨੀ ਬਹੁਤ ਜ਼ਰੂਰੀ ਹੈ, ਤਾਂ ਹੀ ਕਿਸੇ ਵਿਸ਼ੇ ਹੈ ਨਾ ਕਿਸੇ ਨਤੀਜੇ 'ਤੇ ਅਸੀਂ ਨਿਕਲ ਕੇ ਆਵਾਂਗੇ। ਪਰ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਇਸ ਵਿਸ਼ੇ 'ਤੇ ਜ਼ਰੂਰ ਗੱਲਬਾਤ ਕਰਾਂਗੇ ਕਿ ਅਸਲੇ ਦੀ ਹੈਂਡਲਿੰਗ ਹੈ ਨਾ, ਕਿਉਂਕਿ ਉਹ ਪ੍ਰੋਪਰ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ
ਅਤੇ ਸੁਭਾਗ ਆ ਕਿ ਚਲੋ ਮੇਰੇ ਸਿਸਟਰ ਆਰਮੀ 'ਚ ਨੇ ਇੱਥੇ, ਸੋ ਹੁਣ ਉਹ ਜੋ ਦੱਸਦੇ ਆ ਕਿ ਅਸਲਾ ਕਿੱਦਾਂ ਸਾਂਭਣਾ ਹੁੰਦਾ, ਉਹ ਸਿੱਖਣ ਨੂੰ ਮਿਲ ਜਾਂਦਾ ਉਹਨਾਂ ਤੋਂ। ਇੱਥੇ ਤਾਂ ਗੁਰਸੇਵਕ ਜੀ ਰੂਲ ਇਹ ਆ ਕਿ ਠੀਕ ਹੈ, ਤੇ ਕੋਲ ਲਾਇਸੈਂਸੀ ਹਥਿਆਰ ਹੈਗਾ ਆ, ਅਸਲਾ ਹੈਗਾ ਆ, ਜੇਬ 'ਚ ਪਾਇਆ ਆ। ਜੀ ਜੇ ਕਿਸੇ ਨੇ ਉਹ ਅਸਲਾ ਦੇਖ ਲਿਆ ਔਰ ਉਹਨੂੰ ਇਹ ਲੱਗਾ ਹਾਏ ਅਸਲਾ ਪਾਇਆ, ਪਿਸਤੌਲ ਜੇਬ 'ਚ ਪਾਇਆ, ਜੇ ਉਹਨੂੰ ਕੁਝ ਹੋ ਗਿਆ ਤੁਸੀਂ ਫਸ ਗਏ। ਹਾਂ, ਤੁਸੀਂ ਕੁਛ ਡਿਸਪਲੇ ਕੀਤਾ ਵੀ ਹੈ ਡਿਸਪਲੇ ਨੀਗਾ, ਤੁਸੀਂ ਕਰਨਾ ਫਸ ਗਏ। ਅਸਲਾ। ਜੀ 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 ਜੀ। ਸੋ ਬਿਲਕੁਲ, ਕਿਉਂਕਿ ਅਸਲਾ ਉਹੀ ਮੈਂ ਫਿਰ ਉਸੇ ਗੱਲ 'ਤੇ ਆਵਾਂ, ਕਿਉਂਕਿ ਉਹ ਕਹਿੰਦੇ ਹੁੰਦੇ ਨਾ ਮਰਦਾਂ ਦਾ ਸ਼ਿੰਗਾਰ, ਇਹ ਅਜਿਹਾ ਆਖਿਆ ਜਾਂਦਾ ਕਿ ਜਿਹੜਾ ਅਸਲਾ ਹੁੰਦਾ ਮਰਦਾਂ ਦਾ ਸ਼ਿੰਗਾਰ ਆ, ਪਰ ਤੁਹਾਨੂੰ ਕੰਫਰਟੇਬਲ ਫੀਲ ਹੋਣਾ ਚਾਹੀਦਾ ਕਿ ਕਿਹਦੇ ਹੱਥ 'ਚ ਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਆਰਮੀ ਵਾਲੇ ਜਾਂ ਪੁਲਿਸ ਵਾਲੇ ਦੇ, ਜਾਂ ਲਾ ਲਓ ਕਿ ਕਿਸੇ ਸਹਿਣਸ਼ੀਲ ਬੰਦਾ ਉਹਦੇ ਚਿਹਰੇ ਤੋਂ ਪ੍ਰਭਾਵਿਤ ਹੋ ਜਾਂਦਾ, ਸਰਟੀਫਾਈਡ ਬੰਦਾ, ਸਰਟੀਫਾਈਡ ਬੰਦੇ ਦੇ ਹੱਥ 'ਚ ਜਦੋਂ ਅਸਲਾ ਹੁੰਦਾ ਆ, ਸੋ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਸੁਰੱਖਿਅਤ ਫੀਲ ਕਰਦੇ ਹੋ। ਪਰ ਜਦੋਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹਨਾਂ 'ਚ ਤਾਂ ਲੋਫਰ ਟਾਈਪ ਆ, ਉੱਥੋਂ ਤੁਸੀਂ ਅਨਕੰਫਰਟੇਬਲ ਹੋ ਜਾਂਦੇ ਹੋ। ਤੁਹਾਡਾ ਚਿੰਤਾ ਕਰਨਾ ਬਿਲਕੁਲ ਜਾਇਜ਼ ਆ। ਪਰ ਅਸੀਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਅਸਲੇ ਦੀ ਹੈਂਡਲਿੰਗ ਦੇ ਉੱਤੇ ਅਸੀਂ ਪ੍ਰੋਗਰਾਮ ਕਰੀਏ, ਇਸ 'ਤੇ ਚਰਚਾ ਕਰੀਏ ਕਿ ਕਿੱਦਾਂ ਹੋਣੀ ਚਾਹੀਦੀ ਆ ਅਸਲੇ ਦੀ ਹੈਂਡਲਿੰਗ। ਸੋ ਪਰ ਸਾਨੂੰ ਹੁਣ ਸਮਾਂ ਤਕਰੀਬਨ 1 ਘੰਟੇ ਦਾ ਹੋ ਗਿਆ ਹੈ। ਜੀ ਜੀ। ਸੋ ਤੁਹਾਡਾ ਕਹਿਣਾ ਸੀਗਾ ਕਿ ਪ੍ਰੋਗਰਾਮ ਨੂੰ ਅਸੀਂ ਪੂਰਾ ਨਿਚੋੜ ਕੱਢਣਾ, ਸੋ ਉਹ ਵੀ ਸਾਡੇ ਪੂਰਾ ਹੋਇਆ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ 'ਚ ਆਏ ਹੋ। ਸੋ ਅੱਜ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਇੰਡੋਜ਼ ਪ੍ਰਾਈਮ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ, ਅਤੇ ਪੰਜਾਬ ਦੀਆਂ ਅਤੇ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਕੁਛ ਵੱਖਰਾ ਲੈ ਕੇ ਆਈਏ। ਅਤੇ ਤੁਹਾਨੂੰ ਇਹ ਅਪੀਲ ਹੈ ਕਿ ਤੁਸੀਂ ਆਪਣੇ ਫੀਡਬੈਕ ਸਾਨੂੰ ਜ਼ਰੂਰ ਦੇਣੇ। ਜੇਕਰ ਲੱਗੇ ਤੁਹਾਨੂੰ ਕਿ ਕਿਸੇ ਖਬਰ ਦੇ ਵਿੱਚ ਸਾਡੇ ਕੋਲ ਕੁਤਾਹੀ ਹੋਈ ਆ, ਮਿਸ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਆ, ਤਾਂ ਤੁਸੀਂ ਉਹ ਕਰੈਕਟ ਕਰ ਸਕਦੇ ਹੋ, ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਉਸ ਨੂੰ ਕਰੈਕਸ਼ਨ ਕਰਕੇ ਆਪਣੇ ਦਰਸ਼ਕਾਂ ਤੱਕ ਪਹੁੰਚਦਾ ਕਰੀਏ। ਸੋ ਅੱਜ ਲਈ ਇੰਨਾ ਹੀ। ਸੋ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।